ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਹੋਣਗੇ। ਸਾਡੇ ਨਾਮ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਸਾਡੇ ਅੱਜ ਦੇ ਸਪਾਂਸਰ ਗੁਰਦੀਪ ਸਿੰਘ ਬਿਰਦੀ, ਕਲੋਬ ਸਤਨਾਮ ਸਿੰਘ, ਸ਼ੇਰਗਿੱਲ ਸਲਮਾ, ਸੁਖਵਿੰਦਰ ਸਿੰਘ, ਜਸਵੀਰ ਕੌਰ, ਪ੍ਰੀਮੋਟ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ, ਬੇਕਰਸਫੀਲਡ, ਮਨਜੀਤ ਸਿੰਘ ਦੀਵਾਨਾ, ਫਰੈਜ਼ਨੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਜੋ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਆ ਉਹਨਾਂ ਦੀ ਸਥਿਤੀ ਦੱਸੋ ਕਿ ਕਿੱਥੇ ਕਿੱਥੇ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਜੀ ਇਸ ਵੇਲੇ ਜਿਹੜੀ ਸਥਿਤੀ ਆ ਉਹ ਗੰਭੀਰ ਜਿਹੜੀ ਜੀ ਉਹ ਬਣੀ ਹੋਈ ਆ ਪੰਜਾਬ ਦੀ। ਖਾਸ ਤੌਰ ਦੇ ਉੱਤੇ ਜਿਹੜੇ ਜ਼ਿਆਦਾ ਪਿੰਡ ਜਿਹੜੇ ਅਫੈਕਟਡ ਨੇ ਉਹ ਤਾਂ ਫਲੋਰ ਏਰੀਆ ਦੇ ਨੇ। ਸ਼ਾਹਕੋਟ, ਮਲਸੀਆਂ ਵਾਲਾ ਜਿਹੜਾ ਜੀ ਏਰੀਆ ਉਹ ਨੇ। ਸਤਲੁਜ ਦਰਿਆ ਜਿਹੜਾ ਜੀ ਇਹਦੇ ਬੰਨ ਟੁੱਟੇ ਆ ਲੋਹੀਆਂ ਦੇ ਨੇੜੇ ਤੋਂ। ਉੱਥੋਂ ਟੁੱਟਣ ਕਰਕੇ ਲੋਹੀਆਂ, ਗਿੱਦੜਪਿੰਡੀ, ਸੁਲਤਾਨਪੁਰ ਲੋਧੀ ਵਾਲਾ ਜਿਹੜਾ ਏਰੀਆ ਉਹ ਅਫੈਕਟਡ ਜਿਹੜਾ ਜੀ ਉਹ ਜ਼ਿਆਦਾ ਹੋਇਆ। 6 ਥਾਵਾਂ ਤੋਂ ਸਤਲੁਜ ਦੇ ਜਿਹੜੇ ਦਰਿਆ ਆ ਉਹ ਟੁੱਟਿਆ। ਫਲੌਰ ਦੇ 31, ਸ਼ਾਹਕੋਟ ਸਬ ਡਿਵੀਜ਼ਨ ਦੇ 19 ਤੋਂ ਵੱਧ ਜਿਹੜੇ ਆ ਜੀ ਉਹ ਪਿੰਡ ਦੇ ਵਿੱਚ ਘਿਰਿਆ। ਫਲੌਰ ਸਬ ਡਿਵੀਜ਼ਨ ਦੇ ਵਿੱਚ 4 ਥਾਵਾਂ ਤੋਂ ਬੰਨ ਦੇ ਵਿੱਚ ਪਾੜ ਪਿਆ, ਜਦੋਂ ਕਿ ਸ਼ਾਹਕੋਟ ਸਬ ਡਿਵੀਜ਼ਨ ਦੇ ਵਿੱਚ 2 ਥਾਵਾਂ ਤੋਂ ਬੰਨ ਟੁੱਟਿਆ। 85 ਪਿੰਡ ਜਿਹੜੇ ਨੇ ਜੀ ਉਹ ਖਾਲੀ ਕਰਵਾਏ ਜਿਹੜਾ ਜੀ ਉਹ ਗਏ ਆ ਇਸ ਏਰੀਏ ਦੇ ਵਿੱਚ। ਜਿਹੜਾ 100 ਫੁੱਟ ਦਾ ਪਾੜ ਪਿਆ ਬੰਡਾਲਾ, ਚੱਕ ਬੰਡਾਲਾ ਦੇ ਨੇੜੇ, ਇਹਨੇ ਜਿਹੜਾ ਜੀ ਉਹ ਵੱਡੀ ਮਾਰ ਇਸ ਏਰੀਏ ਦੇ ਵਿੱਚ ਕੀਤੀ ਆ। ਚੱਕ ਬੰਡਾਲਾ, ਜਾਣੀਆਂ ਚਹਿਲ, ਮਹਿਰਾਜ ਵਾਲਾ, ਗੱਟਾ ਮੁੰਡੀ, ਕਾਸੂ ਮੁੰਡੀ, ਸ਼ਹਿਰੀਆਂ, ਕੰਗ ਖੁਰਦ, ਜਲਾਲਪੁਰ ਥੇ, ਖੁਸ਼ਹਾਲਗੜ੍ਹ, ਇਹ ਜਿਹੜੇ ਪਿੰਡ ਨੇ ਜਿਹੜੇ ਸਭ ਤੋਂ ਵੱਧ ਅਫੈਕਟਡ ਜਿਹੜਾ ਵੀ ਉਹ ਹੋਏ ਨੇ। ਇਹਨਾਂ ਦੇ ਨਾਲ ਲੱਗਵੇਂ ਜਿਹੜੇ ਕੋਠਾ, ਫਤਿਹਪੁਰ ਭੰਗਵਾ, ਇਸਮਾਇਲਪੁਰ, ਪਿਪਲੀ, ਮਿਆਣੀ, ਗੱਟੀ, ਪੀਰ ਬਿਕਸ਼, ਇਹ ਇੱਥੇ ਵੀ ਜਿਹੜਾ ਜੀ ਉਹ ਵੱਡੀ ਜਿਹੜਾ ਗਿਣਤੀ ਪਾਣੀ ਜਿਹੜਾ ਜੀ ਉਹ ਪਹੁੰਚ ਗਿਆ ਜੀ। ਲੋਕ ਜਿਹੜਾ ਜੀ ਆਪਣੀ ਕੀਮਤੀ ਸਮਾਨ ਤੇ ਜਿਹੜੇ ਪਸ਼ੂ ਨੇ ਉਹਨਾਂ ਨੂੰ ਘਰੋਂ ਬਾਹਰ ਕੱਢਣ ਦੀ ਕੋਸ਼ਿਸ਼ ਦੇ ਵਿੱਚ ਨੇ। ਜਿਹੜਾ ਭਾਖੜਾ ਡੈਮ ਦੇ ਵਿੱਚ ਪਾਣੀ ਹੈ ਜੀ ਉਹ ਖਤਰੇ ਦੇ ਨਿਸ਼ਾਨ ਤੋਂ ਜਿਹੜਾ ਜੀ ਉਹ ਤਾਹ ਚੜ੍ਹ ਗਿਆ, ਜਿਹਦੇ ਕਰਕੇ ਕੱਲ ਸ਼ਾਮੀ ਹੋਰ ਪਾਣੀ ਜਿਹੜਾ ਜੀ ਉਹ ਛੱਡਿਆ ਗਿਆ। ਜਿਹੜਾ ਇਹ ਭਾਖੜਾ ਹੈ ਜੀ ਇਹ ਜਿੰਨਾ ਸੰਭਾਲ ਸਕਦਾ ਉਹਦੇ ਤੋਂ ਵੱਧ ਪਾਣੀ ਜਿਹੜਾ ਜੀ ਉਹ ਆਇਆ। 1 ਫੁੱਟ ਖਤਰੇ ਦੇ ਨਿਸ਼ਾਨ ਤੋਂ ਉੱਪਰ ਜਿਹੜਾ ਜੀ ਉਹ ਚਲੇ ਗਿਆ। ਪਿਛਲੇ 3 ਦਿਨਾਂ ਦੇ ਵਿੱਚ 3,11,134 ਕਿਊਸਕ ਪਾਣੀ ਜਿਹੜਾ ਜੀ ਆਇਆ, ਜਿਹੜਾ ਕਿ ਇੱਕ ਰਿਕਾਰਡ ਹੈ। ਪ੍ਰਸ਼ਾਸਨ ਜਿਹੜਾ ਜੀ ਉਹਦੀ ਨਾਕਾਮੀ ਥਾਂ ਦੇ ਉੱਤੇ ਜ਼ਾਹਰ ਜਿਹੜੀ ਹੈ ਜੀ ਉਹ ਹੋ ਰਹੀ ਹੈ, ਕਿਉਂਕਿ ਮੁੱਖ ਮੰਤਰੀ ਕੱਲ ਰੋਪੜ ਦੇ ਏਰੀਆ ਦੇ ਵਿੱਚ ਜਿਹੜਾ ਜੀ ਉਹ ਗਏ ਇਹ ਦਰਸਾਉਣ ਦੇ ਵਾਸਤੇ ਜੀ। ਦੇਖੋ ਸੜਕ ਰਸਤੇ ਉਹ ਗਏ ਨੇ, ਉੱਥੇ ਜਾ ਕੇ ਇਹ ਵੀ ਕਹਿਤਾ ਕਿ 100 ਕਰੋੜ ਰੁਪਈਆ ਜਿਹੜਾ ਜੀ ਉਹ ਐਲਾਨ ਕੀਤਾ ਜਾ ਰਿਹਾ ਇਸ ਏਰੀਏ ਦੇ ਵਾਸਤੇ। ਸਵਾਲ ਇਹ ਆ ਕਿ ਜਿਹੜਾ ਕਰੋੜਾਂ ਰੁਪਈਆ ਕਾਗਜ਼ਾਂ ਦੇ ਵਿੱਚ ਆਉਂਦਾ ਨਹਿਰਾਂ ਨਦੀਆਂ ਨੂੰ ਸਾਫ਼ ਕਰਨ ਦੇ ਵਾਸਤੇ, ਉਹ ਕਿੱਥੇ ਜਾਂਦਾ? ਜੇ 100 ਕਰੋੜ ਰੁਪਈਆ ਪੰਜਾਬ ਦੇ ਵਿੱਚ ਬਰਸਾਤੀ ਦਰਿਆ, ਨਹਿਰਾਂ ਨੂੰ ਸਾਫ਼ ਕਰਨ ਦੇ ਵਾਸਤੇ ਲਾਇਆ ਜਾਂਦਾ ਤੇ ਇਹ ਹਾਲਾਤ ਜਿਹੜੇ ਜੀ ਉਹ ਸ਼ਾਇਦ ਨਾ ਬਣਦੇ। ਫਿਰ ਜਿਹੜਾ ਜੀ ਕੁਝ ਜਿਹੜਾ ਹੋ ਸਕਦਾ ਸੀਗਾ ਕਿ ਬਚਾਅ ਹੋ ਜਾਂਦਾ। ਦੂਜਾ, ਜਿਹੜੇ ਲੋਕ ਉੱਥੋਂ ਉਠਾਏ ਜਾ ਰਹੇ ਆ ਜੀ ਉਹਨਾਂ ਦੇ ਵਾਸਤੇ ਕੋਈ ਟੈਂਟ ਦੇ ਇੰਤਜ਼ਾਮ ਨਹੀਂ। ਲੋਕ ਟਰਾਲੀਆਂ ਦੇ ਹੇਠਾਂ ਜਿਹੜਾ ਜੀ ਉਹ ਰਾਤਾਂ ਕੱਟ ਰਹੇ ਆ। ਕੋਈ ਦਵਾਈਆਂ ਦਾ ਇੰਤਜ਼ਾਮ ਨੀਗਾ, ਕੋਈ ਰੋਟੀ ਪਾਣੀ ਦਾ ਉਹਨਾਂ ਦਾ ਜਿਹੜਾ ਜੀ ਉਹ ਇੰਤਜ਼ਾਮ ਨੀਗਾ ਕਿ ਕਿੱਥੋਂ ਹੋਵੇ। ਇੱਥੇ ਵੱਡੀਆਂ ਜਿਹੜੀਆਂ ਨਾ ਵੱਟਾਂ ਬਣਾ ਕੇ ਸੜਕਾਂ ਦੇ ਉੱਤੇ ਲੰਗਰ ਜਿਹੜੇ ਆ ਉਹ ਲਾਏ ਜਾਂਦੇ ਆ, ਔਰ ਜਬਰੀ ਵਹੀਕਲ ਜਿਹੜੇ ਉਹ ਰੋਕੇ ਜਾਂਦੇ ਆ ਲੰਗਰ ਜਿਹੜਾ ਖਵਾਉਣ ਦੇ ਵਾਸਤੇ। ਚਾਹੇ ਉਹ ਜਿਹੜੇ ਧਾਰਮਿਕ ਦਿਨ ਜਿਹੜੇ ਸਿੱਖ ਭਾਈਚਾਰੇ ਨਾਲ ਸੰਬੰਧਿਤ ਹੋਣ ਤੇ ਚਾਹੇ ਅੱਜ ਕੱਲ੍ਹ ਕਾਂਵੜੀਏ ਜਾਂਦੇ ਆ ਉਹਨਾਂ ਦੇ ਵਾਸਤੇ ਥਾਂ ਦੇ ਉੱਤੇ ਲੱਗੇ ਹੋਏ ਲੰਗਰ ਹੋਣ। ਮੈਂ ਕੋਈ ਲੰਗਰਾਂ ਦੇ ਵਿਰੋਧ ਦੇ ਵਿੱਚ ਨਹੀਂ ਜੀ, ਪਰ ਲੰਗਰ ਜਿਹੜਾ ਉਹ ਲੋੜਵੰਦ ਦੇ ਵਾਸਤੇ ਆ। ਇਹ ਲੋੜਵੰਦ ਦੀ ਜਿਹੜੀ ਉਹ ਚੀਜ਼ ਸੀਗੀ। ਹੁਣ ਇਹ ਲੋੜਵੰਦ ਕੌਣ ਨੇ? ਇਹ ਲੋਕ ਜਿਹੜੇ ਬੰਨਾਂ ਦੇ ਉੱਤੇ ਆ ਕੇ ਜਿਹੜਾ ਜੀ ਉਹ ਬਹਿ ਗਏ। ਹੈਰਾਨੀ ਦੀ ਗੱਲ ਇਹ ਆ ਕਿ ਹਰ ਜਗ੍ਹਾ ਦੇ ਉੱਤੇ ਪਹੁੰਚਣ ਵਾਲਾ ਪੰਜਾਬ, ਉਹਦੇ ਵਾਸਤੇ ਇਸ ਵੇਲੇ ਕੋਈ ਪਹੁੰਚਦਾ ਜਿਹੜਾ ਜੀ ਉਹ ਨਜ਼ਰ ਨਹੀਂ ਆ ਰਿਹਾ। ਪੰਜਾਬ ਸਿਓ ਤਾਂ ਕਈ ਥਾਈਂ ਪਹੁੰਚ ਜਾਂਦਾ ਜੀ, ਦੇਸ਼ ਵਿਦੇਸ਼ ਵੀ ਪਹੁੰਚ ਜਾਂਦਾ ਆ।
ਤੇ ਅੱਗੇ ਗੱਲ ਕਰਦੇ ਹਾਂ ਪਟਿਆਲੇ ਤੇ ਸੰਗਰੂਰ ਤੇ ਵੀ ਖਤਰਾ ਬਣਿਆ ਹੋਇਆ, ਉਧਰ ਹਰਿਆਣਾ ਤੇ ਦਿੱਲੀ ਨੂੰ ਵੀ ਖਤਰਾ ਬਣਿਆ ਹੋਇਆ ਪਾਣੀ ਦਾ। ਬਿਲਕੁਲ ਜੀ, ਹਰਿਆਣਾ ਤੇ ਦਿੱਲੀ ਜਿਹੜੇ ਨੇ ਜੀ ਉਹ ਇਸ ਵੇਲੇ ਹਾਈ ਅਲਰਟ ਦੇ ਉੱਤੇ ਜਿਹੜਾ ਜੀ ਉਹ ਹੈਗੇ ਨੇ। ਉਹਦਾ ਰੀਜ਼ਨ ਜਿਹੜਾ ਇਹ ਆ ਕਿ ਯਮੁਨਾ ਜਿਹੜੀ ਆ ਉਹ ਵੀ ਖਤਰੇ ਦੇ ਨਿਸ਼ਾਨ ਦੇ ਉੱਤੇ ਜਿਹੜਾ ਜੀ ਉਹ ਵਹਿ ਰਹੀ ਆ। ਉੱਤਰਾਖੰਡ ਉੱਤਰਕਾਸ਼ੀ ਜ਼ਿਲ੍ਹੇ ਦੇ ਵਿੱਚ ਮੀਂਹ ਪੈਣ ਦੀ ਵਜ੍ਹਾ ਕਰਕੇ ਜਿਹੜਾ ਹਥਨਕੁੰਡ ਜਿਹੜਾ ਹੈਗਾ ਜੀ ਉੱਥੋਂ ਪਾਣੀ ਜਿਹੜਾ ਹਾਥੀਕੁੰਡ ਜਿਹੜਾ ਜੀ ਹਾਥੀਕੁੰਡ ਬੈਰਾਜ ਉੱਥੋਂ ਪਾਣੀ ਇਹ ਛੱਡਿਆ ਗਿਆ। ਸੂਬਾ ਅਥਾਰਟੀ ਨੇ ਕਰਨਾਲ, ਪਾਣੀਪਤ, ਸੋਨੀ, ਫਰੀਦਾਬਾਦ ਤੇ ਪਲਵਲ ਦੇ ਵਾਸਤੇ ਜ਼ਬਰਦਸਤ ਹੜ੍ਹਾਂ ਦੀ ਚੇਤਾਵਨੀ ਜਾਰੀ ਕੀਤੀ ਆ। ਦਿੱਲੀ ਦੇ ਵਿੱਚ ਵੀ ਅਜਿਹੀ ਚੇਤਾਵਨੀ ਜਿਹੜੀ ਆ ਉਹ ਜਾਰੀ ਕੀਤੀ ਗਈ ਆ। ਦਿੱਲੀ ਦੇ ਮੁੱਖ ਮੰਤਰੀ ਨੇ ਜਿਹੜੀ ਜੀ ਉਹ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਦੀ ਹਰ ਮਦਦ ਜਿਹੜੀ ਜੀ ਉਹ ਕਰਨ ਦਾ ਭਰੋਸਾ ਜਿਹੜਾ ਜੀ ਉਹ ਦਿਵਾਇਆ। ਇੱਥੇ ਜਿਹੜਾ ਜੀ ਉਹ ਪਾਣੀ ਐਂਟਰ ਕਰ ਸਕਦਾ ਇਹਨਾਂ ਅਹਿਮ ਸ਼ਹਿਰਾਂ ਦੇ ਵਿੱਚ ਜਿੰਨੀ ਕੁ ਵਾਰਨਿੰਗ ਜਿਹੜੀ ਜੀ ਉਹ ਜਾਰੀ ਕੀਤੀ ਗਈ ਆ। ਜੇ ਆਪਾਂ ਗੱਲ ਕਰੀਏ ਪਟਿਆਲੇ ਤੇ ਸੰਗਰੂਰ ਦੀ, ਕਿਉਂਕਿ ਪਟਿਆਲਾ ਜੇ ਹੜ੍ਹਾਂ ਦੀ ਮਾਰ ਦੇ ਹੇਠ ਆਉਂਦਾ ਤੇ ਉਹ ਅੱਗੇ ਸੰਗਰੂਰ ਦਾ ਨੁਕਸਾਨ ਜਿਹੜਾ ਜੀ ਉਹ ਜਾ ਕੇ ਕਰਦਾ। ਇੱਥੇ ਘੱਗਰ ਦਰਿਆ ਦੇ ਸਰਾਲਾ ਹੈੱਡ ਦੇ ਉੱਤੇ ਕੱਲ ਜਿਹੜਾ ਜੀ ਸ਼ਾਮ ਤੱਕ 15.5 ਫੁੱਟ ਤੋਂ ਪਾਣੀ ਉੱਪਰ ਹੈ, ਜਿਹੜਾ ਖਤਰੇ ਦੇ ਨਿਸ਼ਾਨ ਦੇ ਜਿਹੜਾ ਜੀ ਉਹ ਨੇੜੇ ਚਲੇ ਗਿਆ। ਚੀਕਾ ਰੋਡ ਦੇ ਉੱਤੇ ਜਿਹੜਾ ਘੱਗਰ ਦਰਿਆ 16.5 ਫੁੱਟ ਹੈ, ਔਰ ਮਾਰਕੰਡਾ ਦਰਿਆ ਜਿਹੜਾ ਸ਼ਾਹਬਾਦ ਮਾਰਕੰਡਾ ਇਹ ਵੀ 16.5 ਫੁੱਟ ਦੇ ਉੱਤੇ ਜਿਹੜਾ ਜੀ ਚਲੇ ਗਿਆ। ਟਾਂਗਰੀ ਨਦੀ ਦੇ ਵਿੱਚ ਵੀ ਪਾਣੀ ਜਿਹੜਾ ਉਹ ਖਤਰੇ ਦੇ ਨਿਸ਼ਾਨ ਦੇ ਬਿਲਕੁਲ ਨੇੜੇ ਜਿਹੜਾ ਜੀ ਚਲੇ ਗਿਆ। ਢਕਾਂਸੂ ਨਦੀ ਜਿਹੜੀ ਪੈਂਦੀ ਆ ਉੱਥੇ ਜਿਹੜਾ ਜੀ ਉਹ 5 ਫੁੱਟ ਹੈ ਪਾਣੀ। ਭੋੜੇ ਸਾਈਫਨ ਦੇ ਵਿੱਚ ਪਾਣੀ ਦਾ ਪੱਧਰ 5.5 ਫੁੱਟ ਜਿਹੜਾ ਜੀ ਉਹ ਹੈਗਾ। ਇਹਦੇ ਨਾਲ ਜਿਹੜਾ ਇੱਥੇ ਪਟਿਆਲੇ ਨੂੰ ਵੀ ਖਤਰਾ ਜਿਹੜਾ ਜੀ ਉਹ ਬਣਿਆ ਹੋਇਆ। ਹਾਲਾਂਕਿ ਘੱਗਰ ਜਿਹੜਾ ਜੀ ਉਹਦੇ 'ਚ ਭਾਖੜਾ ਡੈਮ ਵਾਲਾ ਪਾਣੀ ਤਾਂ ਨਹੀਂ ਆਉਂਦਾ ਜੀ। ਇੱਕ ਥੋੜ੍ਹੀ ਜਿਹੀ ਤਸੱਲੀ ਜਿਹੜੀ ਇਸ ਗੱਲ ਦੀ ਹੈ ਕਿ ਪੰਜਾਬ ਦੇ ਵਿੱਚ ਮੀਂਹ ਮੁਕੰਮਲ ਜਿਹੜਾ ਜੀ ਉਹ ਰੁਕਿਆ ਹੋਇਆ, ਔਰ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਅਗਲੇ ਦਿਨਾਂ ਦੇ ਵਿੱਚ ਅਗਲੇ ਕੁਝ ਘੰਟਿਆਂ ਦੇ ਦੌਰਾਨ ਜਿਹੜਾ ਜੀ ਉਹ ਮੀਂਹ ਪੈਣ ਦੀ ਸੰਭਾਵਨਾ ਨਹੀਂ ਆ, ਜਿਹਦੇ ਕਰਕੇ ਇਹ ਤਸੱਲੀ ਵਾਲੀ ਗੱਲ ਹੈ ਕਿ ਅੱਗੋਂ ਜਿਹੜਾ ਜੀ ਪਾਣੀ ਰੁਕ ਸਕਦਾ। ਪਰ ਜਿਹੜਾ ਭਾਖੜਾ ਨੇ ਕੱਲ ਸ਼ਾਮੀ ਪਾਣੀ ਜਿਹੜਾ ਜੀ ਉਹ ਛੱਡਿਆ, ਉਹ ਬਾਕੀ ਏਰੀਆਜ਼ ਦੇ ਵਿੱਚ ਜਿਹੜੀ ਆ ਜੀ ਉਹ ਹੋਰ ਮਾਰ ਜਿਹੜੀ ਉਹ ਮਚਾ ਸਕਦਾ ਆ, ਜਿਹਦੀ ਸੰਭਾਵਨਾ ਤੋਂ ਇਨਕਾਰ ਜਿਹੜਾ ਜੀ ਉਹ ਨਹੀਂ ਕੀਤਾ ਜਾ ਸਕਦਾ। ਚਾਹੇ ਕੋਈ ਵੀ ਏਰੀਆ ਜਿਹੜਾ ਜੀ ਉਹ ਘਿਰਿਆ, ਜੇ ਕੋਈ ਬਚਿਆ ਤੇ ਚੰਗੀ ਗੱਲ ਹੈ। ਜਿਹੜਾ ਇਸ ਵੇਲੇ ਘਿਰਿਆ ਹੋਇਆ ਜੀ ਉਹਦੇ ਹਾਲਾਤ ਜਿਹੜੇ ਨੇ ਉਹ ਤਸਵੀਰਾਂ ਦੇ ਰੂਪ ਦੇ ਵਿੱਚ ਤੁਸੀਂ ਜਿਹੜਾ ਜੀ ਉਹ ਦੇਖ ਹੀ ਰਹੇ ਹੋ। ਸਵਾਲ ਜਿਹੜਾ ਨਾ ਜੀ ਫੇਰ ਉੱਥੇ ਹੀ ਆ ਜਾਂਦਾ ਹੈ ਕਿ 70 ਸਾਲ ਜਿਹੜੇ ਉਹ ਬੀਤ ਚੁੱਕੇ ਹੋਏ ਆ, ਅਜੇ ਤੱਕ ਹੜ੍ਹਾਂ ਦੇ ਉੱਤੇ ਕਾਬੂ ਹੀ ਨਹੀਂ ਉਹ ਕੀਤਾ ਜਾ ਸਕਿਆ। ਇੱਕ ਦੂਸਰਾ ਸਵਾਲ ਜਿਹੜਾ ਨਾ ਜੀ ਉਹ ਇਹ ਆ ਕਿ ਇਹ ਨੇਚਰ ਦੇ ਨਾਲ ਕੀਤਾ ਗਿਆ ਜਿਹੜਾ ਜੀ ਉਹ ਖਿਲਵਾੜ ਦੀ ਜਿਹੜੀ ਉਹ USA ਦੇ ਜਿਹੜੇ ਸੁਣਨ ਵਾਲੇ ਨੇ, ਮੇਰਾ ਖਿਆਲ ਉਹ ਇਸ ਗੱਲ ਦੀ ਸ਼ਾਦੀ ਭਰਨਗੇ। ਪਿਛਲੇ ਕਈ ਸਾਲਾਂ ਤੋਂ ਘੱਟੋ ਘੱਟ 2-3 ਸਾਲ ਤੋਂ ਮੈਂ ਬਾਰ-ਬਾਰ ਗੱਲ ਜਿਹੜੀ ਜੀ ਉਠਾਈ ਆ ਕਿ ਜੇ ਕਿਤੇ ਹੜ੍ਹ ਆ ਗਏ ਪੰਜਾਬ ਦੇ ਵਿੱਚ ਤੇ ਇਹ ਸੰਭਾਲਣਾ ਔਖਾ ਜਿਹੜਾ ਜੀ ਉਹ ਹੋ ਜਾਊਗਾ। ਔਰ ਉਹਦਾ ਰੀਜ਼ਨ ਜਿਹੜਾ ਜੀ ਇੱਕ ਤਾਂ ਏਡੀ ਕੁ ਵੱਧ ਟੁੱਕ ਜਿਹੜੀ ਆ ਜੀ ਉਹ ਹਿਮਾਚਲ ਦੇ ਵਿੱਚ ਕੀਤੀ ਗਈ ਆ। ਪਹਾੜਾਂ ਦੇ ਨਾਲ ਸਿੱਧੇ ਪਹਾੜ ਜਿਹੜੇ ਉਹ ਕੱਟ ਦਿੱਤੇ ਗਏ। ਪਹਾੜ ਖਿਸਕਦੇ ਪਹਿਲਾਂ ਵੀ ਆਪਾਂ ਸੁਣੇ ਆ, ਪਰ ਜਿੰਨੇ ਇਸ ਵਾਰੀ ਜਿਹੜਾ ਜੀ ਉਹ ਪਹਾੜ ਖਿਸਕੇ ਆ, ਜਿੰਨੇ ਹਾਦਸੇ ਇਸ ਵਾਰੀ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਹੜਾ ਜੀ ਉਹ ਹੋਏ ਆ, ਪਹਿਲਾਂ ਕਦੇ ਇੰਨੇ ਸੁਣਨ ਨੂੰ ਜਿਹੜਾ ਜੀ ਉਹ ਨਹੀਂ ਮਿਲੇ। ਇੰਨੀਆਂ ਮੌਤਾਂ ਜਿਹੜੀਆਂ ਦੀ ਉਹ ਹੋ ਰਹੀਆਂ ਨੇ। ਤੋਂ ਇਹਦਾ ਰੀਜ਼ਨ ਜਿਹੜਾ ਜੀ ਉਹ ਇਹੀ ਆ ਕਿ ਨੇਚਰ ਜਿਹੜੀ ਆ ਉਹਨੇ ਆਪਣਾ ਰੰਗ ਵਿਖਾਤਾ। ਬਿਲਕੁਲ ਜੀ, ਨੇਚਰ ਨੇ ਵੀ ਰੰਗ ਵਿਖਾ ਦਿੱਤਾ। ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਵੱਢ ਟੁੱਕ ਵੀ ਬਹੁਤ ਹੋਈ ਆ। ਤੇ ਜਿਵੇਂ ਅਗਲੀ ਵੱਢ ਟੁੱਕ ਦੀ ਗੱਲ ਕਰੀਏ, ਰੇਤ ਮਾਫੀਏ ਦੀ ਆਪਾਂ ਕਈ ਸਾਲਾਂ ਤੋਂ ਗੱਲਬਾਤ ਕਰਦੇ ਆਏ ਹਾਂ, ਜਿਹੜੇ ਉਹਨਾਂ ਨੇ ਸਾਰਾ ਕੁਝ ਬੰਨੇ ਪੋਲੇ ਪਾ ਦਿੱਤੇ ਆ, ਵੱਢ ਸਿੱਟਿਆ ਸਾਰਾ ਕੁਝ, ਉਹ ਵੀ ਬਹੁਤ ਵੱਡਾ ਨੁਕਸਾਨ ਕੀਤਾ ਹੋਣਾ। ਬਿਲਕੁਲ ਜੀ, ਇਹ ਜਿਹੜਾ ਰੇਤ ਮਾਫੀਆ, ਇਹ ਵੀ ਗੱਲ ਕਿੰਨੀ ਵਾਰੀ ਜਿਹੜੀ ਤੁਸੀਂ ਵੀ ਪੁੱਛੀ ਆ, ਜਿਹੜੇ ਸੁਣਨ ਵਾਲੇ ਨੇ ਲਿਸਨਰ ਉਹਨਾਂ ਨੇ ਵੀ ਜਿਹੜਾ ਰੇਤ ਮਾਫੀਆ ਦੀ ਪੁੱਛੀ ਆ। ਲਗਾਤਾਰ ਮੈਂ ਇੱਕ ਗੱਲ ਜਿਹੜੀ ਜੀ ਉਹ ਕਹਿੰਦਾ ਰਿਹਾ ਕਿ 25-25 ਫੁੱਟ ਤੱਕ ਡੂੰਘਾ ਇਹਨਾਂ ਨੇ ਜਿਹੜੀਆਂ ਜੀ ਖੱਡਾਂ ਪੁੱਟ ਦਿੱਤੀਆਂ। ਬਾਈ ਲਾਅ ਜਿਹੜਾ ਹੈ ਜੀ ਉਹ 8 ਫੁੱਟ ਤੋਂ ਡੂੰਘੀ ਖੱਡ ਨਹੀਂ ਪੁੱਟੀ ਜਿਹੜਾ ਜੀ ਉਹ ਜਾ ਸਕਦੀ, ਔਰ ਬੰਨ ਦੇ ਨੇੜੇ ਖੱਡ ਨਹੀਂ ਪੁੱਟੀ ਜਾ ਸਕਦੀ। ਉੱਥੇ ਕੋਈ ਪੁੱਛਣ ਵਾਲਾ ਹੀ ਹੈ ਨੀਗਾ ਜੀ। ਇੱਥੇ ਇਸ ਜਗ੍ਹਾ ਦੇ ਉੱਤੇ
ਇੱਕ ਤਾਂ ਇਹ ਖੱਡਾਂ ਜਿਹੜੀਆਂ ਅੰਨ੍ਹੇਵਾਹ ਪੁੱਟ ਦਿੱਤੀਆਂ ਜੀ, ਔਰ ਪੁੱਟ ਕੇ ਉੱਥੋਂ ਰੇਤਾ 25-25 ਫੁੱਟ ਕੱਢ ਲਈ ਗਈ। ਦੂਜਾ ਜਿਹੜਾ ਟਿੱਪਰ ਆ ਉਹ ਭਰ ਕੇ ਬੰਨਾਂ ਦੇ ਉੱਤੋਂ ਦੀ ਜਿਹੜਾ ਜੀ ਉਹ ਕੱਢਦੇ ਆ, ਜਾਂ ਬੰਨ ਦੇ ਉੱਤੇ ਚਲਾਉਂਦੇ ਆ, ਜਾਂ ਬੰਨ ਜਿਹੜੇ ਜੀ ਬਿਠਾ ਤੇ ਉੱਥੋਂ ਰਾਹ ਜਿਹੜੇ ਜੀ ਉਹ ਬਣਾ ਲਏ, ਜਿਹਦੀ ਵਜ੍ਹਾ ਕਰਕੇ ਜਿਹੜਾ ਜੀ ਸਤਲੁਜ ਦਾ ਬੰਨ ਜਿਹੜਾ ਉਹ ਥਾਂ ਤੋਂ ਟੁੱਟਿਆ। ਅੱਛਾ, ਟੁੱਟਿਆ ਵੀ ਉੱਥੋਂ ਜਿੱਥੇ ਜਿਹੜਾ ਜੀ ਇਹ ਸੱਤਾਧਾਰੀ ਧਿਰ ਦੇ ਜਿਹੜੇ ਆਗੂ ਨੇ, ਜਿਨ੍ਹਾਂ ਨੇ ਪਿਛਲੇ ਦਿਨਾਂ ਤੋਂ ਇੱਥੇ ਨਜਾਇਜ਼ ਮਾਈਨਿੰਗ ਜਿਹੜੀ ਆ ਜੀ ਉਹ ਕੀਤੀ ਆ। ਫਲੌਰ, ਮਹਿਤਪੁਰ, ਸ਼ਾਹਕੋਟ, ਲੋਹੀਆਂ, ਸੁਲਤਾਨਪੁਰ ਲੋਧੀ, ਇੱਥੋਂ ਦੇ ਲੋਕ ਜਿਹੜੇ ਆ ਜੀ ਉਹ ਰੌਲਾ ਪਾਉਂਦੇ ਰਹੇ ਆ ਪਿਛਲੇ ਸਮੇਂ ਦੇ ਦੌਰਾਨ ਵੀ ਇੱਥੋਂ ਤੁਸੀਂ ਇੰਨੇ ਅੰਨ੍ਹੇਵਾਹ ਨਾ ਕੱਢੀ ਜਾਓ, ਇਹ ਮਾਰਿਆ ਜਾਊਗਾ। ਜਲੰਧਰ ਤੇ ਕਪੂਰਥਲਾ ਜ਼ਿਲ੍ਹਿਆਂ ਦੇ ਵਿੱਚ 55 ਪਿੰਡਾਂ ਦੇ ਲੋਕਾਂ ਨੂੰ ਡੋਬਣ ਵਾਲਾ ਰੇਤ ਮਾਫੀਆ ਸਿੱਧਾ ਜਿਹੜਾ ਜੀ, ਕਿਉਂਕਿ ਇਹਨਾਂ ਨੇ ਜਿੱਥੋਂ ਇਹ ਜਿਹੜਾ ਜੀ ਪੁੱਟੀ ਰੇਤਾ 25-25 ਫੁੱਟ ਡੂੰਘੀ ਲੈ ਗਏ, ਉੱਥੋਂ ਇਹ ਬੰਨ ਜਿਹੜਾ ਜੀ ਉਹ, ਕਿਉਂਕਿ ਜਿਹੜੀ ਉਹ ਖੱਡ ਸੀ ਡੂੰਘੀ ਹੋ ਗਈ। ਜਦੋਂ ਪਾਣੀ ਆਇਆ ਉਹ ਪਾਣੀ ਨੇ ਇੱਕਦਮ ਜਿਹੜਾ ਬੰਨ ਸੀਗਾ ਉਹ ਹੋਰ ਬਿਠਾਤਾ ਉੱਥੋਂ। ਹੁਣ ਰੇਤ ਮਾਫੀਏ ਦੇ ਜਿਹੜੇ ਟਿੱਪਰ ਦਿੰਦੇ ਆ, ਨਾ ਉਹਨਾਂ ਦੀਆਂ ਮਸ਼ੀਨਾਂ ਜਿਹੜੀਆਂ ਜੀ ਉਹ ਦੀਂਦੀਆਂ, ਉਹ ਸਾਰੀਆਂ ਸੇਫ ਕੱਢ ਕੇ ਲੈ ਗਏ। ਲੋਕ ਜਿਹੜੇ ਜੀ ਉਹਨਾਂ ਜਗ੍ਹਾ ਦੇ ਉੱਤੇ ਫਸ ਗਏ। ਲੋਕ ਜਿਹੜੇ ਉਹ ਪਿੰਡਾਂ ਦਾ ਹੀ ਰੌਲਾ ਜਿਹੜਾ ਜੀ ਉਹ ਪਾਉਂਦੇ ਰਹੇ ਆ। ਕਦੀ ਵੀ ਇਹ ਮਾਮਲਾ ਜਿਹੜਾ ਜੀ ਲੋਕਾਂ ਨੇ ਲੋਕ ਮੁੱਦਾ ਬਣਾ ਕੇ ਚੋਣਾਂ ਦੇ ਵਿੱਚ ਸਵਾਲ ਨਹੀਂ ਖੜੇ ਕੀਤੇ ਜੀ, ਜਿਹੜੇ ਰਾਜਨੀਤਿਕਾਂ ਦੇ ਵਾਸਤੇ। 10 ਸਾਲ ਪਹਿਲਾਂ ਅਕਾਲੀ BJP ਵਾਲੇ ਜਿਹੜਾ ਜੀ ਉਹ ਨਜਾਇਜ਼ ਤੌਰ ਦੇ ਉੱਤੇ ਮਾਈਨਿੰਗ ਕਰਦੇ ਰਹੇ ਆ। ਤੁਹਾਨੂੰ ਯਾਦ ਹੋਣਾ ਕਿ ਪੰਜਾਬ ਦੇ ਵਿੱਚ ਇੱਕ 3 ਮੈਂਬਰੀ ਕਮੇਟੀ ਜਿਹੜੀ ਜੀ ਉਹ ਬਣਾਈ। ਇਹਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਹੋਰੀ ਵੀ ਸ਼ਾਮਲ ਸੀ, ਇਹਦੇ ਵਿੱਚ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸ਼ਾਮਲ ਸੀ, ਤੇ ਤੀਜੇ ਅਹਿਮ ਮੈਂਬਰ ਸੀ ਨਵਜੋਤ ਸਿੰਘ ਸਿੱਧੂ ਹੋਰੀ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇੱਕ ਰਿਪੋਰਟ ਬਣਾ ਕੇ ਪੇਸ਼ ਕਰਤੀ ਸੀ ਸਰਕਾਰ ਨੂੰ। ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਰੀ ਕਹਿੰਦੇ ਮੈਨੂੰ ਤਾਂ ਪੁੱਛਿਆ ਹੀ ਨਹੀਂ ਰਿਪੋਰਟ ਦੇ ਬਾਰੇ। ਉਹ ਮਾਈਨਿੰਗ ਦੇ ਬਾਰੇ ਹੀ ਜਿਹੜੀ ਜੀ ਉਹ ਰਿਪੋਰਟ ਸੀਗੀ। ਔਰ ਅੱਜ ਜਿਹੜਾ ਜੀ ਉਹ ਚੀਜ਼ ਜ਼ਰੂਰ ਸਾਹਮਣੇ ਆ ਰਹੀ ਹੈ ਕਿ ਜੇ ਨਵਜੋਤ ਸਿੰਘ ਸਿੱਧੂ ਦੀ ਗੱਲ ਜਿਹੜੀ ਉਦੋਂ ਮੰਨ ਲਈ ਜਾਂਦੀ ਤੇ ਸ਼ਾਇਦ ਇੰਨਾ ਨੁਕਸਾਨ ਨਾ ਹੁੰਦਾ। 10 ਸਾਲ ਉਹ ਖੋਰਦੇ ਰਹੇ। ਹੁਣ 2.5 ਸਾਲਾਂ ਦੇ ਵਿੱਚ ਆ ਕੇ ਉਹ ਤਬਾਹੀ ਜਿਹੜੀ ਜੀ ਮੌਜੂਦਾ ਸਰਕਾਰ ਦੇ ਜਿਹੜੇ ਆਗੂ ਨੇ ਉਹਨਾਂ ਨੇ ਮਚਾਈ ਆ, ਵੀ ਉਹ 10 ਸਾਲਾਂ ਦਾ ਪੈਸਾ ਜਿਹੜਾ ਜੀ ਉਹ 5 ਸਾਲਾਂ ਦੇ ਵਿੱਚ ਇਕੱਠਾ ਕਰ ਲੈਣਾ ਚਾਹੁੰਦੇ ਆ, ਜਿਹਦੇ ਕਰਕੇ ਪੰਜਾਬ ਨੂੰ ਤਬਾਹੀ ਦੇ ਕੰਢੇ ਲਿਆ ਕੇ ਜਿਹੜਾ ਜੀ ਉਹ ਖੜਾ ਕਰ ਦਿੱਤਾ। ਲੋਕ ਇਹਦੇ ਵਾਸਤੇ ਜ਼ਿੰਮੇਵਾਰ ਨੇ ਕਿਤੇ ਨਾ ਕਿਤੇ। ਇਹ ਨੇਤਾ ਤਾਂ ਖਾ ਰਹੇ ਨੇ ਕਿ ਲੋਕ ਖਾਣ ਦਿੰਦੇ ਆ। ਦੂਜਾ, ਲੋਕਾਂ ਨੇ ਰੁੱਖ ਜਿਹੜੇ ਜੀ ਉਹ ਨਹੀਂ ਲਾਏ, ਰੁੱਖ ਪੱਟ ਦਿੱਤੇ, ਵੱਢ ਦਿੱਤੇ ਜਿਹੜੇ ਜੀ। ਔਰ ਜੇ ਰੁੱਖ ਜਿਹੜੇ ਜੀ ਉਹ ਲੱਗੇ ਹੁੰਦੇ, ਜਾਂ ਜਿਹੜੀ ਰੇਤਾ ਆ ਉਹ ਪਾਣੀ ਜੀਰਦੀ ਆ, ਔਰ ਪਾਣੀ ਉਹਦੇ ਨਾਲ ਜਿਹੜਾ ਜੀ ਉਹ ਥੱਲੇ ਚਲੇ ਜਾਂਦਾ। ਰੇਤਾ ਤਾਂ ਦਰਿਆਵਾਂ ਦੀ ਕੱਢ ਲਈ ਜਿਹੜੀ ਜੀ। ਔਰ ਇਹ ਹੜ੍ਹ ਜਿਹੜੇ ਉਹ ਆਉਣੇ ਹੀ ਸੀਗੇ ਜੀ। ਪੰਜਾਬ ਨੂੰ ਇਹ ਜਿਹੜੀ ਦਰਪੇਸ਼ ਸਮੱਸਿਆ ਆ, ਅੱਜ ਵੀ ਇਸ ਗੱਲ ਦੇ ਉੱਤੇ ਕਿਤੇ ਕੁਛ ਗੰਭੀਰਤਾ ਦੇ ਨਾਲ ਸੋਚ ਲਿਆ ਜਾਵੇ ਤੇ ਘੱਟੋ ਘੱਟ ਕਿਸੇ ਹੋਰ ਵੱਡੀ ਮੁਸੀਬਤ ਤੋਂ ਜਿਹੜਾ ਜੀ ਉਹ ਬਚਿਆ ਜਾ ਸਕਦਾ। ਪਰ ਸਵਾਲ ਇਹ ਆ ਕਿ ਜਿਹੜਾ ਕਰੋੜਾਂ ਅਰਬਾਂ ਰੁਪਈਆ ਢਕਾਰਨ ਵਾਲੇ ਲੋਕ ਨੇ ਉਹ ਕਿੱਥੇ ਛੱਡਣਗੇ? ਤੁਸੀਂ ਬੰਨ ਤੇ ਦੂਜੇ ਤੀਜਾ ਉਹ ਸਭ ਜਿਹੜਾ ਜੀ ਉਹ ਛੱਕ ਜਾਣਗੇ। ਛੱਕੀ ਜਾ ਰਿਹਾ ਜੀ, ਕੋਈ ਪੁੱਛਣ ਵਾਲਾ ਨਹੀਂ ਇਹਨਾਂ ਨੂੰ। ਤੇ ਅੱਗੇ ਕਸ਼ਮੀਰ ਦੀ ਗੱਲ ਕਰਦੇ ਆ, ਕਹਿੰਦੇ ਸਕੂਲ ਤਾਂ ਖੁੱਲ ਗਿਆ ਪਰ ਬਿਨਾਂ ਬੱਚਿਆਂ ਤੋਂ। ਬਿਲਕੁਲ ਜੀ, ਜਿਹੜੇ ਜੰਮੂ ਕਸ਼ਮੀਰ ਦੇ ਵਿੱਚ ਹਾਲਾਤ ਜਿਹੜੇ ਆ ਜੀ ਉਹ ਅਜੇ ਵੀ ਸੁਧਰ ਨਹੀਂ ਜਿਹੜਾ ਜੀ ਉਹ ਰਹੇ। ਜਿਹੜੀਆਂ ਪਾਬੰਦੀਆਂ 5 ਅਗਸਤ ਤੋਂ ਲਾਗੂ ਕੀਤੀਆਂ ਗਈਆਂ ਸੀਗੀਆਂ, ਉਹਨਾਂ ਦੇ ਵਿੱਚ ਕੁਝ ਥਾਵਾਂ ਦੇ ਉੱਤੇ ਮੁੜ ਕੇ ਫੇਰ ਪਾਬੰਦੀਆਂ ਜਿਹੜੀਆਂ ਜੀ ਉਹ ਲਾਈਆਂ ਗਈਆਂ ਨੇ, ਜਿਨ੍ਹਾਂ ਦੇ ਵਿੱਚ ਕੁਝ ਛੋਟ ਜਿਹੜੀ ਆ ਉਹ ਦਿੱਤੀ ਗਈ ਸੀਗੀ। ਜੰਮੂ ਦੇ 5 ਸੰਵੇਦਨਸ਼ੀਲ ਸਰਹੱਦੀ ਇਲਾਕਿਆਂ ਦੇ ਵਿੱਚ ਜ਼ਿਆਦਾਤਰ ਜਿਹੜੇ ਸਕੂਲ ਸੀਗੇ ਉਹ ਖੁੱਲ੍ਹੇ। ਅਧਿਕਾਰੀਆਂ ਨੇ ਇਹ ਕਿਹਾ ਕਿ ਖਿੱਤੇ ਦੇ ਵਿੱਚ ਕਈ ਥਾਵਾਂ ਤੋਂ ਪਾਬੰਦੀਆਂ ਹਟਾਏ ਜਾਣ ਤੋਂ ਬਾਅਦ ਹਾਜ਼ਰੀ ਜਿਹੜੀ ਦੀ ਉਹ ਬੱਚਿਆਂ ਦੀ ਬਿਲਕੁਲ ਨਹੀਂ ਹੈਗੀ ਸੀ। ਅਧਿਆਪਕ ਜਿਹੜੇ ਸੀ ਉਹ ਜ਼ਰੂਰ ਆਏ। 190 ਜਿਹੜੇ ਪ੍ਰਾਇਮਰੀ ਸਕੂਲਾਂ ਨੂੰ ਖੋਲ੍ਹਣ ਦੇ ਲੋੜੀਂਦੇ ਪ੍ਰਬੰਧ ਕੀਤੇ ਗਏ ਸੀ, ਪਰ ਪ੍ਰਾਈਵੇਟ ਸਕੂਲ ਜਿਹੜੇ ਉਹ 15ਵੇਂ ਦਿਨ ਵੀ ਬੰਦ ਰਹੇ। ਮਾਪੇ ਜਿਹੜੇ ਆ ਜੀ ਉਹ ਕਹਿੰਦੇ ਆ ਕਿ ਥਾਂ ਤੇ ਹਿੰਸਕ ਘਟਨਾਵਾਂ ਹੋ ਰਹੀਆਂ ਨੇ। ਇਹਨਾਂ ਹਿੰਸਕ ਘਟਨਾਵਾਂ ਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਕਿਵੇਂ ਸਕੂਲਾਂ ਦੇ ਵਿੱਚ ਜਿਹੜਾ ਜੀ ਉਹ ਭੇਜ ਦਈਏ। ਜਿਹੜੇ ਕੁਝ ਸ਼ਹਿਰ ਨੇ ਜਿਨ੍ਹਾਂ ਦੇ ਵਿੱਚ ਕੋਈ ਛੋਟ ਜਿਹੜੀ ਆ ਜੀ ਉਹ ਨਹੀਂ ਦਿੱਤੀ ਗਈ, ਪਟਨ, ਪਲਹਾਨ, ਸਿੰਘਪੁਰਾ, ਬਾਰਾਮੂਲਾ, ਸੋਪੋਰ ਜਿਹੜੇ ਨੇ, ਇੱਥੇ ਕੋਈ ਰਾਹਤ ਨਹੀਂ ਦਿੱਤੀ ਗਈ। ਜਿੱਥੇ ਰਾਹਤ ਦਿੱਤੀ ਗਈ ਆ ਕਸ਼ਮੀਰ ਦੇ ਕੁਝ ਏਰੀਏਜ਼ ਤੇ ਸ੍ਰੀਨਗਰ ਦੇ ਏਰੀਏ ਦੇ ਵਿੱਚ, ਉਹ ਉੱਥੇ ਇਹ ਰਾਹਤ ਜਿਹੜੀ ਆ ਜੀ ਉਹ ਵਾਪਸ ਵੀ ਲਈ ਗਈ ਆ।
ਕਿਉਂਕਿ ਥਾਂ ਦੇ ਉੱਤੇ ਹਿੰਸਕ ਘਟਨਾਵਾਂ ਹੋਈਆਂ ਨੇ ਔਰ ਇਹਨਾਂ ਹਿੰਸਕ ਘਟਨਾਵਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜਾ ਜੀ ਉਹ ਜ਼ਖਮੀ ਹੋਣ ਦੀਆਂ ਖਬਰਾਂ ਵੀ ਨੇ। ਇਹ ਗੱਲ ਸਰਕਾਰੀ ਤੌਰ ਦੇ ਉੱਤੇ ਵੀ ਜਿਹੜੀ ਜੀ ਉਹ ਮੰਨੀ ਜਾ ਰਹੀ ਆ ਕਿ ਇਹਨਾਂ ਘਟਨਾਵਾਂ ਦੇ ਵਿੱਚ ਕਈ ਲੋਕ ਜ਼ਖਮੀ ਹੋਏ ਆ। ਪੈਲਟ ਗਨਸ ਦੀ ਵਰਤੋਂ ਵੀ ਜਿਹੜੀ ਉਹ ਕੀਤੀ ਗਈ ਆ। ਕਿੰਨੇ ਲੋਕ ਜ਼ਖਮੀ ਹੋਏ ਆ, ਕਿੰਨੇ ਗੰਭੀਰ ਜ਼ਖਮੀ ਹੋਏ ਆ, ਇਹਦੀ ਬੇਸ਼ੱਕ ਜਿਹੜੀ ਦੀ ਉਹ ਜਾਣਕਾਰੀ ਸਾਹਮਣੇ ਨਹੀਂ ਆ ਰਹੀ। ਉਹਦਾ ਕਾਰਨ ਇਹ ਆ ਕਿ ਅਜੇ ਵੀ ਬਹੁਤੇ ਥਾਵਾਂ ਦੇ ਉੱਤੇ ਜਿਹੜੀ ਫੋਨ ਦੇ ਉੱਤੇ, ਸੈੱਲ ਫੋਨ ਦੇ ਉੱਤੇ ਔਰ ਇੰਟਰਨੈਟ ਦੇ ਉੱਤੇ ਪਾਬੰਦੀ ਜਿਉਂ ਦੀ ਤਿਉਂ ਜਾਰੀ ਹੈ। ਬਿਲਕੁਲ, ਪਾਬੰਦੀਆਂ ਤੇ ਬਹੁਤ ਆ। ਤੇ ਅੱਗੇ ਗੱਲ ਕਰਦੇ ਹਾਂ ਜੀ, ਰਵਿਦਾਸ ਮੰਦਿਰ ਦੀ ਜਿਹੜਾ ਢਾਹ ਦਿੱਤਾ ਗਿਆ, ਸੁਪਰੀਮ ਕੋਰਟ ਕਹਿੰਦੀ ਆ ਕਿ ਇਸ ਤੇ ਸਿਆਸਤ ਨਾ ਕੀਤੀ ਜਾਵੇ, ਪਰ ਰਾਮ ਮੰਦਿਰ ਤੇ ਸਿਆਸਤ ਬਹੁਤ ਦੇਰ ਤੋਂ ਹੋ ਰਹੀ ਹੈ। ਬਿਲਕੁਲ, ਐਕਚੁਅਲੀ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਆ ਕਿ ਦਿੱਲੀ ਦੇ ਤੁਗਲਕਾਬਾਦ ਜੰਗਲਾਤ ਖੇਤਰ ਦੇ ਵਿੱਚ ਸਥਿਤ ਜਿਹੜਾ ਭਗਤ ਰਵਿਦਾਸ ਜੀ ਦਾ ਮੰਦਿਰ ਸੀਗਾ, ਡੇਗਣ ਦੇ ਉਹਦੇ ਹੁਕਮ ਨੂੰ ਸਿਆਸੀ ਰੰਗ ਨਹੀਂ ਦਿੱਤਾ ਜਿਹੜਾ ਜੀ ਉਹ ਜਾ ਸਕਦਾ। 2 ਮੈਂਬਰੀ ਬੈਂਚ ਨੇ ਪੰਜਾਬ, ਹਰਿਆਣਾ ਤੇ ਦਿੱਲੀ ਦੀਆਂ ਸਰਕਾਰਾਂ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਆ ਕਿ ਇਸ ਮੁੱਦੇ ਦੇ ਉੱਤੇ ਸਿਆਸੀ ਤੌਰ ਦੇ ਉੱਤੇ ਜਾਂ ਮੁਜ਼ਾਹਰਿਆਂ ਦੇ ਦੌਰਾਨ ਕਾਨੂੰਨ ਵਿਵਸਥਾ ਸੰਬੰਧੀ ਕੋਈ ਸਥਿਤੀ ਪੈਦਾ ਨਾ ਹੋਵੇ। ਜਦੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀਗਾ ਤਾਂ ਉਹਦੀ ਸਪੋਰਟ ਜਿਹੜੀ ਆ ਜੀ ਉਹ ਪੰਜਾਬ ਸਰਕਾਰ ਨੇ ਕੀਤੀ ਸੀਗੀ। ਜਦੋਂ ਇਹ ਹਾਈਵੇਜ਼ ਰੋਕੇ ਗਏ ਤੇ ਮੁੱਖ ਮੰਤਰੀ ਹੋਰਾਂ ਦਾ ਬਿਆਨ ਇਹ ਆਇਆ ਸੀਗਾ ਕਿ ਇਹ ਧਾਰਮਿਕ ਇੱਕ ਇਸ਼ੂ ਆ, ਇਸ ਕਰਕੇ ਉਹਨਾਂ ਤੇ ਪਰਚੇ ਦਰਜ ਨਹੀਂ ਹੋਣਗੇ। ਮੁੱਖ ਮੰਤਰੀ ਸਾਹਿਬ ਨੂੰ ਇਹ ਵੀ ਪੁੱਛਿਆ ਗਿਆ ਸੀ, ਭੰਨ ਤੋੜ ਹੋਈ ਆ, ਨੁਕਸਾਨ ਹੋਇਆ, ਕਹਿੰਦੇ ਬੱਚੇ ਆ, ਕੋਈ ਗੱਲ ਨਹੀਂ, ਨੁਕਸਾਨ ਹੋ ਗਿਆ ਪਰ ਕਿਸੇ ਤੇ ਮਾਮਲਾ ਦਰਜ ਨਹੀਂ ਹੋਊਗਾ। ਇਹ ਸਿਆਸਤ ਸੀ, ਕਿਉਂਕਿ ਵੋਟ ਬੈਂਕ ਦੀ ਸਿਆਸਤ ਹੈ। ਸੁਪਰੀਮ ਕੋਰਟ ਦੇ ਬੈਂਚ ਨੇ ਇਹ ਗੱਲ ਕਹੀ ਆ, ਹਰ ਚੀਜ਼ ਸਿਆਸੀ ਨਹੀਂ ਹੋ ਸਕਦੀ। ਇਹ ਵੀ ਕਿਹਾ ਕਿ ਜਿਹੜਾ ਅਦਾਲਤ ਨੇ ਇਹ ਗੱਲ ਕਹੀ ਆ ਕਿ ਸੁਪਰੀਮ ਕੋਰਟ ਦੇ ਹੁਕਮ ਦੇ ਉੱਤੇ DDA ਨੇ ਜਿਹੜਾ ਜੀ ਇਹ ਮੰਦਿਰ ਢਾਇਆ ਸੀਗਾ ਔਰ ਅਦਾਲਤ ਨੇ 9 ਅਗਸਤ ਨੂੰ ਕਿਹਾ ਸੀਗਾ ਜੀ ਕਿ ਜੰਗਲਾਤ ਖੇਤਰ ਨੂੰ ਖਾਲੀ ਕਰਾਉਣ ਦੇ ਉਹਦੇ ਪਿਛਲੇ ਹੁਕਮ ਦੇ ਉੱਤੇ ਅਮਲ ਨਾ ਕਰਕੇ ਜਿਹੜੇ ਗੁਰੂ ਰਵਿਦਾਸ ਜਯੰਤੀ ਸਮਾਗਮ ਕਮੇਟੀ ਆ ਉਹਨੇ ਗੰਭੀਰ ਉਲੰਘਣਾ ਕੀਤੀ ਆ। ਮੰਦਿਰ ਢਾਹੇ ਜਾਣ ਦੇ ਕਈ ਥਾਵਾਂ ਦੇ ਉੱਤੇ ਸਿਆਸੀ ਪਾਰਟੀਆਂ ਤੇ ਦਲਿਤ ਭਾਈਚਾਰੇ ਦੇ ਮੈਂਬਰ ਜਿਹੜੇ ਜੀ ਉਹ ਮੁਜ਼ਾਹਰੇ ਕਰ ਰਹੇ ਨੇ। ਸੁਣਵਾਈ ਦੀ ਸ਼ੁਰੂਆਤ ਜਿਹੜੀ ਸੀ ਉਹ ਅਟਾਰਨੀ ਜਨਰਲ ਨੇ ਕੀਤੀ ਔਰ ਇਹ ਕਿਹਾ ਕਿ DDA ਨੇ ਸੁਪਰੀਮ ਕੋਰਟ ਦੇ ਹੁਕਮ ਦੇ ਉੱਤੇ ਅਮਲ ਕੀਤਾ ਤੇ ਕੋਈ 18 ਦੇ ਕਰੀਬ ਸੰਗਠਨ ਜਿਹੜੇ ਨੇ ਇਹਦੇ ਖਿਲਾਫ ਉਹਨਾਂ ਨੇ ਰੋਸ ਮੁਜ਼ਾਹਰੇ ਜਿਹੜੇ ਆ ਜੀ ਉਹ ਕਰ ਰਹੇ ਆ। ਸੁਪਰੀਮ ਕੋਰਟ ਨੇ ਜਿਹੜਾ ਅਟਾਰਨੀ ਜਨਰਲ ਨੂੰ ਇਹ ਗੱਲ ਕਹੀ ਕਿ ਜਿਹੜੇ ਰਾਜਾਂ ਨੂੰ ਇਹ ਕਿਹਾ ਜਾਵੇ ਕਿ ਇਸ ਮਾਮਲੇ ਦੇ ਵਿੱਚ ਉਹ ਸਹਿਯੋਗ ਕਰਨ ਔਰ ਇਹ ਵੀ ਕਿਹਾ ਗਿਆ ਜੀ ਕਿ ਜਿਹੜੇ ਮੁਜ਼ਾਹਰਿਆਂ ਦੇ ਪਿੱਛੇ ਕਿਸੇ ਇੱਕ ਵਿਅਕਤੀ ਦਾ ਠੀਕ ਠਾਕ ਪਤਾ ਜਿਹੜਾ ਜੀ ਉਹ ਕੀਤਾ ਜਾਵੇ। ਔਰ ਬੈਂਚ ਨੇ ਕਿਹਾ ਕਿ ਜੇ ਮਾਮਲਾ ਹੱਲ ਹੋ ਗਿਆ ਤਾਂ ਕੋਈ ਮੁਸ਼ਕਲ ਨਹੀਂ, ਪਰ ਜੇ ਅਣਸੁਲਝਿਆ ਰਹਿੰਦਾ ਤਾਂ ਅਦਾਲਤ ਇਸ ਦੇ ਉੱਤੇ ਜਿਹੜਾ ਜੀ ਉਹ ਸੁਣਵਾਈ ਕਰੂਗੀ। ਇਸ ਬੈਂਚ ਨੇ ਪੰਜਾਬ, ਹਰਿਆਣਾ ਤੇ ਦਿੱਲੀ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਸਿਆਸੀ ਤੌਰ ਦੇ ਉੱਤੇ ਜਾਂ ਹੋਰ ਕਿਸੇ ਵੀ ਤਰ੍ਹਾਂ ਨਾਲ ਕਾਨੂੰਨ ਵਿਵਸਥਾ ਸੰਬੰਧੀ ਕੋਈ ਸਥਿਤੀ ਪੈਦਾ ਨਹੀਂ ਹੋਣੀ ਚਾਹੀਦੀ। ਇਹਨੇ ਆਇਡੈਂਟੀਫਾਈ ਨਹੀਂ ਹੋ ਰਿਹਾ। ਆਇਡੈਂਟੀਫਾਈ ਤਾਂ ਪੰਜਾਬ ਸਰਕਾਰ ਤਾਂ ਆਇਡੈਂਟੀਫਾਈ ਹੈ, ਜਿਹਨੇ ਇਸ ਬੰਦ ਦੀ ਹਮਾਇਤ ਵੀ ਕੀਤੀ ਔਰ ਉਹਨੇ ਇਹ ਵੀ ਕਹਿਤਾ ਕਿ ਹਾਈਵੇ ਬੰਦ ਕਰਨ ਵਾਲਿਆਂ ਦੇ ਉੱਤੇ ਕੋਈ ਮਾਮਲਾ ਦਰਜ ਨਹੀਂ ਹੋਊਗਾ, ਤੋੜ-ਫੋੜ ਕਰਨ ਵਾਲਿਆਂ ਦੇ ਉੱਤੇ ਵੀ ਕੋਈ ਮਾਮਲਾ ਦਰਜ ਨਹੀਂ ਹੋਊਗਾ। ਬਿਲਕੁਲ ਜੀ, ਬਿਲਕੁਲ। ਤੇ ਅੱਗੇ ਗੱਲ ਕਰਦੇ ਹਾਂ, ਬਠਿੰਡਾ ਦੇ ਵਿੱਚ ਜਿਹੜੇ ਪੁਲਿਸ ਤੇ ਵਕੀਲਾਂ ਦਾ ਆਪਸ ਵਿੱਚ ਚੱਲ ਰਿਹਾ ਆ, ਉਹ ਲੜਾਈ ਹਜੇ ਵੀ ਜਾਰੀ ਹੈ। ਐਕਚੁਅਲੀ ਜੀ ਇਹ ਮਾਮਲਾ ਬਹੁਤਾ ਗੰਭੀਰ ਜਿਹੜਾ ਉਹ ਇੰਨਾ ਨਹੀਂ ਸੀ ਜਿੰਨਾ ਬਣਾ ਦਿੱਤਾ ਗਿਆ, ਕਿਉਂਕਿ ਗੱਲ ਇਹ ਹਿੰਡ ਦੀ ਜਿਹੜੀ ਜੀ ਉਹ ਸਟਾਰਟ ਹੋ ਗਈ। ਇੱਥੇ ਨਵਦੀਪ ਸਿੰਘ ਜੀਦਾ ਨੇ, ਐਡਵੋਕੇਟ ਨੇ ਔਰ ਆਮ ਆਦਮੀ ਪਾਰਟੀ ਬਠਿੰਡਾ ਦੇ ਪ੍ਰਧਾਨ ਨੇ, ਇੱਕ ਟ੍ਰੈਫਿਕ ਜਿਹੜੀ ਸੀਗੀ ਜੀ ਗਲੀ ਜਿਹੜੀ ਸੜਕ ਹੈ ਉੱਥੇ ਬਠਿੰਡਾ ਦੇ ਵਿੱਚ ਉਹਨੂੰ 1 ਵੇ ਕੀਤਾ ਗਿਆ। ਜਦੋਂ ਸਾਰਿਆਂ ਦੀ ਬੰਦ ਹੈ ਤੇ ਇਹ ਜਿਹੜੇ ਸਾਂਝੀ ਜੀਦਾ ਉਹ ਉੱਥੋਂ ਦੀ ਲੰਘਣਾ ਚਾਹੁੰਦੇ ਸੀਗੇ, ਜਿਹਦੇ ਕਰਕੇ ਉੱਥੇ ਖੜਾ ਹੌਲਦਾਰ ਜਿਹੜਾ ਸੀ ਉਹਨੇ ਰੋਕਿਆ। ਜਦੋਂ ਇਹ ਫੋਨ ਕਿਸੇ ਅਫਸਰ ਨੂੰ ਕਰਨ ਲੱਗੇ ਤਾਂ ਉਹ ਜਿਹੜਾ ਹੌਲਦਾਰ ਸੀਗਾ ਉਹਨੇ ਇਹਨਾਂ ਦੀ ਵੀਡੀਓ ਬਣਾਉਣੀ ਸ਼ੁਰੂ ਕਰਤੀ। ਉਹ ਲਾਈਵ ਹੋ ਗਿਆ ਉਹ ਫੇਸਬੁੱਕ ਦੇ ਉੱਤੇ ਤੇ ਜੀਦਾ ਹੋਰਾਂ ਨੇ ਥੱਪੜ ਜਿਹੜਾ ਸੀ ਉਹ ਕੱਢ ਮਾਰਿਆ ਇਸ ਹੌਲਦਾਰ ਨੂੰ। ਉਸ ਤੋਂ ਬਾਅਦ ਹੌਲਦਾਰ ਨੇ ਦੱਸਦੇ ਕਿ ਆਪਣੇ ਪੁਲਿਸ ਵਾਲੇ ਨਾਲ ਦੇ ਜਿਹੜਾ ਜੀ ਉਹ ਸੱਦ ਲਏ ਤੇ ਜੀਦੇ ਹੋਰਾਂ ਦੀ ਕੁੱਟਮਾਰ ਜਿਹੜੀ ਜੀ ਉਹ ਬਾਅਦ ਚ ਪੁਲਿਸ ਨੇ ਕੀਤੀ। ਪਹਿਲਾਂ ਜਿਹੜਾ ਸੀਗਾ ਜੀ ਇਹ ਕਿਹਾ ਗਿਆ ਜੀਦਾ ਹੋਰਾਂ ਦੇ ਵੱਲੋਂ ਕਿ ਮੈਂ ਤਾਂ ਬੜੇ ਤਰੀਕੇ ਨਾਲ ਪੁੱਛਿਆ ਸੀਗਾ ਹੌਲਦਾਰ ਨੂੰ ਤੇ ਉਹਨੇ ਅੱਗੋਂ ਮੇਰੇ ਜਿਹੜਾ ਜੀ ਉਹ ਥੱਪੜ ਮਾਰਤਾ, ਪਰ CCTV ਫੁਟੇਜ ਜਿਹੜਾ ਨੇੜੇ ਕੈਮਰਾ ਲੱਗਿਆ ਸੀ ਉਹਦੇ ਵਿੱਚ ਜਿਹੜੀ ਆਈ
ਉਹਨੇ ਇਹ ਪੋਲ ਖੋਲ ਕੇ ਰੱਖ ਦਿੱਤੀ ਕਿ ਮਿਸਟਰ ਜੀਦਾ ਜਿਹੜਾ ਸੀ ਜੀ ਉਹਨੇ ਸ਼ੁਰੂਆਤ ਕੀਤੀ। ਉਹ ਜਬਰੀ ਉੱਥੋਂ ਦੀ ਲੰਘਣਾ ਚਾਹੁੰਦਾ ਸੀ। ਜਦੋਂ ਰੋਕਿਆ ਗਿਆ ਤਾਂ ਉਹਨੇ ਆਪਣੀ ਸਕੂਟੀ ਜਿਹੜੀ ਸੀ ਉਹ ਖੜੀ ਕਰਕੇ ਆ ਕੇ ਬਹਿਸ ਜਿਹੜੀ ਸੀ ਉਹ ਕੀਤੀ ਇਸ ਹੌਲਦਾਰ ਦੇ ਨਾਲ। ਜਦੋਂ ਉਹਨੇ ਵੀਡੀਓ ਬਣਾਉਣੀ ਸ਼ੁਰੂ ਕਰਤੀ ਤੇ ਥੱਪੜ ਮਾਰ ਕੇ ਉਹਦਾ ਫੋਨ ਵੀ ਜਿਹੜਾ ਸੀ ਉਹ ਸੁੱਟ ਦਿੱਤਾ। ਜਿਹੜਾ ਵਕੀਲ ਭਾਈਚਾਰਾ ਉਹ ਜੀਦਾ ਦੀ ਪਿੱਠ ਦੇ ਉੱਤੇ ਆ ਗਿਆ। ਆਮ ਆਦਮੀ ਪਾਰਟੀ ਨੇ ਵੀ ਜਿਹੜਾ ਜੀਦਾ ਦੇ ਹੱਕ ਦੇ ਵਿੱਚ ਰੋਸ ਮੁਜ਼ਾਹਰਾ ਜਿਹੜਾ ਜੀ ਉਹ ਕਰਤਾ। ਪੁਲਿਸ ਦੇ ਸੀਨੀਅਰ ਅਫਸਰ ਜਿਹੜੇ ਆ ਜੀ ਉਹ ਟ੍ਰੈਫਿਕ ਪੁਲਿਸ ਦੇ ਹੱਕ ਦੇ ਵਿੱਚ ਡਟ ਗਏ। ਜਿਹੜੇ ਸੀਨੀਅਰ ਆਫਿਸਰ ਆ ਉਹ ਇਹ ਕਹਿੰਦੇ ਆ ਕਿ CCTV ਫੁਟੇਜ ਸਾਰਾ ਕੁਝ ਕਹੀ ਜਾਂਦੀ ਆ। ਉਹ ਕਹਿੰਦੇ ਜੇ ਪੁਲਿਸ ਦਾ ਕਸੂਰ ਆ ਤੇ ਅਸੀਂ ਉਹਨੂੰ ਸਸਪੈਂਡ ਕਰਦੇ ਹਾਂ, ਪਰ ਜੇ ਜੀਦਾ ਦਾ ਕਸੂਰ ਹੈ ਤੇ ਉਹਨੂੰ ਬਾਰ ਜਿਹੜੀ ਐਸੋਸੀਏਸ਼ਨ ਆ ਉਹਦੇ ਵਿੱਚੋਂ ਕੱਢਿਆ ਜਾਵੇ। ਜਿਹੜਾ ਵਕੀਲ ਭਾਈਚਾਰਾ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਨੇ ਉਹ ਗਲਤ ਤਰੀਕੇ ਦੇ ਨਾਲ ਜਿਹੜਾ ਜੀ ਸਟੈਂਡ ਲੈ ਕੇ ਬੈਠੇ ਆ, ਕਿਉਂਕਿ ਜੇ ਨਿਯਮ ਲਾਗੂ ਕਰਾਉਣੇ ਆ ਤੇ ਵਕੀਲ ਭਾਈਚਾਰਾ ਤਾਂ ਉਹਦੇ ਵਿੱਚ ਇੱਕ ਵੱਡਾ ਰੋਲ ਅਦਾ ਕਰ ਸਕਦਾ ਨਾ ਜੀ। ਉਹ ਇਹ ਕਿਉਂ ਕਹਿ ਰਿਹਾ ਕਿ ਜਿਹੜੀ ਸੜਕ ਬੰਦ ਹੈ ਉੱਥੋਂ ਉਹਨਾਂ ਦਾ ਸਾਥੀ ਜੀਦਾ ਜਿਹੜਾ ਜੀ ਉਹ ਜ਼ਰੂਰੀ ਲੰਘਣਾ ਚਾਹੁੰਦਾ ਸੀਗਾ ਜੀ ਉੱਥੋਂ, ਕਾਹਦੇ ਲਈ? ਉਹਦੇ ਵਾਸਤੇ ਕੋਈ ਕਾਨੂੰਨ ਜਾਂ ਨਿਯਮ ਜਿਹੜੇ ਨੇ ਉਹ ਵੱਖਰੇ ਕਿਵੇਂ ਹੋ ਸਕਦੇ ਨੇ? ਇਹ ਮਾਮਲਾ ਅਜੇ ਜਿਹੜਾ ਜੀ ਕਿਸੇ ਤਣ ਪੱਤਣ ਨਹੀਂ ਲੱਗ ਰਿਹਾ। ਦੋਨੋਂ ਧਿਰਾਂ ਜਿਹੜੀਆਂ ਨੇ 3 ਧਿਰਾਂ ਹੋ ਗਈਆਂ ਅਸਲ ਦੇ ਵਿੱਚ। ਇੱਕ ਵਕੀਲਾਂ ਦੀ ਧਿਰ ਹੋ ਗਈ, ਇੱਕ ਆਮ ਆਦਮੀ ਪਾਰਟੀ ਹੋ ਗਈ ਤੇ ਇੱਕ ਹੋ ਗਈ ਜੀ ਪੁਲਿਸ। ਇਹ ਸਾਰੇ ਦੇ ਸਾਰੇ ਆਪੋ ਆਪਣੀ ਗੱਲ ਦੇ ਉੱਤੇ ਅਜੇ ਵੀ ਡਟੇ ਹੋਏ ਆ। ਬਿਲਕੁਲ ਜੀ, ਲੋਕਾਂ 'ਚ ਸਹਿਣਸ਼ੀਲਤਾ ਜਿਹੜੀ ਨਾ ਮੁੱਕ ਗਈ ਆ। ਅੱਗੇ ਸਵਾਲ ਵੱਲ ਚੱਲਾਂਗੇ। ਉਸ ਤੋਂ ਪਹਿਲਾਂ ਸਰੋਤਿਆਂ ਨੂੰ ਦੱਸ ਦਈਏ ਤੁਸੀਂ ਵੀ ਕਾਲ ਕਰਕੇ ਦੇ ਤੁਹਾਡਾ ਵੀ ਕੋਈ ਸਵਾਲ ਆ ਉਹ ਪੁੱਛ ਸਕੋਗੇ। 4082725200 ਸਟੂਡੀਓ ਦਾ ਫੋਨ ਨੰਬਰ ਆ। ਅਤੇ ਅੱਗੇ ਜੋ ਪ੍ਰਨੀਤ ਕੌਰ ਨਾਲ ਹੋਇਆ ਸੀਗਾ, ਜੋ ਠੱਗੀ ਵੱਜੀ ਸੀਗੀ ਅਤੇ ਚੋਰ ਵੀ ਫੜ ਕੇ ਆਉਂਦਾ ਸੀ, ਕਹਿੰਦੇ ਉਸ ਤੋਂ ਹੋਰ ਬਹੁਤ ਸਾਰੇ ਰਾਜ ਖੁੱਲ੍ਹੇ ਆ। ਸੋਰੀ, ਅਜਿਹੀਆਂ ਠੱਗੀਆਂ ਜਿਹੜੀਆਂ ਨੇ ਸਾਈਬਰ ਠੱਗੀਆਂ ਉਹ ਲੋਕਾਂ ਦੇ ਨਾਲ ਵੱਜਦੀਆਂ ਨੇ। ਉਦੋਂ ਤੋਂ ਪੰਜਾਬ ਦੇ ਵਿੱਚ ਬਥੇਰੇ ਲੋਕ ਜਿਹੜੇ ਵੀ ਸਾਹਮਣੇ ਆਏ ਕਿ ਕਿੰਨਾ ਨਾਲ ਠੱਗੀ ਵੱਜੀ ਤੇ ਕਿਵੇਂ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ। ਕਿਉਂਕਿ ਠੱਗ ਜਿਹੜਾ ਸੀ ਸਾਈਬਰ ਠੱਗ ਉਹ ਇਸ ਗੱਲੋਂ ਫਸ ਗਿਆ ਕਿ ਉਹਨੇ ਮੁੱਖ ਮੰਤਰੀ ਦੀ ਪਤਨੀ ਤੇ ਮੈਂਬਰ ਪਾਰਲੀਮੈਂਟ ਦੇ ਨਾਲ ਜਿਹੜੀ ਸੀ ਉਹ ਠੱਗੀ ਮਾਰ ਲਈ 23 ਲੱਖ ਦੀ ਜਿਹੜੀ ਸੀਗੀ। ਉਸ ਤੋਂ ਬਾਅਦ ਜਿਹਨੂੰ ਫੜ ਕੇ ਜਿਹੜਾ ਜੀ ਉਹ ਲਿਆਂਦਾ ਤੇ ਉਹਦੇ ਸਾਥੀ ਇੱਥੋਂ ਜਿਹੜੇ ਜੀ ਉਹ ਫੜੇ ਗਏ। ਹੁਣ ਇਸ ਮਾਮਲੇ ਦੇ ਵਿੱਚ ਪਟਿਆਲੇ ਦੀ ਪੁਲਿਸ ਨੇ ਕੁਝ ਹੋਰ ਅਹਿਮ ਖੁਲਾਸੇ ਜਿਹੜੇ ਆ ਜੀ ਉਹ ਕੀਤੇ ਆ। ਇਹ ਕਿਹਾ ਗਿਆ ਕਿ ਇੱਕ ਫੀਨੋ ਪੇਮੈਂਟ ਬੈਂਕ ਲਿਮਟਿਡ ਹੈ ਜਿਹਦੇ ਵਿੱਚ 215 ਜਿਹੜੇ ਬੋਗਸ ਖਾਤੇ ਖੋਲ੍ਹੇ ਗਏ ਔਰ ਇਹਦੇ ਵਿੱਚ 1 ਮਹੀਨੇ ਦੇ ਦੌਰਾਨ 5.25 ਕਰੋੜ ਰੁਪਏ ਕਢਵਾਉਣ ਦਾ ਮਾਮਲਾ ਜਿਹੜਾ ਜੀ ਉਹ ਸਾਹਮਣੇ ਲਿਆਂਦਾ। ਖਾਤਿਆਂ ਦੇ ਵਿੱਚ ਪੌਣੇ 5 ਲੱਖ ਰੁਪਈਆ ਫਰੀਜ਼ ਜਿਹੜਾ ਜੀ ਉਹ ਕਰਵਾਇਆ ਗਿਆ। ਇਹ ਉਹੀ ਬੰਦੇ ਨੇ ਜਿਨ੍ਹਾਂ ਨੇ ਪ੍ਰਨੀਤ ਕੌਰ ਹੋਰਾਂ ਦੇ ਨਾਲ 23 ਲੱਖ ਰੁਪਈਏ ਦੀ ਜਿਹੜੀ ਉਹ ਠੱਗੀ ਮਾਰੀ ਸੀ। ਬ੍ਰਾਂਚ ਮੈਨੇਜਰ ਜਿਹੜਾ ਅਸੀਸ ਕੁਮਾਰ ਉਹਨੂੰ ਵੀ ਗ੍ਰਿਫਤਾਰ ਕੀਤਾ ਗਿਆ। 7 ATM ਕਾਰਡ, 33 ਆਧਾਰ ਕਾਰਡ, 76 ਮੋਬਾਈਲ ਸਿਮ ਜਿਹੜੇ ਆ ਜੀ ਉਹ ਹੋਰ ਬਰਾਮਦ ਕੀਤੇ ਗਏ ਆ। ਇਸ ਮਾਮਲੇ ਦੇ ਵਿੱਚ ਪਟਿਆਲਾ ਪੁਲਿਸ ਨੇ ਜਿਹੜਾ ਜੀ ਝਾਰਖੰਡ ਤੋਂ ਇੱਕ ਫੜ ਕੇ ਲਿਆਂਦਾ ਸੀ ਅਤਾਉਲ ਅੰਸਾਰੀ, ਮੰਡੀ ਗੋਬਿੰਦਗੜ੍ਹ ਦਾ ਅਫਸਰ ਅਲੀ ਤੇ ਨੂਰ ਅਲੀ ਨੂੰ ਗ੍ਰਿਫਤਾਰ ਜਿਹੜਾ ਜੀ ਉਹ ਕੀਤਾ ਸੀਗਾ। ਉਸ ਤੋਂ ਬਾਅਦ ਇਹ ਫਰਜ਼ੀ ਖਾਤਿਆਂ ਦਾ ਮਾਮਲਾ ਜਿਹੜਾ ਜੀ ਉਹ ਸਾਹਮਣੇ ਆਇਆ। ਜਿਹੜੇ ਪਟਿਆਲਾ ਦੇ SSP ਨੇ ਮਨਦੀਪ ਸਿੰਘ ਸਿੱਧੂ ਹੋਰਾਂ ਨੇ ਕਿਹਾ ਕਿ ਇੱਕ ਜਿਹੜੀ ਠੱਗੀ ਸੀ ਉਹਨੇ ਇਹ ਸਾਰਾ ਜਿਹੜਾ ਜੀ ਇਹਨਾਂ ਦਾ ਵਹੀ ਖਾਤਾ ਖੋਲ੍ਹਿਆ ਕਿ ਇਹ ਜਿਹੜੀ ਫਰਜ਼ੀ ਖਾਤਿਆਂ ਦੇ ਵਿੱਚ ਟ੍ਰਾਂਸਫਰ ਕਰਨ ਤੋਂ ਬਾਅਦ ਕੈਸ਼ ਜਿਹੜਾ ਜੀ ਉਹ ਕਢਵਾ ਲਿਆ ਜਾਂਦਾ ਸੀਗਾ। ਕਢਵਾਏ ਗਏ ਜਿਹੜੇ 5.25 ਕਰੋੜ ਰੁਪਏ ਆ ਉਹ ਇਸੇ ਕੜੀ ਦਾ ਹਿੱਸਾ ਦੱਸੇ ਗਏ ਆ। ਇਹਨਾਂ ਜਿਹੜੇ ਬੈਂਕ ਅਕਾਊਂਟ ਨੇ ਉਹਦੇ ਵਿੱਚ ਯੂਪੀ ਦੇ 59, ਬਿਹਾਰ ਦੇ 55, ਪੰਜਾਬ ਦੇ 85, ਪੱਛਮੀ ਬੰਗਾਲ ਦੇ 2, ਹਰਿਆਣਾ ਤੇ ਮੱਧ ਪ੍ਰਦੇਸ਼ ਦੇ ਜਿਹੜੇ ਇੱਕ ਐਡਰੈਸ ਜਿਹੜੇ ਉਹ ਮੌਜੂਦ ਨੇ। ਔਰ ਇਹ ਕਿਹਾ ਗਿਆ ਜੀ ਕਿ ਇਹਨਾਂ ਨੇ ਸਾਰਾ ਕੁਝ ਪੁਲਿਸ ਦੀ ਤਫਤੀਸ਼ ਦੇ ਦੌਰਾਨ ਜਿਹੜਾ ਜੀ ਉਹ ਮੰਨਿਆ। ਹੁਣ 5.25 ਕਰੋੜ ਰੁਪਈਆ ਤਾਂ ਉਹ ਢਕਾਰ ਗਏ ਤਕਰੀਬਨ, ਪਰ ਇਹਨਾਂ ਹੈ ਕਿ ਠੱਗੀ ਇਸ ਕਰਕੇ ਸਾਹਮਣੇ ਆ ਗਈ ਕਿ ਉਹਨਾਂ ਨੇ ਇੱਕ ਵੱਡੇ ਬੰਦੇ ਨੂੰ ਜਿਹੜਾ ਸੀ ਉਹ ਨਿਸ਼ਾਨਾ ਬਣਾ ਲਿਆ। ਨਹੀਂ ਤਾਂ ਲੋਕਾਂ ਦੇ ਖਾਤਿਆਂ ਦੇ ਵਿੱਚੋਂ ਰੋਜ਼ ਸਾਈਬਰ ਠੱਗੀ ਦੇ ਨਾਲ ਮੋਟਾ ਪੈਸਾ ਜਿਹੜਾ ਜੀ ਉਹ ਨਿਕਲਦਾ। ਪੁਲਿਸ ਦੇ ਕੋਲੇ ਜਾਂਦੇ ਆ ਤੇ ਉਹ ਪੁਲਿਸ ਜਿਹੜੀ ਜੀ ਇਹ ਕਹਿੰਦੀ ਆ ਕਿ ਆਪਣੇ ਬੈਂਕ ਨੂੰ ਜਾ ਕੇ ਕਹੋ ਉੱਥੋਂ ਕਿਉਂ ਪੈਸੇ ਨਿਕਲੇ, ਤੁਸੀਂ ਕਿਉਂ ਕਿਸੇ ਨੂੰ ਜਿਹੜਾ ਜੀ ਆਪਣਾ ਜਿਹੜਾ OTP ਦਿੱਤਾ, ਤੁਸੀਂ ਕਿਉਂ ਕਿਸੇ ਨੂੰ ਆਪਣਾ ATM ਦੇ ਕਾਰਡ ਦਾ ਨੰਬਰ ਦਿੱਤਾ। ਪਰ ਇਹ ਸਵਾਲ ਜਿਹੜੇ ਜੀ ਪ੍ਰਨੀਤ ਕੌਰ ਹੋਰਾਂ ਤੋਂ ਨਹੀਂ ਸੀ ਪੁੱਛੇ ਜਾ ਸਕਦੇ, ਤੋ ਇਸ ਕਰਕੇ ਚੋਰਾਂ ਨੂੰ ਦੱਸਣੇ ਪਏ। ਜੀ ਬਿਲਕੁਲ, ਪਤਾ ਨਹੀਂ ਕਿੰਨੀ ਕੁ ਦੁਨੀਆ ਠੱਗੀ ਗਈ ਹੋਣੀ ਹੈ। ਅਖੀਰਲਾ ਸਵਾਲ ਹੈ ਜੀ ਮਨਜੀਤ ਸਿੰਘ GK, ਉਹਨਾਂ ਦੀ ਅਦਾਲਤ ਬਦਲਾਈ ਗਈ। ਬਿਲਕੁਲ ਜੀ, ਐਕਚੁਅਲੀ ਮਨਜੀਤ ਸਿੰਘ GK ਹੋਰਾਂ ਦੇ ਉੱਤੇ ਇੱਕ ਜਿਹੜਾ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਜੀ ਉਹਦਾ ਸਾਬਕਾ ਸਕੱਤਰ ਹੈ ਗੁਰਮੀਤ ਸਿੰਘ ਸ਼ੰਟੀ, ਉਹਨੇ ਜਿਹੜਾ ਜੀ ਗੋਲਕ ਚੋਰੀ ਦੀ ਜਿਹੜਾ ਕੇਸ ਕੀਤਾ ਹੋਇਆ, ਔਰ ਉਹਨੇ ਇਹ ਕਿਹਾ ਕਿ ਉਹ ਗੋਲਕ ਚੋਰੀ ਕਰਨ ਵਾਲਿਆਂ ਨੂੰ ਜਿਹੜੀ ਉਹ ਸਜ਼ਾ ਦਵਾ ਕੇ ਜਿਹੜਾ ਜੀ ਉਹ ਦਮ ਲੈਣਗੇ। ਐਕਚੁਅਲੀ ਇਹ ਜਿਹੜੇ ਗੋਲਕ ਦੇ ਜਿਹੜੇ ਘਪਲਿਆਂ ਦੇ ਸੰਬੰਧਿਤ ਜਿਹੜਾ ਕੇਸ ਆ ਉਹ ਹੁਣ ਟਰਾਂਸਫਰ ਕੀਤਾ ਜਿਹੜਾ ਜੀ ਉਹ ਗਿਆ। ਗੁਰਮੀਤ ਸ਼ੰਟੀ ਨੇ ਮਨਜੀਤ ਸਿੰਘ ਜੀਕੇ ਦੇ ਖਿਲਾਫ ਕਰੋੜਾਂ ਰੁਪਈਏ ਦੇ ਘੁਟਾਲੇ ਦਾ ਕੇਸ ਜਿਹੜਾ ਜੀ ਉਹ ਦਰਜ ਕਰਵਾਇਆ ਸੀਗਾ। ਜੀਕੇ ਹੋਰਾਂ ਦੇ ਵਿਰੁੱਧ ਚੱਲਦੇ ਕੇਸ ਦੀ ਸੁਣਵਾਈ ਜਾਂਚ ਜਿਹੜੀ ਹੈ ਜੀ ਕ੍ਰਾਈਮ ਬ੍ਰਾਂਚ ਨੂੰ ਸੌਂਪੀ ਗਈ ਸੀਗੀ, ਔਰ ਸ਼ੰਟੀ ਨੇ ਇਹ ਸ਼ੱਕ ਜ਼ਾਹਰ ਕੀਤਾ ਸੀਗਾ ਕਿ ਦਿੱਲੀ ਪੁਲਿਸ ਜਿਹੜੀ ਆ ਉਹ ਜੀਕੇ ਦੇ ਵਿਰੁੱਧ ਨਿਰਪੱਖ ਤੇ ਪਾਰਦਰਸ਼ੀ ਢੰਗ ਦੇ ਨਾਲ ਜਾਂਚ ਨਹੀਂ ਕਰ ਰਹੀ, ਜਿਹਦੇ ਕਰਕੇ ਜਿਹੜੇ ਜੱਜ ਨੇ ਉਹਨੇ ਮਨਜੀਤ ਸਿੰਘ ਜੀਕੇ ਦੇ ਵਿਰੁੱਧ ਚੱਲ ਰਹੇ ਕੇਸ ਨੂੰ ਪਟਿਆਲਾ ਹਾਊਸ ਕੋਰਟ ਤੋਂ ਬਦਲ ਕੇ ਮੁੱਖ ਮੈਟਰੋਪੋਲੀਟਨ ਮੈਜਿਸਟ੍ਰੇਟ ਦੀ ਅਦਾਲਤ ਦੇ ਵਿੱਚ ਜਿਹੜਾ ਜੀ ਉਹ ਭੇਜ ਦਿੱਤਾ, ਔਰ ਕੋਰਟ ਦੇ ਵੱਲੋਂ ਇਸ ਕੇਸ ਨੂੰ ਕ੍ਰਾਈਮ ਬ੍ਰਾਂਚ ਚਾਣਕਿਆਪੁਰੀ ਥਾਣੇ ਦੇ ਵਿੱਚ ਜਿਹੜਾ ਜੀ ਤਬਦੀਲ ਕਰਦੇ ਆ। ਇਹਦੇ ਵਿੱਚ 420 ਦੇ ਨਾਲ 409, 467, 468 ਜਿਹੜੀਆਂ ਧਾਰਾਵਾਂ ਨੇ ਉਹ ਵੀ ਜਿਹੜੀਆਂ ਜੀ ਉਹ ਜੋੜ ਦਿੱਤੀਆਂ ਨੇ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੌਜੂਦਾ ਪ੍ਰਧਾਨ ਜਿਹੜੇ ਆ ਸਾਬਕਾ ਪ੍ਰਧਾਨ ਨੇ ਮਨਜੀਤ ਸਿੰਘ ਜੀਕੇ ਦੇ ਖਿਲਾਫ ਹੇਰਾਫੇਰੀ ਦੇ ਕੇਸ ਦੇ ਵਿੱਚ ਮੌਜੂਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਕ੍ਰਾਈਮ ਬ੍ਰਾਂਚ ਦੇ ਵਿੱਚ ਬੁਲਾ ਕੇ ਉਹਦੇ ਬਿਆਨ ਜਿਹੜੇ ਆ ਜੀ ਉਹ ਦਰਜ ਕੀਤੇ ਗਏ ਆ। ਸਿਰਸਾ ਨੇ ਇਹ ਕਿਹਾ ਜੀ ਕਿ ਜਿਹੜਾ ਕੇਸ ਮਨਜੀਤ ਸਿੰਘ ਜੀਕੇ ਦੇ ਖਿਲਾਫ ਦਰਜ ਹੈ ਉਹਦੇ ਸੰਬੰਧੀ ਉਹਦੇ ਤੋਂ ਪੁਲਿਸ ਨੇ ਜਾਣਕਾਰੀ ਮੰਗੀ ਆ, ਜਿਹੜੀ ਉਹਨੇ ਸਬੂਤਾਂ ਦੇ ਖਿਲਾਫ ਜਿਹੜੀ ਆ ਜੀ ਉਹ ਦੇ ਦਿੱਤੀ ਆ। ਮਨਜੀਤ ਸਿਰਸਾ ਇਹ ਕਹਿੰਦਾ ਜੀ ਕਿ ਗੁਰੂ ਦੀ ਗੋਲਕ ਦਾ ਪੈਸਾ ਮਨਜੀਤ ਸਿੰਘ ਜੀਕੇ ਤੋਂ ਵਸੂਲਣ ਲਈ ਉਹ ਜੀਕੇ ਨੂੰ ਨੋਟਿਸ ਜਿਹੜਾ ਜੀ ਉਹ ਜਾਰੀ ਕਰਵਾ ਰਹੇ ਨੇ, ਔਰ ਜੇ ਪੈਸਾ ਵਾਪਸ ਗੁਰੂ ਘਰ ਨਾ ਜਮ੍ਹਾਂ ਕਰਾਇਆ ਗਿਆ ਤਾਂ ਉਹਦੀ ਜਾਇਦਾਦ ਜਿਹੜੀ ਆ ਉਹ ਜ਼ਬਤ ਕਰਕੇ ਨਿਲਾਮ ਕੀਤੀ ਜਾਊਗੀ। ਹੁਣ ਮੇਰਾ ਕੱਲ ਬਹੁਤਾ ਮਾਮਲਾ ਜਿਹੜਾ ਜੀ ਉਹ ਸੁਣਨ ਵਾਲਿਆਂ ਨੂੰ ਵੈਸੇ ਤਾਂ ਸਮਝ ਹੈਗੀ ਆ, ਪਰ ਇਸ ਕੇਸ ਤੋਂ ਬਾਅਦ ਜਿਹੜੀ ਜੀ ਉਹ ਬਾਕੀ ਸਮਝ ਆ ਜਾਣੀ ਚਾਹੀਦੀ ਹੈ ਜੀ ਕਿ ਇਹ ਕਿੱਥੋਂ ਨਿਕਲਿਆ ਘੱਟ ਇੱਥੇ ਕੋਈ ਨੀਗਾ ਜੀ। ਮਨਜੀਤ ਸਿੰਘ ਜੀਕੇ ਹੋਰੀ ਬਰੀ ਨਹੀਂ ਕੀਤੇ ਜਿਹੜਾ ਜੀ ਉਹ ਜਾ ਸਕਦੇ। ਇਹਦੇ ਪਿਛਲੀ ਸਿਆਸਤ ਜਿਹੜੀ ਆ ਨਾ ਜੀ ਉਹ ਚਾਹੇ ਮਨਜੀਤ ਸਿੰਘ ਜੀਕੇ ਹੋਰਾਂ ਨੂੰ ਜਿਹੜੀ ਜੀ ਉਹ USA ਦੇ ਵਿੱਚ ਪਈ ਜਿਹੜੀ ਉਹ ਕੁੱਟ ਹੋਵੇ, ਚਾਹੇ ਉਹਦੀ ਵੀਡੀਓ ਜਿਹੜੀ ਵੀ ਵਾਇਰਲ ਕੀਤੀ ਗਈ ਹੋਵੇ, ਜੋ ਵੀ ਇਹ ਸਾਰਾ ਕੁਝ ਮੈਂ ਜੀ ਇਹਦੇ ਪਿਛਲੀ ਇੱਕ ਜਿਹੜੀ ਸਿਆਸਤ ਹੈ ਉਹ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਬਿਲਕੁਲ ਜੀ। ਤੇ ਸਰੋਤੇ ਤੁਸੀਂ ਹੁਣ ਕਾਲ ਕਰ ਸਕਦੇ ਹੋ 4082725200। ਆਉਂਦੇ ਅਸੀਂ ਇੱਕ ਬ੍ਰੇਕ ਤੋਂ ਬਾਅਦ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਨਾਲ ਪ੍ਰੋਗਰਾਮ ਖਬਰ ਤੇ ਨਜ਼ਰ। ਇਸ ਹਿੱਸੇ ਦੇ ਵਿੱਚ ਤੁਸੀਂ ਕਾਲ ਕਰਕੇ ਕੋਈ ਵੀ ਤੁਹਾਡਾ ਸਵਾਲ ਆ ਪੁੱਛ ਸਕੋਗੇ 4082725200। ਸਟੂਡੀਓ ਦਾ ਫੋਨ ਨੰਬਰ ਹੈ। ਹੁਣ ਤੁਸੀਂ ਕਾਲ ਕਰ ਸਕਦੇ ਹੋ, ਕੋਈ ਵੀ ਤੁਹਾਡਾ ਸਵਾਲ ਉਹ ਤੁਸੀਂ ਪੁੱਛ ਸਕਦੇ ਹੋ ਜੀ। ਸਾਡੇ ਨਾਲ ਦੁਬਾਰਾ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਇੱਕ ਵਾਰੀ ਫਿਰ ਸਵਾਗਤ ਕਰਦੇ ਨੇ। ਮਿਹਰਬਾਨੀ ਜੀ, ਧੰਨਵਾਦ ਜੀ। ਜੁੜੇ ਹੋਏ ਨੇ ਸਾਡੇ ਨਾਲ ਕੈਨੇਡਾ ਤੋਂ ਪਰਮਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ, ਤੁਹਾਨੂੰ ਵੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਮੈਂ ਹਮੇਸ਼ਾ ਜਦ ਸਵਾਲ ਕਰਦਾ ਤੁਹਾਡੀ ਮੈਂ ਤੋਂ ਰਹਿ ਨਹੀਂ ਹੁੰਦਾ, ਮੈਂ ਤਾਰੀਫ ਕਰਦਾ ਕਿ ਤੁਸੀਂ ਬਹੁਤ ਬੇਬਾਕ ਹੋ ਕੇ ਬੋਲਦੇ ਹੋ। ਸੋ ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਤੁਹਾਨੂੰ ਇਸੇ ਤਰ੍ਹਾਂ ਬੇਬਾਕੀ ਵਰਤੇ ਤੇ ਚੜ੍ਹਦੀ ਕਲਾ ਬਖਸ਼ੇ। ਸੋ ਮੇਰਾ ਸਵਾਲ ਹੈਗਾ ਜੀ, 1995 ਚ ਬੇਅੰਤ ਸਿੰਘ ਦੀ ਮੌਤ ਤੋਂ ਬਾਅਦ ਮੁੱਖ ਮੰਤਰੀ ਬਣੇ ਸੀ ਥੋੜੇ ਚਿਰ ਲਈ ਹਰਚਰਨ ਸਿੰਘ ਬਰਾੜ। ਸੋ ਬੜੇ ਵਧੀਆ ਸਿਆਸਤਦਾਨ ਸੀ, ਜੇ ਮੈਂ ਗਲਤ ਨਹੀਂ ਤਾਂ ਮੇਰਾ ਖਿਆਲ ਉਹਨਾਂ ਦੇ ਕੋਈ ਐਲੀਗੇਸ਼ਨ ਵੀ ਨਹੀਂ ਸੀਗਾ। ਉਹਨਾਂ ਦੇ ਪਰਿਵਾਰ ਦੇ ਵਿੱਚੋਂ ਕੋਈ ਅੱਗੇ ਆਇਆ ਜਾਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਇੱਦਾਂ ਦੀ ਪੋਲੀਟਿਕਸ ਨਹੀਂ ਸੀ ਕਰਨੀ ਆਉਂਦੀ ਤਾਂ ਉਹਨਾਂ ਦਾ ਪਰਿਵਾਰ ਪਿੱਛੇ ਰਹਿ ਗਿਆ? ਪਿੱਛੇ ਜੇ ਬਬਲੀ ਬਰਾੜ ਬਾਰੇ ਜ਼ਰੂਰ ਸੁਣਿਆ ਸੀਗਾ। ਸੋ ਪਲੀਜ਼ ਜਿੰਨੀ ਕੁ ਤੁਹਾਨੂੰ ਜਾਣਕਾਰੀ ਹੈ ਪਲੀਜ਼ ਮੈਨੂੰ ਦੱਸ ਸਕਦੇ ਹੋ? ਥੈਂਕ ਯੂ ਜੀ। ਬਿਲਕੁਲ, ਥੋੜੇ ਚਿਰ ਵਾਸਤੇ ਉਹ ਮੁੱਖ ਮੰਤਰੀ ਬਣੇ ਸੀਗੇ, ਪਰ ਇਹ ਗੱਲ ਤੁਹਾਡੀ ਠੀਕ ਹੈ ਕਿ ਉਹਨਾਂ ਦੇ ਉੱਤੇ ਕੋਈ ਇਲਜ਼ਾਮ ਨਹੀਂ, ਪਰ ਉਹਨਾਂ ਦਾ ਕੋਈ ਕੰਮ ਵੀ ਅਜਿਹਾ ਨਹੀਂ ਹੈਗਾ ਜਿਹੜਾ ਕਿ ਯਾਦ ਕੀਤਾ ਜਾ ਸਕੇ ਜੀ, ਕਿਉਂਕਿ ਉਹ ਧਨਾਢ ਵਿਅਕਤੀ ਜਿਹੜਾ ਜੀ ਉਹ ਸਨ, ਔਰ ਉਹਨਾਂ ਰਾਜੇਸ਼ਾਹੀ ਜਿਹੜੀ ਹੁੰਦੀ ਆ ਜੀ ਉਹ ਉਹਨਾਂ ਦੇ ਵਿੱਚ ਸੀਗੀ ਕਿ ਇੰਨੇ ਵਜੇ ਉਹ ਉਤਰੇ ਥੱਲੇ ਜਿਹੜਾ ਜੀ ਮੁੜ ਕੇ ਚਲੇ ਗਏ ਘੋੜਿਆਂ ਵਾਲੇ ਜਿਹੜਾ ਜੀ ਉਹ ਸਾਈਡ ਨੂੰ, ਜਿਸ ਚੀਜ਼ ਦਾ ਲਾਹਾ ਰਜਿੰਦਰ ਕੌਰ ਭੱਠਲ ਹੋਰਾਂ ਨੇ ਜਿਹੜਾ ਉਹ ਲਿਆ ਸੀਗਾ। ਜਦੋਂ ਰਜਿੰਦਰ ਕੌਰ ਭੱਠਲ ਹੋਰੀ ਬਣੇ ਆ ਨਾ ਮੁੱਖ ਮੰਤਰੀ, ਉਹਨਾਂ ਨੂੰ ਹਟਾ ਕੇ ਤੇ ਉਦੋਂ ਜਗਮੀਤ ਸਿੰਘ ਬਰਾੜ ਹੋਰਾਂ ਨੂੰ ਇਹ ਆਖਿਆ ਗਿਆ ਸੀ ਵੀ ਭਲਾ ਇੱਥੇ ਕੋਈ ਤੁਹਾਡੀ ਟਿੱਪਣੀ। ਜਗਮੀਤ ਸਿੰਘ ਬਰਾੜ ਹੋਰਾਂ ਦੀ ਉਦੋਂ ਟਿੱਪਣੀ ਬੜੀ ਫੇਮਸ ਹੋਈ ਸੀ, ਕਹਿੰਦੇ ਬਰਾੜ ਗਈ ਭੱਠਲ ਆਇਆ। ਤੋ ਇਸ ਕਰਕੇ ਉਹ ਜਿਹੜਾ ਜੀ ਹੋਮਿਓਪੈਥੀ ਦੀ ਦਵਾਈ ਸਨ ਦੀ, ਸਿਆਸੀ ਵਿਅਕਤੀ ਨਹੀਂ ਸਨ। ਕਿਵੇਂ ਸਿਆਸਤ ਦੇ ਵਿੱਚ ਆ ਗਏ ਤੁਸੀਂ ਕਹ ਲਓ ਕਿ ਸਿਰਫ ਪੈਸੇ ਦੇ ਜ਼ੋਰ ਦੇ ਉੱਤੇ ਆ ਗਏ। ਉਹਨਾਂ ਦੇ ਪਰਿਵਾਰ ਦੇ ਵਿੱਚੋਂ ਕੋਈ ਅੱਗੇ
ਸਿਆਸਤ ਦੇ ਵਿੱਚ ਆਇਆ ਤਾਂ ਹੈ, ਬਬਲੀ ਬਰਾੜ ਹੋਰੀ ਆਏ, ਉਹਨਾਂ ਨੇ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਜਿਹੜਾ ਜੀ ਉਹ ਹੋ ਸਕੇ। ਉਹਦੇ ਕਈ ਕਾਰਨ ਜਿਹੜੇ ਜੀ ਉਹ ਕਹੇ ਜਾ ਸਕਦੇ ਆ। ਹੁਣ ਜੇ ਦੇਖਿਆ ਜਾਵੇ ਤਾਂ ਪ੍ਰਨੀਤ ਕੌਰ ਹੋਰੀ ਜ਼ਰੂਰ ਬਾਅਦ ਦੇ ਵਿੱਚ ਜਿਹੜਾ ਜੀ ਆਏ ਕੈਪਟਨ ਅਮਰਿੰਦਰ ਸਿੰਘ ਹੋਰਾਂ ਤੋਂ, ਪਰ ਗਾਂ ਕੋਈ ਇਹ ਸਿਆਸਤ ਜਿਹੜੀ ਉਹ ਤੁਰ ਨਹੀਂ ਸਕੀ। ਮੈਂ ਪਰਸਨਲੀ ਤੌਰ ਦੇ ਉੱਤੇ ਇਹਦੇ ਹੱਕ ਦੇ ਵਿੱਚ ਵੀ ਨਹੀਂ ਗਿਆ ਕਿ ਇਹ ਜਿਹੜੀ ਸਿਆਸਤ ਆ ਉਹ ਪੀੜ੍ਹੀ ਦਰ ਪੀੜ੍ਹੀ ਤੁਰੇ। ਔਰ ਮੇਰੀ ਜਾਤੇ ਸੂਬਿਆਂ ਨੂੰ ਔਰ ਮੁਲਕ ਨੂੰ ਜਿਹੜਾ ਪਰਿਵਾਰਵਾਦ ਦੀ ਸਿਆਸਤ ਆ ਨਾ ਜੀ, ਉਹਨੇ ਨੁਕਸਾਨ ਵੀ ਬਹੁਤ ਜਿਹੜਾ ਜੀ ਉਹ ਕੀਤਾ। ਪਰ ਬਰਾੜ ਫੈਮਿਲੀ ਦੇ ਵਿੱਚੋਂ ਅੱਗੇ ਨਾ ਆਉਣ ਦੇ ਕਈ ਰੀਜ਼ਨ ਜਿਹੜੇ ਜੀ ਉਹ ਹੋ ਸਕਦੇ ਆ। ਇੱਕ ਰੀਜ਼ਨ ਕਿਤੇ ਨਾ ਕਿਤੇ ਅਥਾਹ ਪੈਸਾ ਜਿਹੜਾ ਜੀ ਉਹ ਹੈ। ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਬਹੁਤ ਹੀ ਜ਼ਰੂਰਤ ਉਹਨਾਂ ਨੇ ਮਹਿਸੂਸ ਕੀਤੀ ਕਿ ਇਸ ਪਾਸੇ ਆਉਣ ਜੀ। ਅੱਗੇ ਬਿੰਦਰ ਤੌਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਆ ਵੀ JCB ਮਸ਼ੀਨਾਂ ਨਾ ਇੱਥੇ ਆਪਣੇ YouTube ਤੇ ਜਾਂ ਕਿਤੇ ਬਹੁਤ ਘੱਟ ਦੀਦੀਆਂ, ਜਦੋਂ ਮਾਈਨਿੰਗ ਹੁੰਦੀ ਰੇਤਾ ਉਦੋਂ ਹੀ ਦੀਦੀਆਂ, ਤੇ ਮਾਈਨਿੰਗ ਮਸ਼ੀਨਾਂ ਨੂੰ ਇਹ ਸਰਕਾਰ ਕੰਮ ਤੇ ਕਿਉਂ ਨਹੀਂ ਲਾਉਂਦੀ? ਜੇ ਦਰਿਆ ਨਾ ਜਿਹੜੇ ਇੰਨੇ ਫਲੈਟ 'ਚ ਪਾਣੀ ਵਗਦਾ, ਇਹਨਾਂ ਨੂੰ ਡੂੰਘਿਆਂ ਕੀਤਾ ਜਾਵੇ ਤੇ ਕਾਫੀ ਹੱਦ ਤੱਕ ਫਲੱਡ ਰੁਕ ਸਕਦੇ ਆ। JCB ਮਸ਼ੀਨਾਂ ਤਾਂ ਲੱਗੀਆਂ ਰਹਿਣੀਆਂ ਚਾਹੀਦੀਆਂ ਇਹਨਾਂ ਦਰਿਆਵਾਂ ਦੇ ਵਿੱਚ, ਸਤਲੁਜ ਤੇ ਬਿਆਸ ਨੂੰ ਥੋੜਾ ਡੂੰਘਿਆਂ ਕਰਨਾ ਚਾਹੀਦਾ ਜੀ, ਤਾਂ ਕਿ ਫਲੱਡ ਨਾ ਆਉਣ। ਹੁਣ ਫਲੱਡਾਂ ਨਾਲ ਦੇਖੋ ਕੀ ਹਾਲ ਹੋ ਰਿਹਾ ਨਾ ਪੰਜਾਬ ਦਾ। ਥੈਂਕ ਯੂ ਜੀ, ਥੈਂਕ ਯੂ। ਦੇਖੋ ਉਹ ਲਾਈਆਂ ਹੋਈਆਂ ਜੀ, ਮਾਫੀਏ ਨੇ ਲਾਈਆਂ ਹੋਈਆਂ ਨੇ, ਪਰ ਉਹ ਰੇਤਾ ਕੱਢਣ ਤੇ ਲਾਈਆਂ ਨੇ। ਜੇ ਤੁਹਾਨੂੰ ਯਾਦ ਹੋਵੇ ਜਦੋਂ ਜਿਹੜੀ ਕਾਲੀ ਵੇਈ ਆ ਉਹਦੀ ਸਫਾਈ ਕੀਤੀ ਆ ਬਲਵੀਰ ਸਿੰਘ ਸੀਚੇਵਾਲ ਹੋਰਾਂ ਨੇ, ਤੇ ਉਹਨਾਂ ਨੇ ਇੱਕ ਬੜਾ ਸ਼ਲਾਘਾਯੋਗ ਜਿਹੜਾ ਦੀ ਕੰਮ ਕੀਤਾ ਇਹ ਸਫਾਈ ਦੇ ਨਾਲ ਨਾਲ। ਉਹ ਤੋਂ ਬਿਨਾਂ ਉਹ ਇਹ ਸੀਗਾ ਕਿ ਉਹਨਾਂ ਨੇ ਕੀ ਕੀਤਾ ਕਿ 5-5 ਫੁੱਟ 6-6 ਫੁੱਟ ਤੱਕ ਜਿਹੜੀ ਵੇਈ ਸੀ ਉਹ ਪੁੱਟ ਕੇ ਨਾ ਤੇ ਉਹ ਮਿੱਟੀ ਦੁਬਾਰਾ ਉੱਤੇ ਜਿਹੜਾ ਜੀ ਉਹ ਪਾਤੀ, ਕਿਉਂਕਿ ਇੱਕ ਖਲੇਪੜ ਜਿਹੜਾ ਨਾ ਜੀ ਉਹ ਬਣ ਚੁੱਕਿਆ ਹੋਇਆ ਗੰਦੇ ਪਾਣੀ ਦਾ ਤੇ ਪੈਸਟੀਸਾਈਡ ਦਾ, ਜਿਹੜਾ ਥੱਲੇ ਪਾਣੀ ਜੀਰਨ ਨਹੀਂ ਦਿੰਦਾ ਜੀ। ਸਵਾਲ ਇਹ ਆ ਕਿ ਅੱਜ ਜਿਹੜਾ ਜੀ ਫਸੇ ਹੋਏ 100 ਕਰੋੜ ਰੁਪਈਆ ਉੱਥੇ ਜਿਹੜਾ ਉਹ ਜਾਰੀ ਕਰਿਆ ਹੈ। ਤਰੀਕਾ ਤਾਂ ਇਹੀ ਆ ਕਿ ਕਿਸੇ ਤਰੀਕੇ ਦੇ ਨਾਲ ਇੱਕ ਤਾਂ ਪਾਣੀ ਜਿਹੜਾ ਜੀ ਉਹ ਜੀਰੇ, ਦੂਜਾ ਤਰੀਕਾ ਜਿਹੜਾ ਨਾ ਜੀ ਉਹ ਇਹ ਆ ਕਿ ਮੰਨ ਲਓ ਜਿਹੜਾ ਘੱਗਰ ਵਾਲਾ ਹੈ ਇਹਦੇ ਤੇ ਕਿਉਂ ਨਹੀਂ 5-5 ਕਿਲੋਮੀਟਰ ਤੋਂ ਬਾਅਦ ਜਿਹੜਾ ਜੀ ਬੋਰਵੈਲ ਲਾਏ ਜਾਂਦੇ, ਜਿਹੜੇ ਬੋਰਵੈਲ ਦੇ ਰਾਹੀਂ ਪਾਣੀ ਜਿਹੜਾ ਜੀ ਉਹ ਹੇਠਾਂ ਰੀਚਾਰਜ ਜਿਹੜਾ ਜੀ ਉਹ ਕੀਤਾ ਜਾਵੇ। ਰੀਚਾਰਜ ਸਿਸਟਮ ਖਤਮ ਹੋ ਗਿਆ। ਜਿਹੜਾ ਪੰਜਾਬ ਦੇ ਪਾਣੀ ਦਾ ਜਿਹੜਾ ਹੇਠਲਾ ਜਿਹੜਾ ਪਾਣੀ ਹੈ ਧਰਤੀ ਹੇਠਲਾ, ਉਹਦੇ ਜਾਣ ਦਾ ਇੱਕ ਕਾਰਨ ਜਿਹੜਾ ਜੀ ਹੈ, ਕਿਸੇ ਟਾਈਮ ਇਹ ਛੱਪੜ ਵਗੈਰਾ ਜਿਹੜੇ ਉਹ ਹੁੰਦੇ ਸੀਗੇ। ਅੱਜ ਕਿੰਨੇ ਛੱਪੜ ਨੇ ਜੇ ਕਾਗਜ਼ਾਂ ਦੇ ਵਿੱਚ ਦੇਖਣੇ ਹੋਣ, ਉਹਨਾਂ ਦੇ ਉੱਤੇ ਤਾਂ ਬਹੁਤਾ ਜਿਹੜਾ ਜੀ ਉਹ ਕਬਜ਼ਾ ਹੋ ਗਿਆ ਤੇ ਉਹ ਗੰਦੇ ਪਾਣੀ ਦਾ ਥਾਂ ਜਿਹੜਾ ਜੀ ਉਹ ਬਣ ਗਏ। ਜਿਹੜੇ ਸਾਡੇ ਬਜ਼ੁਰਗ ਰਹੇ ਨੇ ਨਾ ਜੀ ਪੁਰਾਣੇ, ਪੁਰਾਤਨ 2-4 ਪੀੜ੍ਹੀਆਂ ਤਾਂ ਚੱਲ ਜਾਓ, ਅੱਜ ਜੇ ਤੁਸੀਂ ਦੇਖੋ ਇਹ ਠੀਕ ਹੈ ਕਿ ਸਾਇੰਸ ਬਹੁਤ ਤਰੱਕੀ ਕਰ ਗਈ, ਅਸੀਂ ਉਸ ਤਰੱਕੀ ਵਾਲੇ ਮਾਹੌਲ ਦੇ ਵਿੱਚ ਜਿਹੜਾ ਜੀ ਉਹ ਜੀਣ ਵਾਲੇ ਲੋਕ ਆ, ਪਰ ਜਿਹੜੀ ਬਜ਼ੁਰਗਾਂ ਦੀ ਸਿਆਣਪ ਹੈ ਨਾ ਉਹ ਇਸ ਤਰੱਕੀ ਦੇ ਮੂਹਰੇ ਬਹੁਤ ਵੱਡੀ ਹੈ ਜੀ। ਉਹਨਾਂ ਦੇ ਸੋਚਣ ਦਾ ਨਜ਼ਰੀਆ ਹੀ ਜਿਹੜਾ ਜੀ ਉਹ ਐਸਾ ਸੀਗਾ, ਕਈ ਵਾਰੀ ਇਹ ਚੀਜ਼ਾਂ ਸੋਚੀ ਦੀਆਂ ਤੇ ਹੈਰਾਨਗੀ ਜਿਹੜੀ ਹੈ ਜੀ ਉਹ ਹੁੰਦੀ ਆ ਕਿ ਉਹ ਕਿੰਨੇ ਸਿਆਣੇ ਜਿਹੜਾ ਜੀ ਉਹ ਲੋਕ ਸਨ। ਉਹ ਇਹਨਾਂ ਜਿਹੜੀਆਂ ਪਾਣੀ ਜੀਰਨ ਵਾਲੀਆਂ ਜਿਹੜੀਆਂ ਜਗ੍ਹਾ ਸੀਗੀਆਂ ਉਹਨਾਂ ਨੂੰ ਜਿਉਂਦਿਆਂ ਰੱਖਦੇ ਸੀਗੇ ਜੀ। ਤੋ ਇਸ ਕਰਕੇ ਜਿਹੜੀ ਰੇਤਾ ਤੁਸੀਂ ਕੱਢ ਲਈ, ਰੇਤਾ ਜਿਹੜੀ ਆ ਉਹ ਉਣ ਕੇ ਕੰਮ ਜਿਹੜਾ ਜੀ ਉਹ ਕਰਦੀ ਆ ਪਾਣੀ ਨੂੰ ਜਿਹੜਾ ਥੱਲੇ ਭੇਜਣ ਦਾ। ਇਹ ਇੱਕ ਤਰੀਕਾ ਜਿਹੜਾ ਜੀ ਹੋ ਸਕਦਾ। ਜਿਹੜੇ ਬੋਰਵੈਲ ਬਣਾਏ ਜਾਣ ਉਹਨਾਂ ਦੇ ਆਲੇ ਦੁਆਲੇ ਰੇਤਾ ਜਿਹੜੀ ਜੀ ਉਹ ਚਾਹੀਦੀ ਆ। ਇੱਕ ਖੂਹ ਬਣਾ ਕੇ ਜਿਹੜੇ ਤਰੀਕੇ ਨੇ ਉਹ ਸਰਕਾਰਾਂ ਕੁਝ ਵੀ ਕਰ ਸਕਦੀਆਂ ਨੇ, ਇੰਡੀਵਿਜੂਅਲ ਕਰਨੇ ਬੜੇ ਔਖੇ ਨੇ, ਕੁਝ ਲੋਕਾਂ ਨੇ ਕੀਤੇ ਹੋਏ ਨੇ ਜੀ, ਪਰ ਉਹ ਆਟੇ 'ਚ ਲੂਣ ਦੇ ਬਰਾਬਰ ਹੈ। ਤੇ ਉਹ ਜਿਹੜਾ ਜੀ ਕਿਸੇ ਤਰੀਕੇ ਨਾਲ ਇਹ ਰੀਚਾਰਜ ਕੀਤਾ ਜਾਵੇ। ਜੇ ਇਹ ਰੀਚਾਰਜ ਸਿਸਟਮ ਬਣਾਏ ਜਾਣ ਤੇ ਸੰਭਾਲੇ ਜਾਣ ਤੇ ਹੜ੍ਹਾਂ ਦੇ ਉੱਤੇ ਕੰਟਰੋਲ ਹੋ ਸਕਦਾ ਹੈ। ਮੈਂ ਦਾਅਵੇ ਨਾਲ ਕਹਿ ਸਕਦਾ ਕਿ 100 ਕਰੋੜ ਰੁਪਈਆ ਤੁਸੀਂ ਰੋਪੜ ਨੂੰ ਦੇ ਦਿੱਤਾ, ਚੰਗੀ ਗੱਲ ਹੈ। ਪਤਾ ਨਹੀਂ ਉਹ 'ਚੋਂ ਲੋਕਾਂ ਤੱਕ ਕਿੰਨਾ ਪਹੁੰਚਣਾ, ਬਹੁਤਾ ਜਿਹੜਾ ਦਲਾਲਾਂ ਨੇ ਖਾ ਖੂ ਜਾਣਾ। 100 ਕਰੋੜ ਰੁਪਈਆ ਇੱਕ ਵਾਰੀ ਦੇ ਦਿਓ, ਮੁੜ ਕੇ ਪੰਜਾਬ 'ਚ ਕਦੀ ਹੜ੍ਹ ਆ ਗਏ ਤੇ ਜਿਹੜਾ ਜੀ ਉਹ ਕਹਿਣਾ ਇਮਾਨਦਾਰੀ ਦੇ ਨਾਲ ਜਿਹੜਾ ਜੀ ਉਹ ਲੱਗੂਗਾ। ਇਹ ਰੀਚਾਰਜ ਸਿਸਟਮ ਜਿਉਂਦਾ ਕਰਨਾ ਪਊਗਾ ਔਰ 100 ਕਰੋੜ ਰੁਪਈਆ ਮੋਰ ਦੈਨ ਇਨਫ ਹੈ ਹੜ੍ਹਾਂ ਨੂੰ ਪਰਮਾਨੈਂਟਲੀ ਰੋਕਣ ਦੇ ਵਾਸਤੇ। ਬਿਲਕੁਲ ਜੀ। ਜਤਿੰਦਰ ਕੌਰ ਜੀ, ਤੇਜਿੰਦਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਪੰਨ ਸਾਹਿਬ, ਇੱਕ ਮੇਰਾ ਵੱਖਰਾ ਇਹ ਸਵਾਲ ਆ। ਤੁਸੀਂ ਦੇਖਿਆ ਹੋਊਗਾ ਪਿੱਛੇ ਜੇ ਨਾ ਫੇਸਬੁੱਕ ਤੇ ਇੱਕ ਵੀਡੀਓ ਆ ਰਹੀ ਆ ਸਿੱਖ ਰੈਜੀਮੈਂਟ ਦੀ, ਉਹ ਉਹਨਾਂ ਦੀ ਕਸਮ ਪਰੇਡ ਆ ਤੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਮ ਦਵਾ ਕੇ ਉਹਨਾਂ ਦੀ ਕਸਮ ਪਰੇਡ ਕਰ ਰਹੇ ਆ। ਸ਼ਾਇਦ ਤੁਸੀਂ ਦੇਖੀ ਹੋਵੇਗੀ।
ਤੇ ਜਿੱਥੋਂ ਤੱਕ ਸਾਨੂੰ ਨੌਲੇਜ ਆ ਵੀ ਪਹਿਲਾਂ ਤਾਂ ਇਦਾਂ ਦੀ ਕੋਈ ਗੱਲ ਨਹੀਂ ਸੀ ਹੁੰਦੀ। ਸਿੱਖ ਰਜਮੈਂਟ ਹੋਵੇ ਚਾਹੇ ਕੋਈ ਵੀ ਹੋਵੇ, ਉਹਨਾਂ ਨੂੰ ਆਪਣੇ ਧਰਮ ਗ੍ਰੰਥ ਦੀ ਸਹੁੰ ਖਵਾ ਕੇ ਨਹੀਂ ਏਦਾਂ ਸਹੁੰ ਚੁਕਾਈ ਜਾਂਦੀ। ਤੇ ਸਮਝ ਨਹੀਂ ਲੱਗੀ ਜੀ, ਸ਼ਾਇਦ ਤੁਹਾਨੂੰ ਤੁਸੀਂ ਦੱਸ ਸਕਦੇ ਇਸ ਬਾਰੇ ਥੋੜਾ ਬਹੁਤਾ ਵੀ ਕੀ ਚੀਜ਼ ਹੋਈ ਆ, ਵੀ ਕਿਉਂ ਏਦਾਂ ਕੀਤਾ ਗਿਆ, ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਮ ਦਵਾ ਕੇ ਜਵਾਨਾਂ ਨੂੰ ਕਸਮ ਪਰੇਡ ਕੀਤੀ ਗਈ। ਥੈਂਕ ਯੂ ਜੀ, ਥੈਂਕ ਯੂ। ਦੇਖੋ ਉਹ ਵੀਡੀਓ ਤਾਂ ਜਿਹੜੀ ਉਹ ਘੁੰਮ ਰਹੀ ਆ, ਕੱਲ ਕਿਸੇ ਨੇ ਮੈਸੇਜ ਜਿਹੜਾ ਜੀ ਉਹ ਕੀਤਾ ਸੀਗਾ, ਔਰ ਚਲੋ ਉਹਨਾਂ ਨੇ ਕਿਹਾ ਸੀ ਮੈਂਸ਼ਨ ਨਹੀਂ ਕਰਨਾ, ਮੈਂ ਉਹਨਾਂ ਦਾ ਨਾਮ ਤੇ ਸ਼ਾਇਦ ਤਾਂ ਨਹੀਂ ਮੈਂਸ਼ਨ ਕਰੂੰਗਾ। ਉਹ ਕਹਿੰਦੇ ਕਿ ਉਹ ਕਾਲਜ ਦੇ ਵਿੱਚ ਪ੍ਰਧਾਨ ਬਣਨਾ ਚਾਹੁੰਦੇ ਸੀਗੇ, ਤੇ ਉਹ ਕਹਿੰਦੇ ਵੀ ਹਿੰਡ ਦੇ ਮਾਰਿਆ ਜਦੋਂ ਇੱਕ ਸਾਈਡ ਤੋਂ ਮੈਨੂੰ ਹਰਾਤਾ, ਤੇ ਮੈਂ ਫਿਰ ਇੱਕ ਉਹ ਪਾਰਟੀ ਜਿਹੜੀ ਹਿੰਡਾਂ ਦੀ ਹੋਈ ਆ ਜਿਹੜੇ ਕੰਮ ਕਰਦੀ, ਉਹਨਾਂ ਦੇ ਵੱਲੋਂ ਪ੍ਰਧਾਨ ਬਣ ਗਿਆ। ਉਹ ਕਹਿੰਦੇ ਵੀ ਪ੍ਰਧਾਨ ਸੱਦੇ ਸੀਗੇ ਤੇ ਸਾਨੂੰ ਉੱਥੇ ਮੰਤਰ ਜਿਹੜਾ ਜੀ ਉਹ ਉਹਦੀ ਸਹੁੰ ਖਾਣ ਨੂੰ ਕਿਹਾ ਜਾਂਦਾ ਸੀ। ਉਹ ਕਹਿੰਦਾ ਜੀ ਮੈਂ ਪ੍ਰਧਾਨਗੀ ਛੱਡ ਕੇ ਜਿਹੜਾ ਜੀ ਆ ਗਿਆ, ਇਹ ਕਹਿ ਕੇ ਕਿ ਮੈਂ ਏਦਾਂ ਜਿਹੜੀ ਜੀ ਉਹ ਸਹੁੰ ਨਹੀਂ ਖਾਣੀ। ਇਹ ਕੀਤਾ ਜਾ ਰਿਹਾ ਜੀ, ਇਹਦੇ 'ਚ ਕੋਈ ਜਿਹੜਾ ਜੀ ਉਹ ਸ਼ੱਕ ਨਹੀਂ ਆ। ਇਹ ਤੁਹਾਨੂੰ ਲੱਗਦਾ ਹੋਵੇ ਕਿ ਅਜੀਬ ਗੱਲ ਹੈ, ਇਹ ਤਾਂ ਬਹੁਤੀ ਜਗ੍ਹਾ ਦੇ ਉੱਤੇ ਲਾਗੂ ਜਿਹੜੀ ਆ ਜੀ ਹੋ ਗਈ ਆ। ਅਜੇ ਵੇਖੀ ਚੱਲੋ ਜੀ, ਆਗੇ ਦੇਖੀਏ ਹੋਤਾ ਹੈ ਕਿਆ। ਬਿਲਕੁਲ ਜੀ। ਅੱਗੇ ਜਤਿੰਦਰਪਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਕੋਈ ਕੁਐਸਚਨ ਤਾਂ ਨਹੀਂ, ਮੈਂ ਸਿਰਫ ਥੋੜਾ ਜਿਹਾ ਇੱਕ ਛੱਪੜਾਂ ਦੇ ਵਿੱਚ ਜਿਵੇਂ ਕਹਿੰਦੇ ਸੀ ਨਾ ਰੀਚਾਰਜਿੰਗ ਦਾ ਹੁੰਦਾ ਸੀਗਾ, ਮੈਂ ਉਹਦੇ ਵਿੱਚ ਥੋੜਾ ਜਿਹਾ ਪੁਆਇੰਟ ਰੇਜ਼ ਕਰਨਾ ਸੀਗਾ ਕਿ ਜਦੋਂ ਛੱਪੜਾਂ ਸੁੱਕ ਜਾਂਦੇ ਸੀ, ਉਹਦੇ ਵਿੱਚੋਂ ਨਾ ਮਿੱਟੀ ਜਿਵੇਂ ਉਹਨੇ ਡਲੇ ਜਿਹੇ ਬਣਦੇ ਫਟ ਜਾਂਦੀ ਸੀ ਮਿੱਟੀ, ਤੇ ਉਹ ਚੁੱਕ ਲੈਂਦੇ ਸੀਗੇ। ਉਹ ਮੈਨੂੰ ਲੱਗਦਾ ਕਿ ਜਿਹੜਾ ਉਹ ਮਿੱਟੀ ਵਗੈਰਾ ਚੱਕ ਕੇ ਲੈ ਜਾਂਦੇ ਸੀ, ਉਹ ਜੋ ਵੀ ਕੋਈ ਪਰਤ ਵਗੈਰਾ ਉਹਨੂੰ ਨਾ ਰੋਕਦੀ ਹੁੰਦੀ ਸੀ ਪਾਣੀ ਨੂੰ ਸਿੰਮਣ ਤੋਂ, ਵੀ ਕੀ ਇਹ ਉਹੀ ਚੀਜ਼ ਸੀਗੀ? ਕਿਉਂਕਿ ਹੁਣ ਇਹ ਚੀਜ਼ ਹੋ ਨਹੀਂ ਰਹੀ ਹੈਗੀ। ਮੈਂ ਇੰਨਾ ਹੀ ਪੁੱਛਣਾ ਸੀਗਾ ਜੀ। ਥੈਂਕ ਯੂ ਜੀ। ਇਹ ਗੱਲ ਤੁਹਾਡੀ ਠੀਕ ਹੈ। ਮੈਂ ਹੋਰ ਇਹਨੂੰ ਤੁਹਾਡੇ ਇਸ ਪੁਆਇੰਟ ਨੂੰ ਇੱਕ ਸਟੈਪ ਜਿਹੜਾ ਜੀ ਹੋਰ ਅੱਗੇ ਲਿਜਾਣਾ ਚਾਹੁੰਦਾ ਕਿ ਕੁਝ ਥਾਵਾਂ ਦੇ ਉੱਤੇ ਪ੍ਰਥਾ ਹੁੰਦੀ ਸੀ ਇੱਕ ਚੱਲਦੀ, ਮਿੱਟੀ ਕੱਢਣੀ ਉਹਨੂੰ ਕਹਿੰਦੇ ਸੀਗੇ, ਔਰ ਮਿੱਟੀ ਕੁਝ ਧਾਰਮਿਕ ਸਥਾਨਾਂ ਦੇ ਉੱਤੇ ਜਿਹੜੀ ਜੀ ਉਹ ਕੱਢੀ ਜਾਂਦੀ ਹੁੰਦੀ ਸੀਗੀ, ਔਰ ਉਹ ਕੱਢਣ ਦਾ ਰੀਜ਼ਨ ਜਿਹੜਾ ਸੀਗਾ ਨਾ ਉਹਨੂੰ ਠੀਕ ਹੈ ਨਾਲ ਧਾਰਮਿਕ ਪੁਆਇੰਟ ਜਿਹੜਾ ਜੀ ਉਹ ਜੋੜ ਦਿੱਤਾ ਗਿਆ ਕੁਝ ਥਾਵਾਂ ਦੇ ਉੱਤੇ, ਪਰ ਉਹ ਉਹਨਾਂ ਦੀ ਦੂਰ ਅੰਦੇਸ਼ੀ ਹੁੰਦੀ ਸੀ ਜਿਹੜੇ ਪੁਰਾਤਨ ਲੋਕਾਂ ਦੀ, ਉਹ ਮਿੱਟੀ ਕੱਢਦੇ ਸੀ। ਤੁਹਾਡੀ ਗੱਲ ਬਿਲਕੁਲ ਠੀਕ ਹੈ, ਇਹ ਗਾਰ ਕੱਢਣੀ ਹੁੰਦੀ ਸੀਗੀ ਤਾਂ ਕਿ ਉਹ ਜਿਹੜਾ ਚਾਰਜਿੰਗ ਪੁਆਇੰਟ ਜਿਹੜਾ ਆ ਉਹਦੇ ਨਾਲ ਉਹ ਚੱਲਦਾ ਰਹੇ। ਪਿੱਛੇ ਜੇ ਇੱਕ ਮੈਂ ਪੋਸਟ ਪੜ੍ਹੀ ਸੀਗੀ ਕਿਤੇ ਆਪਣੇ ਪੰਜਾਬੀ ਦੇ ਵਿੱਚ ਸੀਗੀ ਉਹ ਪੋਸਟ, ਤੁਹਾਡੇ ਵਾਲੇ ਏਰੀਏ 'ਚ ਐਲਏ ਵਾਲੇ ਸਾਈਡ ਦੇ ਉੱਤੋਂ ਕਿਸੇ ਨੇ ਜਿਹੜੀ ਉਹ ਪਾਈ ਸੀਗੀ ਕਿ ਉਹ ਬੰਦਾ ਕਹਿੰਦਾ ਕਿ ਉਹਨੇ ਬੋਰ ਕੀਤਾ ਇੱਕ, ਪਰ ਉਹ ਕਹਿੰਦਾ ਕਿ ਉਹਨੇ 6 ਫੁੱਟ ਜਿਹੜਾ ਸੀਗਾ ਨਾ ਪੱਟ ਕੇ ਇੱਕ ਟੋਆ ਤੇ ਉਹਦੇ ਵਿੱਚ ਰੇਤਾ ਲਿਆ ਕੇ ਪਾਈ। ਜਦੋਂ ਉਹਨੂੰ ਇਹ ਕਿਸੇ ਨੇ ਪੁੱਛਿਆ ਵੀ ਇਹ ਤੂੰ ਕਿਉਂ ਜਿਹੜੀ ਜੀ ਉਹ ਪਾਈ, ਉਹ ਕਹਿੰਦਾ ਕਿ ਮੈਂ ਬੋਰ ਕੀਤਾ, ਮੈਂ ਧਰਤੀ ਹੇਠੋਂ ਪਾਣੀ ਕੱਢ ਰਿਹਾ ਤੇ ਮੇਰੀ ਇਹ ਜ਼ਿੰਮੇਵਾਰੀ ਆ ਕਿ ਇਹ ਰੇਤਾ ਜਿਹੜੀ ਆ ਮੈਂ 6-6 ਫੁੱਟ ਰੇਤਾ ਇੱਕ ਟੋਆ ਬਣਾ ਕੇ ਪਾਤੀ। ਇਹ ਚਾਰਜਿੰਗ ਸਿਸਟਮ ਜਿਹੜਾ ਚਾਰਜਿੰਗ ਪੁਆਇੰਟ ਬਣ ਗਿਆ। ਜਦੋਂ ਮੀਂਹ ਜਿਹੜੇ ਪੈਣਗੇ ਉਹਨੂੰ ਨੀਵਾਂ ਕਰਤਾ, ਉਹਦੇ ਵਿੱਚ ਆ ਕੇ ਉਹ ਰੇਤਾ ਦੇ ਵਿੱਚੋਂ ਪੁੜ ਕੇ ਜਿਹੜਾ ਦੀ ਪਾਣੀ ਉਹ ਥੱਲੇ ਚਲੇ ਗਿਆ। ਇਹ ਦੂਰ ਅੰਦੇਸ਼ੀ ਆ ਜੀ। ਮੈਂ ਦੋ ਚੀਜ਼ਾਂ ਨੂੰ ਕੰਪੇਅਰ ਤਾਂ ਕੀਤਾ ਕਿ ਜੇ ਐਲਏ ਦੇ ਵਿੱਚ ਕੋਈ ਬੰਦਾ ਅੱਜ ਕਰ ਰਿਹਾ, ਇੱਥੇ ਜਿਹੜੇ ਉਹ ਚਾਰਜਿੰਗ ਪੁਆਇੰਟ ਸੀਗੇ ਉਹ ਕਿੰਨੇ ਸਮਾਂ ਪਹਿਲਾਂ ਸੀਗੇ, ਕੁਝ ਲੋਕਾਂ ਨੇ ਅੱਜ ਵੀ ਜਿਉਂਦੇ ਰੱਖੇ ਆ। ਉਹ ਰਿਸਪੌਂਸਿਬਿਲਿਟੀ ਸਮਝ ਰਹੇ ਆ ਆਪਣੀ ਕਿ ਜੇ ਅਸੀਂ ਧਰਤੀ ਹੇਠੋਂ ਪਾਣੀ ਜਿਹੜਾ ਜੀ ਉਹ ਕੱਢ ਰਹੇ ਹਾਂ ਤੇ ਜਿਹੜਾ ਜੀ ਅਸੀਂ ਦੂਜੇ ਜਿਹੜਾ ਜੀ ਉਹਦਾ ਪਾਉਣਾ ਵੀ ਸਾਡੀ ਜਿਹੜੀ ਜੀ ਉਹ ਇੱਕ ਜ਼ਿੰਮੇਵਾਰੀ ਹੈ। ਇੱਥੇ ਜਿਹੜਾ ਜੀ ਗੁਰਮੁਖੁਰੀ ਨੇ ਤੁਹਾਡੇ ਏਰੀਏ ਦੇ ਵਿੱਚ ਹੀ ਜਿਹੜਾ ਸੈਕਰਾਮੈਂਟੋ ਰਹਿੰਦੇ ਨੇ, ਉਹਨਾਂ ਦਾ ਮੈਂ ਘਰ ਦੇਖਣ ਗਿਆ, ਜਿਹੜੀ ਉਹ ਚੀਜ਼ ਦਿਖਾਈ ਉਹਨਾਂ ਨੇ ਕਿ ਕਿੰਨੇ ਜਿਹੜਾ ਡਿਸਟੈਂਸ ਤੋਂ ਬਾਅਦ ਦੂਸਰਾ ਬੋਰ ਹੋ ਸਕਦਾ ਜਿੱਥੇ ਪਾਣੀ ਜਿਹੜਾ ਜੀ ਸਿਟੀ ਦਾ ਨਹੀਂ ਜਾਂਦਾ। ਇੱਥੇ ਕੋਈ ਜਿਹੜਾ ਪਾਣੀ ਕੱਢਣ ਦਾ ਰਿਹਾ ਹੀ ਨਹੀਂ ਜੀ। ਇੱਥੇ 2-2, 3-3 ਬੋਰ ਇੱਕ ਮੋਟਰ ਦੇ ਉੱਤੇ ਜਿਹੜਾ ਜੀ ਹੋਏ ਆ। ਉਦੋਂ ਕੱਸੀਆਂ ਨਾਲਿਆਂ ਦਾ ਪੁਆਇੰਟ ਕਿਉਂ ਨਹੀਂ ਜਿਹੜਾ ਜੀ ਉਭਾਰਿਆ ਗਿਆ? ਈਵਨ ਅੱਜ ਵੀ ਨਹੀਂ ਉੱਭਰ ਰਿਹਾ ਕਿ ਜਿਹੜਾ ਪਾਣੀ ਦਾ ਸਰੋਤ ਜਿਹੜਾ ਪੈਲੀਆਂ ਨੂੰ ਸਿੰਜਣ ਦੇ ਵਾਸਤੇ ਵਰਤਿਆ ਜਾਂਦਾ ਸੀਗਾ, ਉਹ ਸਰੋਤ ਸਾਡੇ ਬੰਦ ਕਰਕੇ ਧਰਤੀ ਹੇਠ ਦਾ ਜਿਹੜਾ ਜੀ ਉਹ ਕੱਢ ਰਿਹਾ ਗਿਆ। ਰੀਚਾਰਜਿੰਗ ਸਿਸਟਮ ਜਿਹੜਾ ਸੀ ਉਹ ਖਤਮ ਕਰ ਦਿੱਤਾ ਗਿਆ, ਜਿਹੜਾ ਨੈਚੁਰਲ ਚਾਰਜਿੰਗ ਸਿਸਟਮ ਸੀਗਾ। ਮੈਂ ਤਾਂ ਪਹਿਲਾਂ ਕਿਹਾ ਸੀਗਾ ਕਿ 100 ਕਰੋੜ ਰੁਪਈਆ ਮੋਰ ਦੈਨ ਇਨਫ ਹੈ ਪੰਜਾਬ ਦੇ ਵਾਸਤੇ, ਜੇ ਰੀਚਾਰਜਿੰਗ ਸਿਸਟਮ ਜਿਹੜਾ ਜੀ ਉਹ ਦੁਬਾਰਾ ਤੋਂ ਜਿਉਂਦਾ ਕਰਨਾ ਹੋਵੇ ਤਾਂ। ਰਾਜ ਮਟਿਕਾ ਤੋਂ ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ। ਬਾਈ ਬਲਤੇਜ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਈ ਜੀ, ਮੇਰਾ ਕੁਐਸਚਨ ਇੱਕ ਤਾਂ ਮੈਨੂੰ ਸ਼ੱਕ ਹੀ ਆ ਜਿਹੜਾ ਕਿ ਜੇ ਪਿਛਲੇ ਸਮੇਂ ਦੇ ਵਿੱਚ ਝਾਤ ਮਾਰ ਲਈਏ ਕਿਵੇਂ ਕਪਾਹ ਨੂੰ ਜਿਹੜੇ ਨਰਮਾ ਉਹਨੂੰ
ਮੱਖੀ ਖਾਂਦੀ ਆ, ਕਿਵੇਂ ਕਿਸਾਨ ਸੜਕਾਂ ਤੇ ਆਉਂਦੇ, ਰੇਲਾਂ ਰੁਕਦੀਆਂ, ਕਿਵੇਂ ਮੁੜ ਕੇ ਬੇਅਦਬੀ ਕਾਂਡ ਹੁੰਦਾ ਆ, ਕਿਵੇਂ ਮੁੜ ਕੇ ਸ਼ਾਸਤਰਾਂ ਦੇ ਦਰਸ਼ਨ ਕਰਵਾਏ ਜਾਂਦੇ ਆ, ਸਾਰਾ ਕੁਝ ਉਹ ਦੇਖਿਆ ਜਾਵੇ ਤਾਂ ਸਾਰਾ ਐਂ ਸੀਗਾ ਕਿ ਇੱਕ ਮੁੱਦੇ ਨੂੰ ਲੁਕਾਉਣ ਲਈ ਦੂਜਾ ਮੁੱਦਾ, ਇੱਕ ਨੂੰ ਦੱਬਣ ਲਈ ਦੂਜਾ ਮੁੱਦਾ। ਹੁਣ ਜਿਹੜੇ ਮੰਦਿਰ ਦਾ ਤੋੜਿਆ ਗਿਆ, ਪਹਿਲਾਂ ਉਸ ਤੋਂ ਪਹਿਲਾਂ ਧਾਰਾ 370 ਖਤਮ ਕੀਤੀ, ਉਸ ਤੋਂ ਬਾਅਦ ਮੰਦਿਰ ਟੁੱਟਾ। ਬੇਸ਼ੱਕ ਇਹ ਕੋਰਟ ਦੇ ਹੁਕਮਾਂ ਤੋਂ ਸਾਰਾ ਕੁਝ ਹੋਇਆ। ਕਿ ਇਹ ਗੱਲ ਕਰਕੇ ਨਹੀਂ ਹੋ ਸਕਦਾ ਸੀ ਕਿ ਇਹ ਕੁਝ ਦਿਨ ਕੋਰਟ ਨੇ ਚੜਾਈਆਂ ਕਹਿ ਦਿੱਤਾ ਸੀ ਕਿ ਅੱਜ ਦਾ ਅੱਜ ਹੀ ਤੋੜੋ, ਇਹਨੂੰ 2-4 ਦਿਨ ਲੈ ਕੇ ਕਿਸੇ ਉਹਨਾਂ ਲੋਕਾਂ ਨਾਲ ਗੱਲਬਾਤ ਕਰਕੇ ਫਿਰ ਕੀਤਾ ਜਾ ਸਕਦਾ ਸੀ। ਤੇ ਜੇ ਦੋਏ ਮਸਲੇ ਇਹ ਨਹੀਂ ਵੀ ਜੁੜਦੇ, ਇਹ ਸਾਰਾ ਧਾਰਾ 370 ਨੂੰ ਲੁਕਾਉਣ ਨਾਲ, ਜਿਹੜਾ ਹੁਣ ਹੜ੍ਹ ਆ ਗਿਆ, ਹੜ੍ਹ ਦਾ ਜਿਹੜਾ ਪਾਣੀ ਆ ਇਹ 24 ਘੰਟਿਆਂ ਦੇ ਵਿੱਚ ਮੇਰੇ ਖਿਆਲ 40 ਜਾਂ 50,000 ਕਿਊਬਿਕ ਪਾਣੀ ਛੱਡਿਆ ਗਿਆ। ਕਿ ਇਹ 2 ਦਿਨ ਪਹਿਲਾਂ 10-10, 15-15 ਹਜ਼ਾਰ ਕਰਕੇ ਨਹੀਂ ਛੱਡਿਆ ਜਾ ਸਕਦਾ ਸੀ? ਜਿਹੜਾ ਪਾਣੀ ਉਹਨੇ 24 ਘੰਟੇ ਜਾਂ 36 ਘੰਟੇ ਜਾਂ 48 ਘੰਟੇ ਛੱਡਿਆ, ਇਹ 72 ਘੰਟੇ ਛੱਡ ਹੋ ਸਕਦਾ ਸੀ ਜਾਂ 4 ਦਿਨ ਦੇ ਵਿੱਚ ਛੱਡ ਹੋ ਸਕਦਾ ਸੀ। ਨਾ ਕਿਸੇ ਦਾ ਨੁਕਸਾਨ ਹੁੰਦਾ, ਕਿਉਂਕਿ ਜੇ ਮੀਂਹ ਪੈ ਰਿਹਾ ਹਿਮਾਚਲ ਦੇ ਵਿੱਚ ਪਹਾੜਾਂ ਤੇ ਮੀਂਹ ਪੈ ਰਿਹਾ, ਇਹਨਾਂ ਤੇ ਇਹਨਾਂ ਨੂੰ ਪਤਾ ਹੀ ਹੈ ਕਿ ਪਾਣੀ ਇਹ ਆਉਣਾ, ਸਾਡੇ ਕੋਲ ਹੀ ਆਉਣਾ ਹੈ ਨਾ। ਤਾਂ ਉਦੋਂ ਪਹਿਲਾਂ ਥੋੜਾ ਪਾਣੀ ਖਾਲੀ ਕਰਦੇ ਜਾਂਦੇ ਡੈਮ ਨੂੰ। ਇਹ ਹੜ੍ਹਾਂ ਤੋਂ ਪੰਜਾਬ ਨੂੰ ਬਚਾਇਆ ਜਾ ਸਕਦਾ ਸੀ। ਇਹ ਜਾਣਬੁੱਝ ਕੇ ਜਾਂ ਨਗਹਿਲੀਆਂ ਕਹਿ ਸਕਦੇ ਇਹਨੂੰ, ਕੀ ਸਾਰੀ ਟਿੱਪਣੀ ਹੋਊਗੀ ਜੀ ਤੁਹਾਡੀ ਇਹਦੇ ਉੱਤੇ? ਥੈਂਕ ਯੂ। ਦੇਖੋ, ਜਿਹੜੀ ਨੇਚਰ ਹੈ ਉਹ ਆਪਣੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਕੰਮ ਕਰਦੀ ਹੈ। ਜਿਹੜੀਆਂ ਸਰਕਾਰਾਂ ਨੇ ਉਹ ਆਪਣੇ ਤਰੀਕੇ ਦੇ ਨਾਲ ਕੰਮ ਜਿਹੜਾ ਜੀ ਉਹ ਕਰਦੀਆਂ ਨੇ। ਦੇਖੋ, ਜਿਹੜੀ ਡੈਮ ਹੈ, ਜਿਹੜੇ ਉਹਨਾਂ ਦੇ ਵਿੱਚ ਕਿੰਨਾ ਪਾਣੀ ਜਿਹੜਾ ਜੀ ਉਹ ਰਹਿਣਾ ਚਾਹੀਦਾ, ਇਹ ਇੱਕ ਸਿਸਟਮ ਤੈਅ ਆ। ਉਦੋਂ ਪਹਿਲਾਂ ਪਾਣੀ ਨਹੀਂ ਛੱਡਿਆ ਜਿਹੜਾ ਜੀ ਉਹ ਜਾ ਸਕਦਾ। ਮੈਂ ਇਹਦੇ ਵਿੱਚ ਕੋਈ ਬਹੁਤ ਜ਼ਿਆਦਾ ਨਹੀਂ ਦੇਖਦਾ ਕਿ ਕੋਈ ਏਦਾਂ ਦੀ ਗੱਲ ਹੈ ਕਿ ਇਹ ਧਿਆਨ ਡਾਈਵਰਟ ਕਰਨ ਦੇ ਵਾਸਤੇ ਜਿਹੜਾ ਜੀ ਉਹ ਕੀਤਾ ਗਿਆ। ਤੁਸੀਂ ਦੇਖੋ, ਤੁਸੀਂ ਕਹਿੰਦੇ ਉਹ ਕਿ ਤੁਹਾਡੀ ਗੱਲ ਠੀਕ ਹੈ ਕਿ ਪਹਿਲਾਂ ਪਾਣੀ ਮੀਂਹ ਕਿੰਨਾ ਜਿਹੜਾ ਜੀ ਉਹ ਪੈਣਾ ਸੀਗਾ, ਇਹਦਾ ਪਤਾ ਸੀਗਾ। ਤੁਸੀਂ ਪਿਛਲੀਆਂ ਖਬਰਾਂ ਲੈ ਲਓ, ਜਦੋਂ ਮੌਨਸੂਨ ਜਿਹੜੀ ਉਹ ਸ਼ੁਰੂ ਹੁੰਦੀ ਹੈ ਕੇਰਲਾ ਤੋਂ, ਇਸ ਵਾਰੀ ਮੌਸਮ ਵਿਭਾਗ ਨੇ ਇਹ ਕਹਿ ਦਿੱਤਾ ਸੀਗਾ ਕਿ ਜਿਹੜੀ ਮੌਨਸੂਨ ਆ ਉਹ 30% ਘੱਟ ਹੋਊਗੀ ਐਤਕੀ। ਪਰ ਪੰਜਾਬ ਦੇ ਵਿੱਚ ਜਿੰਨਾ ਮੀਂਹ ਪੈਂਦਾ ਆ ਉਦੋਂ ਵੱਧ ਇਸ ਵਾਰੀ ਪੈ ਚੁੱਕਾ ਹੋਇਆ। ਓਵਰਆਲ ਜਿਹੜਾ ਜੀ ਉਹਨੇ, ਤੁਸੀਂ ਇੱਕ ਰਾਜ ਦੀ ਗੱਲ ਛੱਡੋ, ਪੰਜਾਬ ਦੀ ਗੱਲ ਛੱਡੋ, ਕਿੰਨੇ ਰਾਜਾਂ ਦੇ ਵਿੱਚ ਹੜ੍ਹ ਜਿਹੜਾ ਜੀ ਆ ਗਿਆ। ਮੁੰਬਈ ਦਾ ਕੀ ਬਣਿਆ ਪਿਆ? ਪਹਿਲਾਂ ਮੌਸਮ ਵਿਭਾਗ ਕਹਿੰਦਾ ਸੀਗਾ ਮੌਨਸੂਨ ਘੱਟ ਹੈ, ਹੁਣ ਮੌਸਮ ਵਿਭਾਗ ਦੂਜੇ ਪਾਸੇ ਜਿਹੜਾ ਜੀ ਉਹ ਤੁਰਿਆ ਫਿਰਦਾ। ਇੱਥੇ ਮੌਸਮ ਵਿਭਾਗ ਅੱਜ ਵੀ ਠੰਡੂ ਰਾਮ ਹੋਣਾ ਵਾਲਾ ਹੀ ਹੈ। ਜਿਹੜੇ ਅਧਿਆਪੀ ਪ੍ਰੋਗਰਾਮ 'ਚ ਆਉਂਦੇ ਹੁੰਦੇ ਸੀਗੇ ਔਰ ਉਹ ਲਾਸਟ 'ਚ ਮਾਸਟਰ ਜੀ ਪੁੱਛਦੇ ਸੀ ਵੀ ਠੰਡੂ ਰਾਮ ਦੀ ਮੌਸਮ ਬਾਰੇ, ਉਹ ਕਹਿੰਦੇ ਜੀ ਵੀ ਮੌਸਮ ਦੀ ਜਾਣਕਾਰੀ ਇਹ ਆ ਬਈ ਆਮ ਤੌਰ ਤੇ ਮੌਸਮ ਖੁਸ਼ਕ ਰਹੂਗਾ, ਬਹੁਤੇ ਥਾਵਾਂ ਦੇ ਉੱਤੇ ਛਿੱਟਾਂ ਪੈਣ ਦੀ ਸੰਭਾਵਨਾ। ਦੋਵੇਂ ਹੀ ਕਹਿ ਜਾਂਦੇ ਸੀ, ਖੁਸ਼ਕ ਰਿਹਾ ਤਾਂ ਵੀ ਠੀਕ ਆ, ਤੇ ਛਿੱਟਾਂ ਪੈ ਗਈਆਂ ਤੇ ਤਾਂ ਵੀ ਜਿਹੜਾ ਜੀ ਉਹ ਠੀਕ ਆ। ਮੌਸਮ ਵਿਭਾਗ ਦਾ ਤਾਂ ਇਹੋ ਜਿਹਾ ਹੀ ਆ। ਤੋ ਇਸ ਕਰਕੇ ਡੈਮ ਦੇ ਉੱਤੇ ਜਿਹੜੇ ਬਣੇ ਹੋਏ ਜੋ ਕੁਝ ਜਿਹੜਾ ਬਣਿਆ ਹੋਇਆ ਹੈ ਨਾ ਜੀ ਕਿ ਢਾਂਚਾ, ਕਿ ਇੰਨਾ ਪਾਣੀ ਹੋਊਗਾ ਜਦੋਂ ਇਹਦੇ ਤੋਂ ਉੱਪਰ ਜਾਊਗਾ ਉਦੋਂ ਹੀ ਛੱਡਿਆ ਜਾਊਗਾ, ਪਹਿਲਾਂ ਨਹੀਂ ਛੱਡਿਆ ਜਿਹੜਾ ਜੀ ਜਾ ਸਕਦਾ। ਜਾਂ ਤਾਂ ਉਹ ਪਾਲਿਸੀਜ਼ ਜਿਹੜੀਆਂ ਨੇ ਉਹ ਬਦਲਣੀਆਂ ਪੈਣਗੀਆਂ। ਜੇ ਉਹ ਪਾਲਿਸੀਜ਼ ਬਦਲਦੇ ਆ, ਉਹ ਪਾਣੀ ਛੱਡ ਦੇਣ ਉੱਤੋਂ, ਜੇ ਮੌਸਮ ਵਿਭਾਗ ਤੇ ਵਿਸ਼ਵਾਸ ਕਰ ਲਿਆ, ਉਹ ਕਹਿੰਦੇ ਮੌਨਸੂਨ ਘੱਟ ਆ ਰਹੀ ਆ, ਫਿਰ ਡੈਮ ਦੇ ਵਿੱਚ ਜਿਹੜਾ ਜੀ ਉਹ ਪਾਣੀ ਕਿੱਥੋਂ ਰਹੂਗਾ? ਫਿਰ ਬਾਅਦ ਦੇ ਵਿੱਚ ਜਿਹੜੀ ਉਹ ਸਮੱਸਿਆ ਆਊਗੀ। ਇਸ ਕਰਕੇ ਇਹ ਇੱਕ ਦੇ ਨਾਲ ਦੂਜੀ ਜਿਹੜੀ ਨਾ ਜੀ ਉਹ ਕੜੀ ਜੁੜੀ ਹੋਈ ਆ। ਇਸ ਕਰਕੇ ਮੈਂ ਨਹੀਂ ਇਹਨੂੰ ਸਮਝਦਾ ਕਿ ਇਹ ਕਿਸੇ ਸਾਜ਼ਿਸ਼ ਦੇ ਤਹਿਤ ਜਿਹੜਾ ਜੀ ਉਹ ਛੱਡਿਆ ਗਿਆ। ਇਹ ਪਹਿਲਾਂ ਤੋਂ ਹੀ ਇਸੇ ਹੀ ਤਰੀਕੇ ਦੇ ਨਾਲ ਛੱਡਿਆ ਜਾਂਦਾ। ਜਸਵੰਤ ਜੌਲ ਜੀ, ਬਿਆਨਾ ਤੋਂ ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਭਾਜੀ ਪੰਨੂ, ਸਤਿ ਸ੍ਰੀ ਅਕਾਲ ਜੀ। ਜੀ ਠੀਕ ਆ। ਹਾਂ ਭਾਜੀ ਪੰਨੂ ਜੀ, ਮੇਰਾ ਸਵਾਲ ਹੈ, ਜਿਸ ਤਰ੍ਹਾਂ ਨਾ ਆਪਾਂ ਰਿਚਾਰਜਰ ਦੀ ਗੱਲ ਕਰ ਰਹੇ ਹਾਂ ਨਾ, ਵੀ ਸਾਡੇ ਘਰ ਤੇ ਰਿਚਾਰਜ ਨਹੀਂ ਹੋ ਰਹੀ ਨਾ ਜੀ। ਭਾਜੀ ਮੇਰੀ ਸੁਰਤ ਦੇ ਵਿੱਚ ਆ ਨਾ, ਸਾਡੇ ਹਰਿਆਣੇ 'ਚ ਰਹਿੰਦੇ ਆ ਜੀ, ਬੜੇ ਟਿੱਬੇ ਹੁੰਦੇ ਸੀ ਜੀ ਉਸ ਟਾਈਮ, ਉੱਥੇ ਡੱਬ ਪੰਨੀ ਖੜੀ ਹੁੰਦੀ ਸੀ। ਇਸ ਟਾਈਮ ਭਾਜੀ ਤੁਸੀਂ ਜਾਓਗੇ, ਸਾਡੇ 85,000 ਰੁਪਈਆ ਕਿੱਲੇ ਠੇਕਾ ਹੋ ਗਿਆ ਸਾਡੇ ਜੀ, ਤੇ ਲੋਕਾਂ ਨੇ ਟਿੱਬਿਆਂ ਤੇ ਝੋਨਾ ਚਾੜਤਾ ਜੀ। ਜਿੰਨਾ ਪਾਣੀ ਨਿਕਲ ਗਿਆ ਧਰਤੀ 'ਚ, ਉਹਨਾਂ 'ਚ ਆਪਾਂ 10 ਸਾਲ ਵੀ ਰਿਚਾਰਜ ਹੋਏ ਪਾਣੀ ਉੱਪਰ ਆ ਜਾਊਗਾ, ਮੁਸ਼ਕਲ ਆਉਣਾ ਜੀ ਇਸ ਚੀਜ਼ ਦਾ ਜੀ, ਜਿੰਨਾ ਮਰਜ਼ੀ ਕਰਨ। ਪਰ ਜਦ ਤੱਕ ਬਦਲ ਫੇਰ ਨਹੀਂ ਹੁੰਦਾ ਫਸਲ ਦਾ ਜੀ। ਜਿਹੜੇ ਹਿਸਾਬ ਨਾਲ ਇਸ ਟਾਈਮ ਜੀ ਸਾਡੇ ਠੇਕੇ ਨੂੰ ਅੱਗ ਲੱਗੀ ਆ ਜੀ, ਮੈਂ ਅੱਗੇ ਕਹਿਣਾ ਜੀ, ਹਾਲਾਂਕਿ ਮੈਂ ਵੀ ਜ਼ਮੀਨ ਠੇਕੇ ਦਿੰਦਾ ਜੀ, ਪਰ 85,000 ਰੁਪਏ ਕਿੱਲੇ ਠੇਕਾ ਦੇ ਕੇ ਧਰਤੀ 'ਚੋਂ ਪਾਣੀ ਕੱਢ ਕੇ ਝੋਨਾ ਲਾ ਕੇ, ਕਿ ਲੋਕ ਅਗਾਂਹ ਵਾਲੇ ਸਮੇਂ ਨੂੰ ਬਚ ਜਾਣਗੇ ਜੀ, ਵੀ ਜਾਂ ਲੋਕ ਉਸ ਸਮੇਂ ਨੂੰ ਮੁੜ ਕੇ ਹੋਲਡ ਕਰ ਸਕਣਗੇ ਆਉਣ ਵਾਲੇ ਸਮੇਂ ਦੇ ਵਿੱਚ? ਇਹ ਜੀ ਇਹ ਜਵਾਬ ਆ। ਹੁਣ ਮੁਕਤਸਰ ਲਾ ਲਓ ਜੀ, ਤੁਸੀਂ ਬਠਿੰਡਾ ਲਾ ਲਓ, ਉੱਥੇ 5 ਫੁੱਟ ਤੇ ਪਾਣੀ ਹੈ ਨਾ ਜੀ। ਬਰਨਾਲਾ, ਉੱਥੇ ਵੀ ਇਹ ਪਾਣੀ 5, 7, 10 ਫੁੱਟ ਤੇ 15 ਫੁੱਟ ਤੇ ਹੈ ਜੀ। ਪਰ ਜਿਹੜਾ ਹਰਿਆਣੇ ਦਾ ਏਰੀਆ ਆ ਗਿਆ, ਜਿਹਦੇ ਸਾਡੇ ਵਾਲਾ ਏਰੀਆ ਸਰਸੇ ਤੱਕ ਚੱਲ ਗਏ ਅਸੀਂ ਜੀ, ਇੱਧਰੋਂ ਜਿੰਨਾ ਵੀ ਪੰਜਾਬ ਦਾ ਬਾਰਡਰ ਹੈ ਜੀ, ਸਾਡੇ ਭਾਜੀ 180 ਫੁੱਟ ਦਾ ਲੈਵਲ ਚੱਲ ਗਿਆ ਪਾਣੀ ਦਾ ਜੀ। ਪਰ ਦੁੱਖ ਇਸ ਚੀਜ਼ ਦਾ ਵੀ ਲੋਕ ਮੁੜ ਨਹੀਂ ਰਹੇ। 85 ਠੇਕੇ ਲੈ ਕੇ ਲੋਕ ਫਿਰ ਝੋਨਾ ਲਾ ਰਹੇ ਆ ਜੀ। ਰਿਚਾਰਜ ਦੀ ਧਰਤੀ ਦੁਬਾਰੇ ਹੋ ਜੂਗੀ ਜੀ 180 ਫੁੱਟ ਤੇ ਪਾਣੀ ਚੱਲ ਗਿਆ ਜੀ। ਇਹ ਸਵਾਲ ਹੈ ਜੀ ਮੇਰਾ, ਭੈਣੀ ਸੁਣ ਲੈਂਦੇ ਹੋ ਜੀ। ਥੈਂਕ ਯੂ ਜੀ।
ਇਸ ਤਰ੍ਹਾਂ ਹੈ ਭਾਈ ਸਾਹਿਬ, ਰੀਚਾਰਜ ਤਾਂ ਹੋਊਗੀ ਜੇ ਆਪਾਂ ਰੀਚਾਰਜ ਸਿਸਟਮ ਜਿਹੜੇ ਦੀ ਉਹ ਜਿਉਂਦੇ ਕਰਾਂਗੇ। ਔਰ ਧਰਤੀ ਹੇਠੋਂ ਪਾਣੀ ਕੱਢਣਾ ਜੇ ਬੰਦ ਨਹੀਂ ਕਰ ਸਕਦੇ ਤੇ ਉਹਨੂੰ ਘੱਟ ਜਿਹੜਾ ਜੀ ਉਹ ਕਰ ਦਿਆਂਗੇ। ਅੱਗੋਂ ਟਿਊਬਵੈਲ ਦੇ ਕਨੈਕਸ਼ਨ ਜਿਹੜੇ ਆ ਜੀ ਉਹ ਦੇਣੇ ਬੰਦ ਕਰ ਦਿੱਤੇ ਜਾਣ ਜੀ। ਜਿਹੜੀਆਂ ਕੱਸੀਆਂ ਨਾਲੇ ਨੇ ਜੀ ਜਿਨ੍ਹਾਂ ਦੇ ਰਾਹੀਂ ਪਾਣੀ ਪਹਿਲਾਂ ਜਿਹੜਾ ਫਸਲਾਂ ਨੂੰ ਪੈਂਦਾ ਸੀ, ਨਹਿਰੀ ਪਾਣੀ ਲੱਗਦਾ ਸੀ, ਅੱਜ ਵੀ ਉਹ ਸਵਾਲ ਹੈ, ਅੱਜ ਵੀ ਉਹ ਖਾਲੀ ਪਏ ਆ ਜੀ। ਉਹ ਇੱਕ ਹੜ੍ਹਾਂ ਨੂੰ ਰੋਕਣ ਦਾ ਬੈਸਟ ਸਿਸਟਮ ਜਿਹੜਾ ਜੀ ਉਹ ਸੀਗਾ। ਉਹਨਾਂ ਦੇ ਵਿੱਚ ਪਾਣੀ ਜਿਹੜਾ ਜੀ ਦੇਖੋ ਥੋੜਾ ਥੋੜਾ ਕਰਕੇ ਉਹਨਾਂ ਨੂੰ ਅੱਗੇ ਵੰਡ ਦਿੱਤਾ, ਜਿਹੜਾ ਜੀ ਉਹ ਜਾਂਦਾ ਸੀ ਉਹ ਬੰਦ ਕਰਤਾ। ਜਾ ਤਾਂ ਰਿਹਾ ਜੀ ਦੂਜੇ ਜਿਹੜਾ ਜੀ ਉਹ ਰਾਜਾਂ ਨੂੰ, ਉਹਨਾਂ ਨੂੰ ਪੂਰੇ ਦਾ ਪੂਰਾ ਜਿਹੜਾ ਜੀ ਉਹ ਜਾ ਰਿਹਾ, ਚਾਹੇ ਉਹ ਨਰਵਾਣਾ ਹੈ, ਚਾਹੇ ਉਹ ਭਾਖੜਾ ਹੈ, ਚਾਹੇ ਉਹ ਹਰੀਕਿਆਂ ਤੋਂ ਨਿਕਲਦੀਆਂ ਜਿਹੜੀਆਂ ਜੀ ਉਹ ਨਹਿਰਾਂ ਨੇ। ਫਿਰ ਬਾਕੀ ਜਗ੍ਹਾ ਦੇ ਉੱਤੇ ਪਾਣੀ ਜਿਹੜਾ ਜੀ ਉਹ ਕਿਉਂ ਨਹੀਂ ਆ ਰਿਹਾ? ਜਿੰਨੀ ਦੇਰ ਤੱਕ ਉਹ ਕੱਚੇ ਸੀਗੇ ਉਨੀ ਦੇਰ ਤੱਕ ਰੀਚਾਰਜ ਸਿਸਟਮ ਸੀਗਾ, ਉਹ ਪੱਕੇ ਕਰ ਦਿੱਤੇ ਗਏ। ਜਦੋਂ ਪੱਕੀਆਂ ਹੋ ਗਈਆਂ ਤੇ ਪਾਣੀ ਤਾਂ ਬੰਦ ਕਰਤਾ ਜੀ। ਪੱਕੀਆਂ ਕਰਕੇ ਵੀ ਜੇ ਜਾਂਦਾ ਵੀ ਹੈ ਕਿਤੇ ਪਾਣੀ ਤੇ ਉਹ ਰੀਚਾਰਜ ਨਹੀਂ ਜਿਹੜਾ ਜੀ ਹੁੰਦਾ। ਜੇ ਰੀਚਾਰਜ ਹੋਊਗਾ ਤੇ ਤਾਂ ਜਿਹੜਾ ਜੀ ਕੁਝ ਸੋਚਿਆ ਜਾ ਸਕਦਾ ਜਾਂ ਕੁਝ ਕਿਹਾ ਜਾ ਸਕਦਾ ਹੈ ਕਿ ਕਿੰਨੇ ਸਮੇਂ ਬਾਅਦ ਜਿਹੜਾ ਜੀ ਰੀਚਾਰਜ ਹੋ ਜਾਊਗਾ। ਪਰ ਜੇ ਆਪਾਂ ਵਿਗਿਆਨੀਆਂ ਦੀ ਮੰਨੀਏ, ਫਿਕਰਮੰਦ ਲੋਕਾਂ ਦੀ ਮੰਨੀਏ, ਉਹ ਇਹ ਕਹਿੰਦੇ ਆ ਕਿ ਇਹ ਸੰਭਵ ਨਹੀਂਗਾ ਕਿ ਤੁਸੀਂ ਇਹਨਾਂ ਬਰਸਾਤਾਂ ਦੇ ਵਿੱਚ ਰੀਚਾਰਜ ਕਰਤਾ ਤੇ ਅਗਲੇ ਸਾਲ ਜਿਹੜਾ ਜੀ ਪਾਣੀ ਆ ਜਾਊਗਾ। ਉਹ ਪਾਣੀ ਜ਼ਹਿਰੀਲਾ ਹੋਊਗਾ। ਉਹ ਕਹਿੰਦੇ ਆ ਕਿ ਪਾਣੀ ਜਿਹੜਾ ਸ਼ੁੱਧ ਹੋਣ ਨੂੰ ਕਈ ਸਾਲ ਜਿਹੜੇ ਆ ਜੀ ਉਹ ਲੱਗ ਜਾਂਦੇ ਆ, ਦਹਾਕਿਆਂ ਤੱਕ ਲੱਗ ਜਾਂਦੇ ਆ। ਜੇ ਅੱਜ ਅਸੀਂ ਪਾਣੀ ਪੀ ਰਹੇ ਹਾਂ, ਹੋਰੇ ਸਾਡੀ ਤੀਜੀ ਪੀੜ੍ਹੀ ਦੇ ਬਜ਼ੁਰਗਾਂ ਨੇ ਜਾਂ ਚੌਥੀ ਪੀੜ੍ਹੀ ਤੋਂ ਜਿਹੜੀ ਉੱਪਰਲੀ ਬਜ਼ੁਰਗ ਨੇ, ਉਹਨਾਂ ਦੇ ਰੀਚਾਰਜ ਕੀਤੇ ਹੋਏ ਅਸੀਂ ਪੀ ਰਹੇ ਹਾਂ। ਤਾਂ ਅਸੀਂ ਤਾਂ ਅਗਲੀਆਂ ਪੀੜ੍ਹੀਆਂ ਦੇ ਰਾਹ ਜਿਹੜੇ ਆ ਜੀ ਬਹੁਤੇ ਬੰਦ ਕਰ ਦਿੱਤੇ ਹੋਏ ਆ ਜੀ। ਤੁਸੀਂ ਜਿਹੜੀ ਫਸਲਾਂ ਦੀ ਗੱਲ ਕਰਦੇ ਹੋ, ਜਿਹੜੀ ਬਦਲਾਓ ਵਾਲੀ, ਦੇਖੋ ਪਤਾ ਨਹੀਂ ਕੱਲ੍ਹ ਨੂੰ ਜਿਹੜਾ ਜੀ ਕਿਹਨੇ ਰਹਿਣਾ, ਕਿਹਨੇ ਦੇਖਣਾ, ਕਿਹਨੇ ਨਹੀਂ, ਪਰ ਬੰਜਰ ਹੋਣ ਵੱਲ ਨੂੰ ਇਹ ਧਰਤੀ ਜਿਹੜੀ ਹੈ ਜੀ ਬੜੀ ਤੇਜ਼ੀ ਦੇ ਨਾਲ ਜਾ ਰਹੀ ਹੈ ਔਰ ਇਹ ਬੰਜਰ ਹੋ ਜਾਣੀ ਆ। ਤੇ ਪੁਰਾਤਨ ਦੀ ਗੱਲਾਂ ਕਰੀਏ, ਕਿਸੇ ਟਾਈਮ ਰਾਜਸਥਾਨ ਵੀ ਜਿਹੜਾ ਜੀ ਉਹ ਉਪਜਾਊ ਧਰਤੀ ਹੋਊਗਾ। ਅੱਜ ਉਹ ਬੰਜਰ ਕਿਉਂ ਹੋਇਆ? ਕੁਛ ਗਲਤੀਆਂ ਤਾਂ ਉਹਨਾਂ ਦੀਆਂ ਵੀ ਜਿਹੜੀਆਂ ਉਹ ਹੋਣਗੀਆਂ ਨਾ। ਜੇ ਤੁਸੀਂ ਪੁਰਾਤਨ ਬਣੇ ਹੋਏ ਮਹਿਲ ਰਾਜਸਥਾਨ ਦੇ ਵਿੱਚ ਜਾਂ ਬਾਕੀ ਥਾਵਾਂ ਉੱਤੇ ਦੇਖੇ ਹੋਣ ਤਾਂ ਉਹਨਾਂ ਮਹਿਲਾਂ ਦੇ ਵਿੱਚ ਅੱਜ ਵੀ ਜਿਹੜਾ ਪਾਣੀ ਛੱਤਾਂ ਦੇ ਉੱਤੇ ਮੀਂਹ ਦਾ ਆਉਂਦਾ ਸੀਗਾ, ਉਹਨੂੰ ਅਜਾਈ ਨਹੀਂ ਸੀ ਜਾਣ ਦਿੱਤਾ ਜਾਂਦਾ। ਇਹ ਚੀਜ਼ਾਂ ਛੋਟੀਆਂ ਛੋਟੀਆਂ ਉਹਨਾਂ ਦੀਆਂ ਨੋਟਿਸ ਕਰਨ ਵਾਲੀਆਂ ਨੇ। ਉਹ ਲੋਕ ਸੁਚੇਤ ਮਨੁੱਖ ਸਨ ਜੀ। ਸਾਡਾ ਅੱਜ ਅਸੀਂ ਕਹਿੰਦੇ ਅਸੀਂ ਐਡਵਾਂਸ ਹੋ ਗਏ, ਸਾਡਾ ਜਿੰਨਾ ਮੀਂਹਾਂ ਦਾ ਪਾਣੀ ਹੈ ਜੀ ਉਹ ਸਾਰੇ ਦਾ ਸਾਰਾ ਅਜਾਈ ਜਾ ਰਿਹਾ। ਉਹ ਲੋਕ ਅਜਾਈ ਨਹੀਂ ਸੀ ਜਾਣ ਦਿੰਦੇ। ਉਹ ਜਾਂ ਤਾਂ ਉਹਨਾਂ ਨੂੰ ਇਕੱਠਾ ਕਰਦੇ ਸੀਗੇ ਤਲਾਬ ਦੇ ਰੂਪ ਦੇ ਵਿੱਚ, ਉਹਨੂੰ ਵਰਤਦੇ ਸੀਗੇ, ਜਾਂ ਉਹਨੂੰ ਰੀਚਾਰਜ ਸਿਸਟਮ ਜਿਹੜੇ ਜੀ ਉਹ ਲੱਗੇ ਹੋਏ ਸੀਗੇ ਜੀ। ਅੱਜ ਅਸੀਂ ਆਪਣੇ ਆਪ ਨੂੰ ਐਡਵਾਂਸ ਕਹਿੰਦੇ, ਅਸੀਂ ਤਾਂ ਬਹੁਤ ਪਛਾਣ ਖਿੱਚੂ ਹੋ ਗਏ ਜੀ। ਇੱਥੇ ਕਿਸੇ ਨਾਲ ਤੁਸੀਂ ਗੱਲ ਕਰ ਲਓ ਪੰਜਾਬ ਦੇ ਵਿੱਚ, ਮੈਂ ਇੱਕ ਦਿਨ ਕਿਸੇ ਨੂੰ ਇਹ ਕਿਹਾ ਕਿ ਤੁਹਾਡੀ ਮੋਟਰ ਜਿਹੜੀ ਹੈ ਜੀ ਚੱਲਦੀ ਆ, ਕਾਈਂਡਲੀ ਤੁਸੀਂ ਇਹਦੇ ਉੱਤੇ ਜਿਹੜਾ ਜੀ ਉਹ ਆਟੋ ਸਟਾਪ ਲਵਾ ਲਓ। ਉਹ ਕਹਿੰਦੇ ਕਿਉਂ? ਮੈਂ ਕਿਹਾ ਜੀ ਪਾਣੀ ਰਹਿਣਾ ਨਹੀਂ ਅਗਲੀਆਂ ਪੀੜ੍ਹੀਆਂ ਲਈ। ਉਹਨਾਂ ਦਾ ਭਾਈ ਸਾਹਿਬ ਦਾ ਜਵਾਬ ਇਹ ਸੀਗਾ ਜੀ ਵੀ ਜਿੰਨੀ ਦੇਰ ਮੈਂ ਜੀਦਾ ਉਦੋਂ ਤੱਕ ਬਥੇਰਾ ਕੁਛ ਹੈਗਾ। ਮੈਂ ਕਿਹਾ ਜੀ ਜੇ ਤੁਹਾਡੇ ਬਜ਼ੁਰਗ ਵੀ ਇਹੀ ਸੋਚਦੇ ਹੁੰਦੇ ਤੇ ਅੱਜ ਤੁਸੀਂ ਇਹ ਪਾਣੀ ਨਾ ਪੀ ਰਹੇ ਹੁੰਦੇ। ਅਸੀਂ ਤਾਂ ਇੰਨੇ ਜਿਹੜੇ ਅਣਗਹਿਲੀ ਪੁਣੇ ਦੇ ਜਿਹੜਾ ਦੀ ਉਹ ਸ਼ਿਕਾਰ ਹੋ ਗਏ ਆ ਕਿ ਕੋਈ ਅਜੇ ਵੀ ਸਮਝਣ ਦੇ ਵਾਸਤੇ ਤਿਆਰ ਨਹੀਂਗਾ। ਉਹ ਕਹਿੰਦੇ ਨਹੀਂ, ਗੁਰੂਆਂ ਪੀਰਾਂ ਦੀ ਧਰਤੀ ਆ, ਇੱਥੇ ਪਾਣੀ ਥੋੜੀ ਮੁੱਕਣ ਲੱਗਿਆ ਜੀ। ਤੁਹਾਡੇ ਸਾਹਮਣੇ ਮੁੱਕ ਜਾਣਾ ਜੀ, ਤੁਸੀਂ ਦੇਖਣਾ। ਜੇ ਗੰਦਾ ਹੋ ਗਿਆ ਤੇ ਮੁੱਕ ਵੀ ਜਾਣਾ ਜੀ। ਬਿਲਕੁਲ ਜੀ। ਸੁਰਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਜੀ। ਪੰਨੂ ਸਾਹਿਬ, ਉਹ ਰੀਚਾਰਜ ਦੀ ਗੱਲ ਚੱਲਦੀ ਆ। ਮੈਂ ਇੱਕ ਦਿਨ ਤੁਹਾਡੇ ਨਾਲ ਗੱਲ ਕੀਤੀ ਸੀ ਰੇਡੀਓ ਦੇ ਉੱਤੇ ਸਾਂਝੀ ਰੀਚਾਰਜ ਦੀ। ਉਹ ਅਸੀਂ 95 ਦੇ ਵਿੱਚ ਅਯੂਬਾ ਸਿਟੀ ਦੇ ਇਲਾਕੇ ਦੇ ਵਿੱਚ ਉੱਥੇ ਨਾਲਾ ਵਗਦਾ ਤੇ ਉਹ ਪਾਣੀ ਚੜ ਜਾਂਦਾ ਸੀ। ਤਾਂ ਉੱਥੇ ਇੱਕ ਮਕਸੀਕਾ ਸੀ, ਉਹਨੇ ਆਪਣੀ ਜ਼ਮੀਨ ਦੇ ਵਿੱਚ ਬਣਾ ਰਿਹਾ ਸੀਗਾ। ਜਦੋਂ ਅਸੀਂ ਦੇਖਿਆ ਸੀ ਉਹ 10 ਫੁੱਟ ਸਕੁਅਰ ਟੋਆ ਪੱਟਿਆ ਸੀ ਜੀ ਉਹਨਾਂ ਨੇ, 2 ਫੁੱਟ ਡੂੰਘਾ ਸੀ। ਉਹਦੇ ਚਾਰੇ ਪਾਸੇ ਉਹਨੇ ਕੋਈ 10-10 ਇੰਚ ਬੋਰ ਕੀਤਾ ਸੀ। ਜਦੋਂ ਧਰਤੀ 'ਚੋਂ ਥੱਲੋਂ ਰੇਤਾ ਨਿਕਲਿਆ ਦੂਜਾ ਥੱਲੇ ਜਾ ਕੇ, ਉਹ ਫਿਰ ਉਹਨੇ ਰੇਤੇ ਨਾਲ ਭਰਤਾ ਜੀ। ਉਹ 50-50 ਮੀਟਰ ਤੇ ਉਹਨੇ ਬਣਾਏ ਸੀ ਕਿਉਂਕਿ ਫਸਲ ਨੂੰ ਮਾਰ ਕਰਦਾ ਸੀ, ਪਾਣੀ ਖੜ ਜਾਂਦਾ ਸੀ। ਦੂਜੇ ਪਾਸੇ ਸੜਕ ਉੱਚੀ ਸੀ, ਪਾਣੀ ਨਿਕਲਦਾ ਨਹੀਂ ਸੀ, ਫਸਲ ਸਾਰੀ ਖਰਾਬ ਹੋ ਜਾਂਦੀ। ਆਉਂਦਾ ਕਦੇ ਕਦਾਈ ਸੀ, ਕਹਿੰਦਾ ਹਰ ਸਾਲ ਤਾਂ ਨਹੀਂ ਆਉਂਦਾ। ਪਰ ਉਹ ਪਾਣੀ ਕਹਿੰਦਾ ਥੱਲੇ ਸਾਰਾ, ਮੈਂ ਕਹਿੰਦਾ ਪਹਿਲਾਂ ਪ੍ਰੈਕਟੀਕਲ ਕਰਕੇ ਦੇਖਿਆ, ਇੱਕ ਬਣਾਇਆ ਉਹਦੇ ਉੱਤੇ ਅਸੀਂ ਪਤਾ ਨਹੀਂ ਕਿੰਨੇ 1000 ਗੈਲਨ ਪਾਣੀ ਪਾ ਕੇ ਦੇਖਿਆ ਵੀ ਉਹ ਕਿੰਨੇ ਘੰਟਿਆਂ 'ਚ ਥੱਲੇ ਜਾਂਦਾ। ਸੋ ਇਸ ਕਰਕੇ ਇਸ ਤਰੀਕੇ ਨਾਲ ਉਹਨੇ ਰੀਚਾਰਜ ਸਿਸਟਮ ਬਣਾਇਆ ਸੀ। ਮੈਂ ਜਿੱਥੇ ਮੇਰੀ ਜ਼ਮੀਨ ਆ ਉੱਥੇ ਬਣਵਾਇਆ ਸੀ, ਪਰ ਉਹ ਉੱਥੇ ਇੰਡਸਟਰੀ ਬਣ ਗਈ, ਆਲੇ ਦੁਆਲੇ ਕੰਮ ਖਰਾਬ ਹੋ ਗਿਆ ਸਾਰਾ। ਕਿਸੇ ਨੇ ਮੁੜ ਕੇ, ਮੈਂ ਕਈ ਵਾਰੀ ਲੋਕਾਂ ਨੂੰ ਕਿਹਾ ਬਣਾਉਣ ਵਾਸਤੇ, ਕੋਈ ਨਹੀਂ ਉੱਤਾ ਬਾਜਦਾ ਜੀ। ਸੋ ਮੈਂ ਇਹ ਸਲਾਹ ਦਿੰਦਾ ਵੀ ਜਿੰਨੇ ਕੁ ਬੰਦੇ ਸੁਣਦੇ ਨੇ ਤਾਂ ਇਸ ਮਾਧਿਅਮ ਰਾਹੀਂ ਬੜਾ ਲੋਕੀ ਦੂਰ ਤੱਕ ਸੁਣਦੇ ਨੇ, ਪੂਰੀ ਦੁਨੀਆ 'ਚ ਸੁਣਿਆ ਜਾਂਦਾ ਜਿੱਥੇ ਪੰਜਾਬੀ ਬੈਠਾ, ਵੀ ਆਪਣੇ ਪਿੰਡ 'ਚ ਜਿੱਥੇ ਪਾਣੀ ਨੀਵੀਂ ਜਗ੍ਹਾ ਖੜਦਾ ਇਹ ਸਿਸਟਮ ਨਾ ਬਣਾ ਲਓ।
10 ਫੁੱਟ ਸਕੇਅਰ ਟੋਆ ਪੱਟਿਆ ਜੀ, 2 ਫੁੱਟ ਡੂੰਘਾ, 4 ਬੋਰ ਕਰਤੇ 10-10 ਇੰਚੀ। ਜਦੋਂ ਥੱਲੋਂ ਰੇਤਾ ਨਿਕਲਿਆ ਫਿਰ ਰੇਤੇ ਨਾਲ ਭਰਤਾ। ਉਹਦਾ ਪਾਣੀ ਥੱਲੇ ਫਾਸਟ ਖਿੱਚਣ ਵਾਸਤੇ 4 ਬਣਾਏ ਸੀ। ਹੁਣ ਵੀ 1 ਬਣਾਉਣਾ ਤਾਂ ਪਾਣੀ ਘੱਟ ਜਾਊ, 4 ਬਣਾਉ ਪਾਣੀ ਜ਼ਿਆਦਾ ਹੋਊ। ਮੇਰਾ ਖਿਆਲ ਨਹੀਂ ਜੇ ਹਰੇਕ ਪਿੰਡ 'ਚ ਬਣ ਜਾਵੇ ਤਾਂ ਕਦੇ ਖੜਾ ਹੋਊਗਾ। ਸੁਣ ਲੈਣ ਦੋ ਭਾਜੀ ਪੰਨੂ ਸਾਹਿਬ ਦੇ ਕੀ ਵਿਚਾਰ ਰਲਦੇ ਨੇ ਜਾਂ ਨਹੀਂ। ਥੈਂਕ ਯੂ। ਮੈਂ ਧੰਨਵਾਦ ਕਰਦਾ ਜੀ ਤੁਹਾਡਾ। ਤੁਸੀਂ ਆ ਕੇ ਉਹ ਜਿਹੜੀ ਮੁਕੰਮਲ ਗੱਲ ਹੈ ਉਹਨੂੰ ਔਰ ਪ੍ਰੋਪਰ ਜਿਹੜਾ ਜੀ ਉਹ ਦੱਸਿਆ। ਮੇਰੇ ਮਿੱਤਰ ਨੇ ਜੀ ਨਰੋਆ ਪੰਜਾਬ ਮੰਚ ਦੇ ਵਿੱਚ ਵੀ ਅਹਿਮ ਭੂਮਿਕਾ ਉਹਨਾਂ ਦੀ, ਗੁਰਪ੍ਰੀਤ ਸਿੰਘ ਚੰਦਬਾਜਾ, ਮੇਰੀ ਉਹਨਾਂ ਦੇ ਨਾਲ ਗੱਲਬਾਤ ਹੋ ਰਹੀ ਸੀ। ਉਹ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਨੇ ਜੀ। ਜਿਹੜੀ ਤੁਸੀਂ ਮੁਕੰਮਲ ਕਰਤੀ ਹੈ ਜੀ ਗੱਲ, ਮੈਂ ਉਹਨਾਂ ਦੇ ਨਾਲ ਇਹ ਜ਼ਰੂਰ ਸਾਂਝੀ ਜਿਹੜੀ ਜੀ ਉਹ ਕਰੂੰਗਾ। ਇਹਨੂੰ ਟਰਾਇਲ ਬੇਸ ਦੇ ਉੱਤੇ ਜਿਹੜਾ ਜੀ ਉਹ ਬਣਾ ਕੇ ਦੇਖਾਂਗੇ 1-2 ਜਗ੍ਹਾ। ਮੇਰਾ ਤੁਹਾਡੇ ਨਾਲ ਪ੍ਰੋਮਿਸ ਹੈ ਜੀ ਕਿ ਔਰ ਆਉਂਦੇ ਸਮੇਂ ਦੇ ਦੌਰਾਨ ਤੁਹਾਨੂੰ ਦੱਸਾਂਗੇ ਭਲਾ ਉਹ ਵਰਕ ਜਿਹੜਾ ਜੀ ਉਹ ਕੀਤਾ ਕਰੂਗਾ। ਦੇਖੋ, ਜਦੋਂ ਤੁਸੀਂ ਕੁਦਰਤ ਨੂੰ ਕੁਦਰਤ ਦੇ ਤਰੀਕੇ ਦੇ ਨਾਲ ਦੇਖਦੇ ਹੋ ਨਾ, ਫਿਰ ਉਹ ਵਰਕ ਕਰਦੀ ਆ। ਜਦੋਂ ਤੁਸੀਂ ਕੁਦਰਤ ਨੂੰ ਦੁਸ਼ਮਣ ਦੇ ਰੂਪ ਦੇ ਵਿੱਚ ਦੇਖਦੇ ਹੋ ਨਾ, ਜੇ ਤੁਸੀਂ ਪਹਾੜ ਕੱਟ ਰਹੇ ਹੋ ਤਾਂ ਤੁਸੀਂ ਕੁਦਰਤ ਦੇ ਦੁਸ਼ਮਣ ਬਣ ਰਹੇ ਹੋ। ਜੇ ਤੁਸੀਂ ਰੁੱਖ ਕੱਟ ਰਹੇ ਹੋ ਤਾਂ ਤੁਸੀਂ ਕੁਦਰਤ ਦੇ ਦੁਸ਼ਮਣ ਜਿਹੜਾ ਜੀ ਉਹ ਬਣ ਰਹੇ ਹੋ, ਕਿਉਂਕਿ ਉਹ ਨੇਚਰ ਹੈ, ਉਹ ਤੁਹਾਡੇ ਨਾਲ ਗੱਲਾਂ ਕਰਦੀ ਹੈ। ਤੁਸੀਂ ਉਹਦੇ ਨਾਲ ਗੱਲਾਂ ਜਿਹੜੀਆਂ ਦੀ ਕਰਨ, ਤੁਹਾਨੂੰ ਜਵਾਬ ਬਹੁਤੇ ਜਿਹੜੇ ਜੀ ਉਹ ਮਿਲ ਜਾਂਦੇ ਆ। ਆਹ ਜਵਾਬ ਜਿਹੜਾ ਲੋਕਾਂ ਨੂੰ ਮਿਲ ਰਿਹਾ ਨਾ, ਜੇ ਅੱਜ ਵੀ ਲੋਕ ਜਿਹੜਾ ਜੀ ਇਹ ਸਮਝ ਲੈਣ ਕਿ ਇਹ ਨੇਚਰ ਦੇ ਨਾਲ ਜਿਹੜਾ ਜੀ ਉਹ ਲਿਆ ਹੋਇਆ ਪੰਗਾ ਹੈ। ਜਿਹੜਾ ਹੁਣ ਟੋਆ ਕੱਢਣਾ, ਉਹਦੇ ਵਿੱਚ ਰੇਤਾ ਜਿਹੜੀ ਉਹ ਪਾਉਣੀ, ਰੇਤਾ ਤੱਕ ਬੋਰ ਕਰ ਲੈਣਾ ਜਾਂ ਉਹਦੇ ਵਿੱਚ ਰੇਤਾ ਜਿਹੜੀ ਜੀ ਉਹ ਭਰ ਦੇਣੀ, ਇਹ ਨੇਚਰ ਦੇ ਨਾਲ ਗੱਲਾਂ ਨਹੀਂ ਤੇ ਹੋਰ ਕੀ ਹੈ ਜੀ। ਬਿਲਕੁਲ ਮਨੁੱਖ ਜੇ ਬਚਣਾ ਆ, ਜੇ ਧਰਤੀ ਬਚਣੀ ਆ ਤੇ ਉਦੋਂ ਹੀ ਬਚਣੀ ਆ ਜਦੋਂ ਜਿਹੜੀ ਤੁਸੀਂ ਕੁਦਰਤ ਦੇ ਨਾਲ ਜਿਹੜਾ ਜੀ ਉਹ ਕੁਦਰਤ ਦੇ ਵਾਂਗੂ ਬਿਹੇਵ ਜਿਹੜਾ ਜੀ ਉਹ ਕਰੋਗੇ। ਤੁਸੀਂ ਪੰਛੀਆਂ ਨੂੰ ਆਪਣੇ ਮਿੱਤਰ ਜਿਹੜਾ ਜੀ ਉਹ ਸਮਝੋਗੇ। ਇਹ ਵੀ ਜਿਹੜਾ ਜੀ ਮੇਕ ਸ਼ੋਰ ਕਰੋਗੇ ਕਿ ਜੇ ਸਾਨੂੰ ਰਹਿਣ ਦਾ ਹੱਕ ਹੈ ਤੇ ਇਹਨਾਂ ਪੰਛੀਆਂ ਨੂੰ ਵੀ ਓਨਾ ਹੀ ਜਿਹੜਾ ਹੱਕ ਹੈ। ਅਸੀਂ ਇਹਨਾਂ ਦੇ ਹੱਕ ਵੀ ਜਿਹੜੇ ਉਹ ਖੋਣੇ ਨਹੀਂ। ਜਿੱਥੇ ਉਹਨਾਂ ਨੇ ਆਲਣੇ ਬਣਾਉਣੇ ਆ, ਅਸੀਂ ਉਹ ਜਗ੍ਹਾ ਜਿਹੜੀ ਹੈ ਜੀ ਉਹ ਪ੍ਰੋਵਾਈਡ ਕਰਨੀ ਆ। ਅਸੀਂ ਉਹਨਾਂ ਨੂੰ ਉਹ ਵਾਤਾਵਰਨ ਜਿਹੜਾ ਜੀ ਉਹ ਪ੍ਰੋਵਾਈਡ ਕਰਨਾ ਆ, ਤਾਂ ਕਿ ਜੇ ਉਹ ਜਿਉਂਦੇ ਨੇ। ਤੇ ਆਈਨਸਟਾਈਨ ਜਿਹੜਾ ਜੀ ਲਿਖਦਾ ਨਾ ਜੀ ਵੀ ਜੇ ਜਿਹੜੀਆਂ ਮੱਖੀਆਂ ਨੇ, ਮਧੂ ਮੱਖੀਆਂ ਜਿਹੜੀਆਂ ਨੇ, ਸ਼ਹਿਦ ਦੀਆਂ ਮੱਖੀਆਂ ਨੇ, ਜੇ ਉਹ ਮਰ ਗਈਆਂ ਤੇ 4 ਹਫ਼ਤਿਆਂ ਤੋਂ ਬਾਅਦ ਦੁਨੀਆ ਜਿਹੜੀ ਜੀ ਉੱਥੋਂ ਖਤਮ ਹੋ ਜਾਊਗੀ। ਇਦੋਂ ਵੱਡਾ ਹੋਰ ਰਿਸ਼ਤਾ ਕੋਈ ਨੇਚਰ ਦੇ ਨਾਲ ਮਨੁੱਖ ਦਾ ਹੋ ਸਕਦਾ ਜੀ? ਮਨੁੱਖ ਨੂੰ ਇਹ ਸਮਝਣਾ ਪਊਗਾ, ਜੇ ਉਹਨੇ ਜਿਉਣਾ ਤੇ ਉਹਦੀਆਂ ਆਉਂਦੀਆਂ ਪੀੜ੍ਹੀਆਂ ਨੇ ਜਿਉਣਾ, ਤਾਂ ਫਿਰ ਕੁਦਰਤ ਨੂੰ ਕੁਦਰਤ ਦੇ ਤਰੀਕੇ ਦੇ ਨਾਲ ਵਾਚ ਕਰਨਾ ਪਊਗਾ। ਸਾਡੇ ਕੋਈ ਗ੍ਰੰਥ ਚੁੱਕ ਲਓ, ਕੋਈ ਗੁਰੂ ਪੀਰ ਦੀ ਗੱਲ ਜਿਹੜੀ ਚੁੱਕ ਲਓ ਜੀ, ਉਹ ਇਹੀ ਕਹਿੰਦੇ ਆ। ਪਰ ਇਹ ਆ ਕਿ ਅਸੀਂ ਮਹਿਜ਼ ਉਹਨਾਂ ਨੂੰ ਪੂਜਣ ਤੱਕ ਸੀਮਤ ਹੋ ਗਏ। ਪਰਮਿੰਦਰ ਢਿੱਲੋਂ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੰਨੂ ਸਾਹਿਬ ਜੀ, ਮੇਰਾ ਸਵਾਲ ਹੈਗਾ ਆਪਣੇ ਰਵਿਦਾਸ ਮੰਦਿਰ ਢਾਇਆ ਉੱਥੇ ਆਪਣੀ ਦਿੱਲੀ ਦੇ ਵਿੱਚ, ਤੇ ਉਹਦੇ ਬਾਰੇ ਮੈਂ ਆਪਣਾ ਪੁੱਛਣਾ ਚਾਹੁੰਦਾ ਵੀ ਜਦੋਂ ਗੌਰਮੈਂਟ ਨੇ ਜਗ੍ਹਾ, ਚਲੋ ਸਿਕੰਦਰ ਲੋਧੀ ਨੇ ਦਿੱਤੀ ਜਗ੍ਹਾ, ਤੇ 1959 ਦੇ ਵਿੱਚ ਜਗਜੀਵਨ ਰਾਮ ਨੇ ਉਹਦਾ ਮੰਦਿਰ ਦਾ ਉਦਘਾਟਨ ਵੀ ਕੀਤਾ। ਉਦੋਂ ਨਹੀਂ ਇਹਨਾਂ ਨੂੰ ਪਤਾ ਵੀ ਸਰਕਾਰੀ ਜ਼ਮੀਨ ਆ ਜਾਂ ਕੀ। ਤੇ ਦੂਜੀ ਜਿਹੜੀ ਗੱਲ ਹੈ, ਬਹੁਜਨ ਸਮਾਜ ਪਾਰਟੀ ਉਹਨਾਂ ਆਪਣੇ ਇੰਨਾ ਰੌਲਾ ਰੱਪਾ ਨਹੀਂ ਪਾਇਆ ਜਿੰਨਾ ਪੰਜਾਬ 'ਚ ਪਿਆ। ਤੇ ਜੇ ਮੰਨ ਲਓ ਜਾਂ ਰਾਮ ਮੰਦਿਰ ਦਾ ਰੌਲਾ ਪੈਂਦਾ ਤਾਂ ਉਹ ਵੀ ਕਹਿ ਦੇਣ ਵੀ ਜਿੱਦਾਂ ਉਹਨਾਂ ਨੂੰ ਕਦੇ ਤੁਸੀਂ ਦੂਜੀ ਜਗ੍ਹਾ ਮੰਦਿਰ ਬਣਾ ਲਿਓ। ਜੇ ਰਾਮ ਮੰਦਿਰ ਦਾ ਕਹਿ ਦੇਣ ਉਹ ਵੀ ਤੁਸੀਂ ਦੂਜੀ ਜਗ੍ਹਾ ਬਣਾ ਲਓ, ਤੇ ਇੱਦਾਂ ਕਿਉਂ ਨਹੀਂ ਹੋ ਸਕਦਾ ਜੇ ਇਹਨਾਂ ਦਾ ਮੰਦਿਰ ਢਾਇਆ? ਇਹਦੇ ਬਾਰੇ ਦੱਸੋ ਪੰਨੂ ਸਾਹਿਬ ਜੀ। ਥੈਂਕ ਯੂ ਜੀ। ਰਾਜਨੀਤੀ ਹੈ ਜੀ। ਜੇ ਤੁਸੀਂ ਸੁਪਰੀਮ ਕੋਰਟ ਦੀ ਜਿਹੜੀ ਸੁਣਵਾਈ ਚੱਲ ਰਹੀ ਆ ਕੰਟੀਨਿਊਸ ਰਾਮ ਮੰਦਿਰ ਦੇ ਬਾਰੇ, ਜੇ ਉਹਨੂੰ ਕਲੋਜ਼ਲੀ ਪੜ੍ਹ ਰਹੇ ਹੋ, ਸੁਣ ਰਹੇ ਹੋ, ਤੇ ਮੇਰਾ ਖਿਆਲ ਤੁਸੀਂ ਮਹਿਸੂਸ ਕਰਦੇ ਹੋਣੇ ਹੋ ਕਾਗਜ਼ ਹੈ ਨਹੀਂ, ਕਹਿੰਦੇ ਜੀ ਸੁਣਿਆ ਹੀ ਆ। ਤੇ ਜੇ ਕਾਗਜ਼ ਤਾਂ ਇਸ ਮੰਦਿਰ ਦੇ ਵੀ ਜਿਹੜਾ ਜੀ ਉਹ ਹੈ ਨਹੀਂ ਸੀਗੇ। ਇਹ ਕਿਉਂਕਿ ਸਰਕਾਰ ਦੀ ਜ਼ਮੀਨ ਦੇ ਵਿੱਚ ਜਿਹੜਾ ਜੀ ਉਹ ਬਣਿਆ ਸੀ। ਇਹ ਵੋਟਾਂ ਦੀ ਰਾਜਨੀਤੀ ਹੈ ਜੀ। ਇਸ ਕਰਕੇ ਇਹ ਸਾਰਾ ਕੁਝ ਜਿਹੜਾ ਜੀ ਹੋ ਰਿਹਾ। ਇੱਥੇ ਧਰਮ ਦੇ ਨਾਮ ਦੇ ਉੱਤੇ ਜੋ ਮਰਜ਼ੀ ਜਿਹੜਾ ਜੀ ਉਹ ਕਰਵਾ ਲਓ। ਮੈਂ ਉਦੋਂ ਵੀ ਲਿਖਿਆ ਸੀ, ਦੇਖੋ ਐਜੀਟੇਸ਼ਨ ਕਰਨੀ ਕੋਈ ਗੁਨਾਹ ਨਿਗਾ। ਐਜੀਟੇਸ਼ਨ ਕਰ ਰਹੇ ਲੋਕਾਂ ਦੇ ਮੈਂ ਨਿੱਜੀ ਤੌਰ ਦੇ ਉੱਤੇ ਵਿਰੋਧ ਦੇ ਵਿੱਚ ਨਹੀਂ, ਪਰ ਉਹ ਐਜੀਟੇਸ਼ਨ ਜਿਹੜੀ ਹੈ ਜੀ ਉਹ ਆਮ ਲੋਕਾਂ ਦੇ ਵਾਸਤੇ ਮੁਸ਼ਕਲ ਨਹੀਂ ਬਣਨੀ ਚਾਹੀਦੀ। ਤੁਸੀਂ ਕਰੋ ਜਿਹੜਾ ਜੀ ਜਿੱਦਾਂ ਮਰਜ਼ੀ ਵਿਰੋਧ ਕਰੋ, ਪਰ ਜੇ ਉਹ ਲੋਕਾਂ ਦੇ ਵਾਸਤੇ ਤੁਸੀਂ ਮੁਸੀਬਤ ਬਣ ਲੱਗ ਗਏ ਤੇ ਫਿਰ ਉਹ ਕਾਹਦੀ ਐਜੀਟੇਸ਼ਨ ਜਿਹੜੀ ਜੀ ਉਹ ਰਹਿ ਗਈ। ਪੰਜਾਬ ਇਸ ਵੇਲੇ ਕਿੰਨਾ ਹਾਲਾਤਾਂ ਚੋਂ ਲੰਘ ਰਿਹਾ, ਕੋਈ ਦੱਸਣ ਪੁੱਛਣ ਦੀ ਲੋੜ ਆ ਜੀ। ਪੰਜਾਬ ਨੂੰ ਚਿੱਟੇ ਨੇ ਨਿਗਲ ਲਿਆ। ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਏਡਜ਼ ਕਿੰਨੀ ਫੈਲਣ ਲੱਗ ਗਈ। ਪੰਜਾਬ ਕੈਂਸਰ ਨਾਲ ਮਰ ਗਿਆ। ਪੰਜਾਬ ਪਾਣੀ ਦੀ ਆਪਾਂ ਗੱਲ ਜਿਹੜੀ ਜੀ ਉਹ ਕਰ ਰਹੇ ਹਾਂ, ਪਾਣੀ ਮੁੱਕ ਗਿਆ, ਆਹ ਪਾਣੀ ਆ ਗਿਆ। ਇਹਨਾਂ ਮਾਮਲਿਆਂ ਦੇ ਉੱਤੇ ਕਿੰਨੀਆਂ ਕੁ ਸੜਕਾਂ ਰੋਕੀਆਂ ਜੀ, ਕਿੰਨੇ ਕੁ ਜਗ੍ਹਾ ਦੇ ਉੱਤੇ ਐਜੀਟੇਸ਼ਨ ਜਿਹੜੀਆਂ ਜੀ ਉਹ ਕੀਤੀਆਂ ਗਈਆਂ। ਕੀ ਇਹ ਲੋਕਾਂ ਦੇ ਨਾਲ ਜੁੜਿਆ ਹੋਇਆ ਮੁੱਦਾ ਨਹੀਂ? ਜਦੋਂ ਜਿਹੜਾ ਜੀ ਇੱਥੇ ਮਰੋ ਜਾਂ ਵਿਰੋਧ ਕਰੋ ਕੀਤਾ ਸੀ, ਤਾਂ ਸੜਕਾਂ ਨਹੀਂ ਸੀ ਰੋਕੀਆਂ ਜੀ। ਸਰਕਾਰ ਨੂੰ ਤਾਂ ਭਾਜੜ ਉਦੋਂ ਵੀ ਪੈ ਗਈ ਸੀ ਬਿਨਾਂ ਸੜਕਾਂ ਜੀ। ਅੱਗੇ 83 ਤੇ 83 ਇਹਨਾਂ ਨੇ ਉਸ ਚੀਜ਼ ਨੂੰ ਜਿਹੜਾ ਜੀ
ਰੋਕਣ ਦੇ ਵਾਸਤੇ ਜਿਹੜਾ ਸੀਗਾ ਉਹ ਹਰ ਕੋਸ਼ਿਸ਼ ਜਿਹੜੀ ਸੰਭਵ ਕੀਤੀ ਕਿ ਕਿਸੇ ਤਰੀਕੇ ਦੇ ਨਾਲ ਇਹ ਜਿਹੜਾ ਦੀ ਉਹ ਲੈਟ ਡਾਊਨ ਕੀਤਾ ਜਾਵੇ। ਇਹ ਸਿਆਸਤ ਜਿਹੜੀ ਹੈ ਨਾ ਜੀ ਵੋਟ ਬੈਂਕ ਦੀ ਹੈ ਜਿਹਨੇ ਇੱਥੋਂ ਤੱਕ ਕੰਮ ਖਰਾਬ ਕੀਤਾ ਜੀ। ਅੱਗੇ ਸਾਡੇ ਨਾਲ ਜੁੜੇ ਨੇ ਪੌਲ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਜਿਹੜਾ ਆਪਾਂ ਇਨਵਾਇਰਮੈਂਟ ਦਾ ਕਹਿੰਦੇ ਹਾਂ ਤਾਂ ਫੈਮਿਲੀ ਦਾ ਸੋਸ਼ਲ ਸੈਂਸ ਨਾਲ ਜੁੜੀ ਹੋਈ ਹੈ ਜਿਹੜੀ ਇਨਵਾਇਰਮੈਂਟ ਵੀ, ਰਾਈਟ, ਵੀ ਆਪਾਂ ਫੈਮਿਲੀ ਦਾ ਸੈਂਸ ਖਤਮ ਕਰ ਰਹੇ ਤੇ ਆਪਾਂ ਕਹਿੰਦੇ ਇਨਵਾਇਰਮੈਂਟ ਆਪਣਾ ਬਚਿਆ ਰਹੇ। ਤੇ ਬਾਕੀ ਮੈਂ ਇਸ ਵੇਲੇ ਲਾਈਟ ਮੇਰਾ ਕੁਐਸਚਨ ਸੀਗਾ ਆਪਣੇ ਜਿਹੜੇ ਹੈਗੇ ਆਪਣੇ ਗਿੱਦੜਵਾਹਾ ਤੋਂ ਰਾਜਾ ਬੜਿੰਗ, ਰਾਈਟ, ਇਹਦੇ ਗੁਰਚਰਨ ਸਿੰਘ ਜਿਹੜਾ ਬਰਾੜ ਆ ਉਹਦੀ ਫੈਮਿਲੀ ਦੇ ਨਾਲ ਵੀ ਕੋਈ ਰਿਲੇਸ਼ਨ ਹੈਗੀ ਆ? ਕਿ ਇੱਕ ਮੈਂ ਇੰਟਰਵਿਊ ਸੁਣ ਰਿਹਾ ਸੀ, ਉਹ ਕਹਿੰਦੇ ਵੀ ਉੱਥੇ ਉਹ ਰਹਿੰਦੇ ਰਹੇ ਨਾਨਕੇ, ਪਤਾ ਨਹੀਂ ਉਹਨਾਂ ਦਾ ਭਰਾ ਦੇ ਇੰਟਰਵਿਊ ਕਰ ਰਿਹਾ ਸੀਗਾ ਵੀ ਉਹ ਛੋਟਾ ਜਿਹਾ ਸੀਗਾ ਜਦੋਂ ਉਹਨੇ ਕਿਸੇ ਥਾਣੇਦਾਰ ਤੋਂ ਕਿਸੇ DSP ਤੋਂ ਉਹਦਾ ਕੰਮ ਕਰਾਇਆ ਸੀਗਾ, ਰਾਈਟ, ਰਾਜਾ ਬੜਿੰਗ ਨੇ। ਉਦੋਂ ਉਹਦੀ ਸ਼ੁਰੂ ਹੋਈ ਹੈ ਉਹਦੀ ਆਪਣੀ ਜਿਹੜੀ ਪੋਲੀਟਿਕਸ। ਇਹ ਕਈ ਵਾਰੀ ਪ੍ਰੋਜੈਕਟ ਕਰਦੇ ਵੀ ਮੈਂ ਗਰੀਬ ਵੀ ਆਮ ਫੈਮਿਲੀ ਚੋਂ, ਕੀ ਇਹਨਾਂ ਦਾ ਉਹਨਾਂ ਨਾਲ ਕੋਈ ਸੰਬੰਧ ਹੈਗਾ ਹਰਚਰਨ ਬਰਾੜ ਫੈਮਿਲੀ ਨਾਲ? ਪੁੱਛਣਾ ਚਾਹੁੰਦਾ। ਥੈਂਕ ਯੂ ਜੀ। ਹਰਚਰਨ ਬਰਾੜ ਹੋਰਾਂ ਦੇ ਨਾਲ ਤਾਂ ਨਹੀਂ, ਪਰ ਜਗਮੀਤ ਜਿਹੜੇ ਬਰਾੜ ਨੇ, ਜਗਮੀਤ ਸਿੰਘ ਬਰਾੜ ਨੇ, ਉਹਨਾਂ ਕੋਲੋਂ ਇਹਨਾਂ ਦੀ ਸਿਆਸੀ ਟ੍ਰੇਨਿੰਗ ਜਿਹੜੀ ਹੈ ਜੀ ਉਹ ਦੱਸੀ ਦੀ ਹੈ। ਜਗਮੀਤ ਸਿੰਘ ਬਰਾੜ ਹੋਰਾਂ ਦੇ ਨਾਲ ਉਹ ਜੁੜੇ ਰਹੇ ਆ ਜੀ ਦੇਰ ਪਹਿਲਾਂ, ਉੱਥੋਂ ਉਹਨਾਂ ਦੀ ਸਿਆਸੀ ਸ਼ੁਰੂਆਤ ਹਰਚਰਨ ਸਿੰਘ ਬਰਾੜ ਹੋਰਾਂ ਦੇ ਨਾਲ ਤਾਂ ਨਹੀਂ। ਪਰ ਜੇ ਤੁਸੀਂ ਇੰਗੜੀਆਂ ਸਿੰਗੜੀਆਂ ਕੱਢਣੀਆਂ ਹੋਣ ਤੇ ਫਿਰ ਇਹ ਜਿਹੜੇ ਸਿਆਸਤਦਾਨ ਨੇ ਉਹ ਬਹੁਤੇ ਜਿਹੜੇ ਜੀ ਉਹ ਇੱਕੋ ਹੀ ਨੇ, ਵਿੱਚ ਵਿਚਾਲਿਓ ਕੱਢਣ ਲੱਗ ਗਏ ਤੇ ਬਹੁਤਾ ਸਮਾਂ ਉਹਦੇ ਉੱਤੇ ਜਿਹੜਾ ਜੀ ਉਹ ਚੱਲ ਜੂਗਾ, ਉਹਦੇ ਉੱਤੇ ਲੱਗ ਜੂਗਾ। ਹਰਚਰਨ ਸਿੰਘ ਬਰਾੜ ਹੋਰੀ ਜਿਹੜੇ ਨੇ ਜੀ ਉਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਫੈਮਿਲੀ ਦੇ ਬਹੁਤ ਨੇੜਲੇ ਜਿਹੜਾ ਜੀ ਉਹ ਰਿਸ਼ਤੇਦਾਰ ਨੇ, ਉਧਰ ਵਿਆਹੇ ਹੋਏ ਨੇ। ਪ੍ਰਤਾਪ ਸਿੰਘ ਕੈਰੋਂ ਹੋਰੀ ਕਾਂਗਰਸੀ ਨੇ, ਉਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨੇੜਲੇ ਜਿਹੜਾ ਜੀ ਉਹ ਰਿਸ਼ਤੇਦਾਰ ਨੇ। ਤੋ ਇਹ ਜਿਹੜੀਆਂ ਸਿਆਸੀ ਦੁਸ਼ਮਣੀਆਂ ਵਗੈਰਾ ਜਿਹੜੀਆਂ ਦੀਂਦੀਆਂ ਨੇ ਨਾ, ਬਿਆਨਬਾਜ਼ੀ ਦੀਂਦੀ ਆ, ਉਹ ਸਾਡੇ ਤੁਹਾਡੇ ਵਾਸਤੇ ਆ, ਅੰਦਰੋਂ ਇਹ ਇੱਕ ਨੇ। ਹੁਣ ਤਾਂ ਬਹੁਤਾ ਕੁਛ ਪੰਜਾਬ ਦੀ ਸਿਆਸਤ ਦੇ ਵਾਸਤੇ ਜਿਹੜਾ ਜੀ ਉਹ ਨੰਗਾ ਚਿੱਟਾ ਸਾਹਮਣੇ ਆ ਚੁੱਕਾ ਹੈ ਨਾ ਕਿ ਸਭ ਇੱਕ ਨੇ ਜੀ। ਅੱਗੇ ਗੁਰਨਾਮ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੁਰੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੁਰੂ ਸਾਹਿਬ ਇਹ ਦੱਸਿਓ, ਦਿੱਲੀ ਤੋਂ ਜਿਹੜਾ ਆਪਣਾ ਹਾਈਵੇ ਜਲੰਧਰ ਨੂੰ ਜਾਂਦਾ ਉਹਦੇ ਹਾਲਾਤ ਬਾਰੇ ਦੱਸਿਓ ਤਾਂ, ਵੱਲ ਕਿੱਦਾਂ ਠੀਕ ਹੈ? ਸੁਣ ਲੈਂਦੇ ਹੋ ਭਾਜੀ? ਨਹੀਂ, ਉਸ ਹਾਈਵੇ ਦੇ ਉੱਤੇ ਕੋਈ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਹੈਗੀ। ਜਿਹੜਾ ਨੈਸ਼ਨਲ ਨੰਬਰ 1 ਹੈ, ਇਹ ਜਿਹੜੇ ਬੰਦ ਹੋਈਆਂ ਸੜਕਾਂ ਨੇ ਉਹਦੇ ਵਿੱਚੋਂ ਇੱਕ ਤਾਂ ਜੇ ਤੁਸੀਂ ਫਲੋਰ ਤੋਂ ਥੱਲੇ ਨੂੰ ਉਤਰਦੇ ਹੋ, ਜਿਹੜਾ ਜਾਂਦੇ ਹੋ ਮਲਸੀਆਂ ਨੂਰਮਹਿਲ, ਇੱਧਰ ਇਸ ਸੜਕ ਦੇ ਉੱਤੇ ਮੁਸ਼ਕਲ ਹੈਗੀ ਹੈ। ਇਹ ਰਾਹ ਤਕਰੀਬਨ ਜਿਹੜਾ ਜੀ ਉਹ ਬੰਦ ਹੋ ਗਿਆ। ਜਿਹੜਾ ਇੱਧਰ ਸੁਲਤਾਨਪੁਰ ਲੋਹੀਆਂ ਵਾਲਾ ਇਹ ਰਾਹ ਜਿਹੜਾ ਜੀ ਉਹ ਬੰਦ ਹੋ ਗਿਆ ਇਹਦਾ। ਔਰ ਜਿਹੜਾ ਜਲੰਧਰ ਫਿਰੋਜ਼ਪੁਰ ਰੇਲ ਮਾਰਗ ਹੈ ਉਹ ਬੰਦ ਹੋ ਗਿਆ, ਉਹਦੇ ਉੱਤੇ ਟ੍ਰੇਨ ਬੰਦ ਹੋ ਗਈਆਂ ਔਰ ਸੜਕ ਦੇ ਉੱਤੇ ਵੀ ਮੁਸ਼ਕਲ ਹੈ। ਨੈਸ਼ਨਲ ਹਾਈਵੇ ਨੰਬਰ 1 ਦੇ ਉੱਤੇ ਕਿਸੇ ਕਿਸਮ ਦੀ ਕੋਈ ਮੁਸ਼ਕਲ ਸੋ ਫਾਰ ਨਹੀਂ ਹੈਗੀ, ਨਾ ਪੰਜਾਬ ਦੇ ਵਿੱਚ, ਨਾ ਹਰਿਆਣੇ, ਨਾ ਦਿੱਲੀ ਦੇ ਵਿੱਚ। ਵਰਿੰਦਰ ਜੀ ਸਤਿ ਸ਼੍ਰੀ ਅਕਾਲ। ਵਰਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਨਾ ਪੰਨੂ ਜੀ, ਜਿੱਦਾਂ ਸਤਲੁਜ ਵਿੱਚ ਇਸ ਵਾਰ ਪਾਣੀ ਛੱਡਿਆ ਗਿਆ ਤੇ ਆਪਾਂ ਦੇਖਿਆ ਕਿ ਕਾਫੀ ਨੁਕਸਾਨ ਹੋ ਗਿਆ, ਤਾਂ ਦਰਿਆ ਐਂਡ ਵਿੱਚ ਕਿੱਥੇ ਜਾਂਦਾ? ਇਹ ਤਾਂ ਚਲੋ ਆਪਾਂ ਕੋਈ ਵਧੀਆ ਤਰੀਕਾ ਨਹੀਂ ਕਹਿ ਸਕਦੇ ਕਿ ਹਾਂ ਪਾਣੀ ਛੱਡ ਦਿੱਤਾ, ਅੱਗੇ ਹੁੰਦੇ ਕੀ ਬਣਦਾ ਇਹਦਾ ਕੋਈ ਹੱਲ ਨਹੀਂ ਕੀਤਾ ਜਾ ਸਕਦਾ? ਜੇ ਓਵਰਫਿਲ ਵੀ ਹੁੰਦਾ ਤਾਂ ਉਹ ਪਾਣੀ ਨੂੰ ਕਿਸੇ ਪਾਸੇ ਤਾਂ ਪਹੁੰਚਾਇਆ ਜਾਣਾ ਚਾਹੀਦਾ। ਇਹ ਤਾਂ ਨਹੀਂ ਕਿ ਹੁਣ ਲੋਕਾਂ ਦਾ ਨੁਕਸਾਨ ਹੋਵੇ। ਤੇ ਦੂਜਾ ਮੇਰਾ ਸਵਾਲ ਇਹ ਆ ਕਿ ਜਿੱਦਾਂ ਆਮ ਆਦਮੀ ਦਾ ਜੋ ਪਿੱਛੇ MP ਦੀਆਂ ਵੋਟਾਂ ਹੋਈਆਂ ਤਾਂ ਉਹਦੇ ਵਿੱਚ ਨੁਕਸਾਨ ਹੋਇਆ, ਖਹਿਰੇ ਦਾ ਜਾਂ ਗਾਂਧੀ ਦਾ ਵੀ ਹੋਇਆ, ਕੁਛ ਹੱਦ ਤੱਕ ਪਹਿਲਾਂ ਹੀ ਪਤਾ ਸੀ ਕਿ ਜੋ ਹੋਣਾ। ਤੇ ਇਹ ਜਦ ਆਪਾਂ ਨੂੰ ਪਤਾ ਕਿ ਇਹਨਾਂ ਨੇ ਨਹੀਂ ਜਿੱਤ ਸਕਣਾ ਤਾਂ ਇਹ ਕਿਉਂ ਨਹੀਂ ਸਮਝ ਸਕਦੇ? ਉਹ ਕੀ ਕਾਰਨ ਆ? ਕਿਉਂ ਕਈ ਵਾਰੀ ਮਨ 'ਚ ਸਵਾਲ ਆਉਂਦਾ ਵੀ ਕਿ ਕਿਹੜਾ ਕਾਰਨ ਆ ਕਿ ਸਾਨੂੰ ਪਤਾ ਕਿ ਨਹੀਂ ਹਾਰਨਾ ਆ, ਫਿਰ ਵੀ ਇਕਜੁੱਟ ਨਹੀਂ। ਤਾਂ ਤੁਹਾਡੇ ਸਾਹਮਣੇ ਉਹ ਕਿਹੜਾ ਕਾਰਨ ਹੋ ਸਕਦਾ ਕਿ ਕਿਉਂ ਨਹੀਂ ਸਮਝ ਰਹੇ? ਤਾਂ ਬਾਕੀ ਸੁਣ ਲੈਣ ਤੋਂ ਭੈਣ ਜੀ। ਥੈਂਕ ਯੂ। ਦੇਖੋ, ਐਂਡ ਜਿਹੜਾ ਹੁੰਦਾ ਜੀ ਉਹ ਹਰੀਕੇ ਪੱਤਨ ਜਾ ਕੇ ਹੁੰਦਾ ਹੈ ਐਂਡ, ਜਿੱਥੇ ਇਹ ਦਰਿਆ ਮਿਲਦੇ ਆ ਜੀ, ਸਤਲੁਜ, ਬਿਆਸ, ਸਾਰੇ ਜਾ ਕੇ ਅੱਗੋਂ ਫਿਰ ਨਹਿਰਾਂ ਦੇ ਰੂਪ ਦੇ ਵਿੱਚ ਜਿਹੜਾ ਜੀ ਉਹ ਜਾਂਦਾ। ਉਹ ਬਹੁਤ ਵੱਡਾ ਜਿਹੜਾ ਜੀ ਏਰੀਆ ਹੈ ਜਿੱਥੇ ਪਾਣੀ ਇਕੱਠਾ ਹੁੰਦਾ। ਹੋ ਸਕਦਾ ਦੇਖੋ ਇੱਕ ਲਿਮਟ ਤੱਕ ਹੋ ਸਕਦਾ, ਜਿਹੜੀ ਅੱਗ ਹੈ ਉਹ ਬੁਝ ਸਕਦੀ ਹੈ, ਪਾਣੀ ਨਹੀਂ ਰੁਕਦਾ ਜੀ। ਪਾਣੀ ਨੂੰ ਰੋਕ ਸਕਣ ਦੇ ਇੰਤਜ਼ਾਮ ਬਹੁਤ ਜਿਹੜੇ ਜੀ ਉਹ ਕੀਤੇ ਗਏ ਆ, ਬਹੁਤ ਥਾਵਾਂ ਦੇ ਉੱਤੇ ਇਮਾਨਦਾਰੀ ਦੇ ਨਾਲ ਕੀਤਾ ਜਾਵੇ ਤਾਂ ਇਹਦੀ ਵਰਤੋਂ ਜਿਹੜੀ ਹੈ ਜੀ ਉਹ ਕੀਤੀ ਜਾ ਸਕਦੀ ਆ ਪ੍ਰੋਪਰ। ਜੇ ਵਰਤੋਂ ਪ੍ਰੋਪਰ ਜਿਹੜੀ ਉਹ ਹੋਣ ਲੱਗ ਜੇ ਤੇ ਫਿਰ ਸਾਰਾ ਕੁਝ ਜਿਹੜਾ ਜੀ ਹੋ ਸਕਦਾ। ਰੀਚਾਰਜ ਸਿਸਟਮ ਦੀ ਆਪਾਂ ਉਹੀ ਗੱਲ ਕੀਤੀ ਹੈ ਜੀ, ਜਿਹੜਾ ਉਹ ਜਿਹੜੇ ਖਾਸ ਤੌਰ ਦੇ ਉੱਤੇ ਜਿਹੜੇ ਬਰਸਾਤੀ
ਦਰਿਆ ਨੇ, ਜਿਨ੍ਹਾਂ ਚੋਂ ਘੱਗਰ ਇੱਕ ਜਾਂ ਇਹਦੇ ਵਰਗੇ ਜਿਹੜੇ ਆ ਜਾਂਦੇ, ਚੋ ਨੇ, ਉਹਨਾਂ ਨੂੰ ਉਹਦੇ ਵਿੱਚ ਜਿਹੜਾ ਜੀ ਉਹ ਗਿਣਿਆ ਜਾ ਸਕਦਾ। ਸਵਾਂ ਨਦੀ ਆ, ਉਹਨਾਂ ਨੂੰ ਗਿਣਿਆ ਜਾ ਸਕਦਾ। ਜੇ ਆਪਾਂ ਉਹਨਾਂ ਦੀ ਜਿਹੜੀ ਦੀ ਉਹ ਵਰਤੋਂ ਕਰੀਏ ਤਾਂ। ਦੂਜੀ ਗੱਲ ਜਿਹੜੀ ਤੁਸੀਂ ਕਹੀ ਆ ਜੀ, ਐਕਚੁਅਲੀ ਇਹ ਆ ਕਿ ਮੁਸ਼ਕਲ ਇਹ ਆ, ਜਿਹੜੇ ਸਿਆਸੀ ਲੋਕ ਨੇ ਨਾ, ਉਹਨਾਂ ਦੇ ਆਲੇ ਦੁਆਲੇ ਕੁਛ ਲੋਕ ਇੱਦਾਂ ਦੇ ਜਿਹੜੇ ਜੁੜ ਜਾਂਦੇ ਆ, ਜਿਹੜੇ ਉਹਨਾਂ ਦੇ ਦਿਮਾਗ ਖਰਾਬ ਜਿਹੜਾ ਜੀ ਉਹ ਕਰ ਜਾਂਦੇ ਆ। ਅੱਜ ਕੱਲ੍ਹ ਤੁਸੀਂ ਕਹਿ ਲਓ ਕਿ ਸੋਸ਼ਲ ਮੀਡੀਆ, ਜਿਹੜਾ ਬੰਦਾ ਫੇਸਬੁੱਕ ਦੇ ਚੱਕਰਾਂ 'ਚ ਪੈ ਗਿਆ, ਉਹ ਫਿਰ ਜਿਹੜਾ ਜੀ ਉਹ ਸਿਆਸਤ ਦੇ ਵਿੱਚੋਂ ਗਿਆ। ਜਿਹੜੇ ਲਾਈਕਸ ਤੇ ਕਮੈਂਟ ਜਿਹੜੇ ਉਹ ਕਰਨ ਵਾਲੇ ਨੇ ਜਾਂ ਚੱਕ ਦੇ ਮਗਰ ਆ ਤੇਰੇ, ਉਹ ਫਿਰ ਦੇਖਦਾ ਵੀ ਕਿੰਨੇ ਬੰਦੇ ਮੈਨੂੰ ਲਾਈਵ ਦੇਖ ਰਹੇ ਆ, ਮੈਂ ਤਾਂ ਦੁਨੀਆ ਪਲਟ ਕੇ ਰੱਖ ਦੂੰ। ਉਹ ਥੱਲੇ ਕਮੈਂਟ ਜਿਹੜਾ ਜੀ ਉਹ ਪੜ੍ਹਦਾ, ਉਹ ਇਹ ਨਹੀਂ ਜਿਹੜਾ ਜੀ ਦੇਖਦਾ ਕਿ ਇਹ ਕਮੈਂਟ ਕਰਨ ਵਾਲੇ ਜਿਹੜੇ ਨੇ ਜੀ ਉਹ ਨਾਲ ਨਹੀਂ ਖੜਨੇ, ਉਹ ਵੋਟਰ ਨਹੀਂ ਹੈਗੇ ਜਿਹੜਾ ਜੀ। ਤੋ ਇਸ ਕਰਕੇ ਜਿਹੜਾ ਜੀ ਉਹ ਭਰਮ ਜਾਲ ਦੇ ਵਿੱਚ ਜਿਹੜਾ ਜੀ ਉਹ ਫਸ ਜਾਂਦੇ ਆ। ਆਈ ਥਿੰਕ ਜੋ ਮੈਨੂੰ ਜਿਹੜਾ ਜੀ ਉਹ ਲੱਗਦਾ, 100 ਹੱਥ ਰੱਸਾ ਸਿਰੇ ਤੇ ਜਿਹੜਾ ਜੀ ਉਹ ਗੰਢ, ਜੇ ਪੰਜਾਬ ਨੇ ਬਚਣਾ ਤੇ ਪੰਜਾਬ ਨੂੰ ਨਵੀਂ ਲੀਡਰਸ਼ਿਪ ਦੀ ਭਾਲ ਜਿਹੜੀ ਜੀ ਉਹ ਕਰਨੀ ਪਊਗੀ। ਇਹ ਸਭ ਚੱਲ ਚੁੱਕੇ ਕਾਰਤੂਸ ਮੇਰੀ ਕੋਈ ਬਹੁਤੀ ਵੱਡੀ ਆਸ ਜਿਹੜੀ ਹੈ ਜੀ ਇਹਨਾਂ ਤੋਂ ਇਸ ਵੇਲੇ ਤਾਂ ਜਾਪਦੀ ਨਹੀਂ ਜੀ। ਜੀ ਸਾਡੇ ਅਗਲੇ ਕਾਲਰ ਨੇ ਮੋਲਾਲ ਜੀ। ਭੈਣ ਜੀ ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇਹ ਭੈਣ ਜੀ ਪਿਛਲੇ ਦਿਨੀ ਬੜੀ ਦੁਖਦਾਈ ਖਬਰ ਸੀਗੀ, ਮੁਕਤਸਰ ਸਾਹਿਬ ਦੇ ਕੋਟਕਪੂਰਾ ਸੜਕ ਤੇ ਜੀ ਬਾਦਲਾਂ ਰੋਬੋਟ ਬੱਸ ਨੇ 4 ਨੌਜਵਾਨ ਮਾਰ ਮੁਕਾਏ ਸੀ। ਹਾਂਜੀ, ਇੱਕ ਪਾਸੇ ਚਿੱਟੇ ਨਾਲ ਮਾਰਨ ਡੇ, ਦੂਜੇ ਬੱਸਾਂ ਨਾਲ ਮਾਰਨ ਡੇ। ਨੌਜਵਾਨਾਂ ਦਾ ਕੀ ਬਣੂਗਾ ਜੀ? ਪੰਨੂ ਸਾਹਿਬ ਇਹ ਦੱਸਿਓ ਜੀ। ਥੈਂਕ ਯੂ ਜੀ। ਤਾਂ ਨੌਜਵਾਨਾਂ ਦੀ ਵੀ ਤਾਂ ਕੁਛ ਜਿਹੜੀ ਜੀ ਉਹ ਸਿਆਣਪ ਚਾਹੀਦੀ ਆ। 4 ਜਾਣੇ ਇੱਕ ਮੋਟਰਸਾਈਕਲ ਦੇ ਉੱਤੇ ਚੜੇ ਹੋਏ ਸੀ ਔਰ ਉਹ ਇੱਕ ਟਰਾਲੇ ਨੂੰ ਕ੍ਰਾਸ ਜਿਹੜਾ ਜੀ ਕਰ ਰਹੇ ਸੀ ਤੇ ਅੱਗੋਂ ਆਉਂਦੀ ਬੱਸ ਨੇ ਜਿਹੜਾ ਜੀ ਉਹ ਮਾਰ ਤੇ। ਕਸੂਰ ਦੋਨਾਂ ਧਿਰਾਂ ਦਾ ਉਸ ਹਾਦਸੇ ਦੇ ਵਿੱਚ ਕਮ ਸੇ ਕਮ ਜਿਹੜਾ ਜੀ ਉਹ 4 ਜਾਣੇ, 2 ਸਵਾਰੀ ਤਾਂ ਡਬਲ ਦੇ ਵਾਸਤੇ ਆ, ਉਹ 4 ਜਾਣੇ ਉਹਦੇ ਉੱਤੇ ਚੜੇ ਸੀਗੇ। ਮੋਟਰਸਾਈਕਲਾਂ ਵਾਲੇ ਜਿਹੜੇ ਆ ਜੀ ਉਹ ਕਿਹੜਾ ਸੜਕ ਦੇ ਉੱਤੇ ਜਿਹੜਾ ਜੀ ਕਿਸੇ ਰੂਲ ਰੈਗੂਲੇਸ਼ਨ ਨੂੰ ਫੋਲੋ ਕਰਦੇ ਆ। ਇੱਥੇ ਸੜਕਾਂ ਦੇ ਉੱਤੇ ਲਿਖਿਆ ਹੁੰਦਾ ਵੀ ਬਚਾਓ ਵਿੱਚ ਬਚਾਓ ਆ, ਉਹ ਰਿਐਲਿਟੀ ਆ। ਜੇ ਤੁਸੀਂ ਕਿਸੇ ਨੂੰ ਬਚਾ ਲਓਗੇ ਤੇ ਤੁਹਾਡਾ ਬਚਾਓ ਆ, ਨਹੀਂ ਤਾਂ ਇੱਥੇ ਕੋਈ ਬਚਣਾ ਨਹੀਂ ਚਾਹੁੰਦਾ ਜੀ। ਉਹ ਮੂਹਰੇ ਲਿਆ ਕੇ ਤੁਹਾਡੇ ਜਿਹੜਾ ਜੀ ਉਹ ਮੋਟਰਸਾਈਕਲ ਲਾਉਂਦੇ ਆ, ਕੋਈ ਪਰਵਾਹ ਨਹੀਂ ਇੱਥੇ ਜਿਹੜਾ ਜੀ ਉਹ ਕਰਦਾ। ਅਸੀਂ ਸਰਕਾਰਾਂ ਦੇ ਉੱਤੇ ਹਰ ਚੀਜ਼ ਦਾ ਦੋਸ਼ ਜਿਹੜਾ ਜੀ ਦਿੰਦੇ ਆ, ਸਰਕਾਰ ਆਹ ਨਹੀਂ ਕਰਦੀ, ਸਰਕਾਰ ਉਹ ਨਹੀਂ, ਸਰਕਾਰ ਨੇ ਆਹ ਨਹੀਂ ਕੀਤਾ। ਰਿਐਲਿਟੀ ਵੀ ਆ, ਪਰ ਇਹ ਜਿਹੜੇ ਟ੍ਰੈਫਿਕ ਨਿਯਮ ਨੇ ਇਹ ਤਾਂ ਫੋਲੋ ਕਰਨੇ ਹੁੰਦੇ ਨਾ ਆਮ ਲੋਕਾਂ ਨੇ। ਉਹ ਜਿਹੜੇ ਫੋਲੋ ਕਰਨਾ ਹੀ ਨਹੀਂ ਚਾਹੁੰਦੇ ਲੋਕ ਜਿਹੜਾ ਜੀ, ਉਹ ਤਾਂ ਇਹ ਚਾਹੁੰਦੇ ਆ ਕਿ ਜਿੰਨੀ ਛੇਤੀ ਹੋ ਸਕਦਾ ਅਸੀਂ ਤੋੜ ਕੇ ਜਿਹੜਾ ਜੀ ਉਹ ਲੰਘੀਏ। ਤੇ ਜੇ ਫੋਲੋ ਕਰਨ ਦੇ ਵਾਸਤੇ ਕੋਈ ਖੜਾ ਕੀਤਾ ਹੋਇਆ ਹੌਲਦਾਰ ਤੇ ਫਿਰ ਉਹਦੇ ਚਪੇੜਾਂ ਵੱਜਦੀਆਂ ਨੇ। ਬਠਿੰਡੇ ਵੇਖ ਹੀ ਲਿਆ ਜੀ। ਸਾਡੇ ਅਗਲੇ ਕਾਲਰ ਨੇ ਕੁਲਦੀਪ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਪੰਨੂ ਸਾਹਿਬ ਤੇ। ਸਤਿ ਸ਼੍ਰੀ ਅਕਾਲ ਜੀ। ਤੇ ਮੇਰੇ 2 ਛੋਟੇ ਕੁਐਸਚਨ ਹੈ ਭਈ। ਇੱਕ ਤਾਂ ਮੈਂ ਸੁਣਿਆ ਭਈ ਇਹ ਆ ਜਿਹੜਾ ਹਰ ਪਾਕਿਸਤਾਨ 'ਚ ਵੀ ਆਇਆ ਜੀ, ਜਿਹੜੇ ਦਰਿਆ ਆ ਦਰਿਆਈ ਪਾਣੀ ਪਾਕਿਸਤਾਨ 'ਚ ਵੀ ਜਾਂਦਾ। ਤੇ ਦੂਸਰਾ ਮੇਰਾ ਕੁਐਸਚਨ ਹੈ ਭਈ, ਮੈਂ ਹੁਸ਼ਿਆਰਪੁਰ ਡਿਸਟ੍ਰਿਕਟ ਨੂੰ ਬਿਲੋਂਗ ਕਰਦਾ ਤੇ ਮੈਂ ਸੁਣਿਆ ਵੀ ਤੁਸੀਂ ਜਿੱਦਾਂ ਕਹਿੰਦੇ ਵੀ ਪਾਣੀ ਖਤਮ ਹੋ ਰਿਹਾ ਹੈ, ਪਾਣੀਆਂ ਤੇ 20-30 ਸਾਲ ਨੂੰ ਪਾਣੀ ਪੰਜਾਬ 'ਚ ਖਤਮ ਹੋ ਜਾਣਾ। ਤੇ ਮੈਂ ਸੁਣਿਆ ਵੀ ਕਹਿੰਦੇ ਵੀ ਸਿਰਫ ਹੁਸ਼ਿਆਰਪੁਰ ਡਿਸਟ੍ਰਿਕਟ ਆ ਜਿੱਥੇ ਪਾਣੀ ਰਹੂਗਾ। ਇਹ ਸਹੀ ਹੈ ਜੀ? ਕਿੱਥੋਂ ਤੱਕ ਸਹੀ ਹੈ ਦੱਸਿਓ ਮਾੜਾ। ਥੈਂਕ ਯੂ। ਪਾਕਿਸਤਾਨ ਵੀ ਇਸੇ ਧਰਤੀ ਇੱਥੇ ਆ ਤੇ ਹੁਸ਼ਿਆਰਪੁਰ ਵੀ ਇਸੇ ਧਰਤੀ ਤੇ ਹੀ ਆ ਜੀ। ਨਾ ਤਾਂ ਹੁਸ਼ਿਆਰਪੁਰ ਜਿਹੜਾ ਜੀ ਮੰਗਲ ਗ੍ਰਹਿ ਤੇ ਆ, ਨਾ ਪਾਕਿਸਤਾਨ ਮੰਗਲ ਗ੍ਰਹਿ ਤੇ ਆ। ਬਿਲਕੁਲ ਪਾਕਿਸਤਾਨ ਦੇ ਵਿੱਚ ਵੀ ਜਿਹੜੇ ਜੀ ਉਹ ਹੜ੍ਹ ਆਏ ਆ। ਤੇ ਮੈਂ ਇੱਕ ਦਿਨ ਪੰਜਾਬੀ ਰੇਡੀਓ USA ਦੇ ਉੱਤੇ ਜਿਹੜਾ ਜੀ ਦੱਸਿਆ ਸੀਗਾ, ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਸਭ ਤੋਂ ਡੂੰਘਾ ਬੋਰ ਜਿਹੜਾ ਜੀ ਉਹ ਹੋਇਆ। ਜੇ ਤੁਸੀਂ ਨਹੀਂ ਸੁਣੀ ਤਾਂ ਮੈਂ ਤੁਹਾਨੂੰ ਦੁਬਾਰਾ ਅਪਡੇਟ ਕਰ ਦਿੰਦਾ। ਸਭ ਤੋਂ ਜ਼ਿਆਦਾ ਡੂੰਘਾ ਬੋਰ ਜਿਹੜਾ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਜਿਹੜਾ ਜੀ ਉਹ ਹੋਇਆ, ਉਹ ਪੰਜਾਬ ਦਾ ਹੀ ਜਿਹੜਾ ਜੀ ਉਹ ਪਾਰਟ ਹੈ। ਉਹ ਇਸ ਕਰਕੇ ਸਾਰੇ ਜਗ੍ਹਾ ਹੀ ਜਿਹੜਾ ਜੀ ਪਾਣੀ ਜਾ ਰਿਹਾ। ਇਹ ਨਹੀਂ ਹੋ ਸਕਦਾ ਕਿ ਇਹ ਆਪਾਂ ਬੜੀ ਅਜੀਬੋ ਗਰੀਬ ਜੀ ਗੱਲ ਜਿਹੜੀ ਜੀ ਉਹ ਕਰਦੇ ਆ ਕਿ ਪੰਜਾਬ ਦਾ ਪਾਣੀ ਮੁੱਕ ਜੂਗਾ ਤੇ ਹੁਸ਼ਿਆਰਪੁਰ ਦਾ ਪਾਣੀ ਰਹੂਗਾ। ਬਿਲਕੁਲ ਜੀ, ਇਹਨਾਂ ਦੇ ਲਾਗੇ ਹੀ ਹੋਇਆ ਗੜ੍ਹ ਸ਼ੰਕਰ ਦੇ ਵਿੱਚ, ਹੁਸ਼ਿਆਰਪੁਰ ਦੇ ਵਿੱਚ ਹੀ ਆ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਤੇ ਮਿਹਰਬਾਨੀ ਜੀ। ਥੈਂਕ ਯੂ ਜੀ। ਔਰ ਮੈਂ ਸਿੱਧੇ ਤੌਰ ਤੇ ਧੰਨਵਾਦੀ ਹਾਂ ਜੀ ਜਿਹੜੇ ਅੱਜ ਸਰੋਤੇ ਸੀ, ਉਹਨਾਂ ਦੇ ਸਵਾਲ ਜਿਹੜੇ ਜੀ ਖਾਸ ਤੌਰ ਦੇ ਉੱਤੇ ਜਿਹੜੇ ਪਾਣੀ ਦੇ ਬਾਰੇ ਜਾਂ ਰੀਚਾਰਜ ਦੇ ਬਾਰੇ ਦੇ ਉੱਤੇ, ਕਿਉਂਕਿ ਇਹ ਫਿਕਰਮੰਦੀ ਵਾਲੇ ਇਸ਼ੂਜ਼ ਨੇ ਜੀ। ਕਈ ਵਾਰੀ ਉਹ ਹੁੰਦਾ ਕਿ ਆਪਾਂ ਕਿਸੇ ਹੋਰ ਪਾਸੇ ਹੀ ਗੱਲ ਜਿਹੜੀ ਜੀ ਉਹ ਲੈ ਜਾਂਦੇ ਹਾਂ। ਤੋਂ ਤਹਿ ਦਿਲੋਂ ਮੈਂ ਧੰਨਵਾਦੀ ਹਾਂ ਜੀ ਸੁਣਨ ਵਾਲਿਆਂ ਦਾ। ਔਰ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।